ਸਿੰਗਾਪੁਰ 'ਚ ਇੱਕ ਕੁੱਤਾ ਵਾ, ਉਹਨੂੰ ਤੇ ਮਾਲਕ ਨੇ ਬੋਲਣਾ ਸਿਖਾਇਆ ਵਾ। ਕੀ ਕਹਿੰਦਾ? ਉਸ ਉੱਠ ਕੇ ਮੀਆਂ ਕੁੱਤੇ ਚੂਰੀ ਖਾਣੀ ਕਹਿੰਦਾ। ਨਜੂਮੀ ਇਹਨੂੰ ਕਹਿੰਦਾ ਅੱਖਾਂ ਬੰਦ ਕਰ। ਮਿੱਠੇ ਨੇ ਅੱਖਾਂ ਬੰਦ ਕੀਤੀਆਂ, ਉਹ ਚੁੰਮੀ ਲੈ ਕੇ ਨੱਸ ਗਿਆ। ਨਾਈ ਸੀਗਾ ਕਾਲੂ ਉਸਤਾਦ ਜੀ, ਵਕੀਲ ਬਣ ਗਿਆ। ਇਹਦੇ ਕੋਈ ਕੇਸ ਹੈ ਤੇ ਆਪਣੇ ਮੁਨਸ਼ੀ ਨੂੰ ਕਹਿਣ ਡਿਆ ਪਾਣੀ ਲਾਓ ਭਾਈ ਨੂੰ। ਪਾਣੀ ਲਾਓ। ਤਾਜੀ ਬਈ ਫੈਸਲ ਕੋ ਵੀ ਹਾਥੀ ਸੀ, ਪਰ ਉਹਦੀ ਅੱਧੀ ਸੁੰਡ ਨਸੀ ਕੰਮ ਕਰਦੀ। ਕਿਉਂ? ਉਸਤਾਦ ਜੀ ਕਿਤੇ ਗਲੀ 'ਚ ਥੱਲੇ ਰੱਖ ਕੇ ਸੁੱਤਾ, ਉੱਤੋਂ ਹੀ ਹਾਮਾ ਲੰਘ ਗਿਆ। अस्सलाम वालेकुम। टी टाइम में खुश आमदीद। आज आप देख रहे हैं हमारे साथ पहली बार टी टाइम में लाइव अब्बास साहब आए हैं। ताजी अस्सलाम वालेकुम उस्ताद जी। वालेकुम सलाम भाजी, की हाल चाल आ? अल्लाह दा करम शुक्र उस्ताद जी, तुसी सुनाओ? वधिया। मैं भी ठीक है, मैं भी ठीक। खादा पीता कुछ? हाँ जी उस्ताद जी, खादा है। ਸਕੇ ਅੱਬੇ ਦਾ 500 ਆ ਗਿਆ ਜੀ। नहीं यार मिठे ਖਵਾਇਆ ਪਿਆ ਕਰੋ ਯਾਰ, ਮਹਿਮਾਨ ਹੁੰਦੇ ਨੇ, ਪ੍ਰਾਹੁਣੇ ਵਿਚਾਰੇ। ਉਸਤਾਦ ਜੀ ਇਹਦਾ ਪਤਾ ਨਹੀਂ ਨਾ ਕਿੰਨੀ ਦੇਰ ਉਸ ਹਾਲ ਪਤਾ ਨਹੀਂ ਕਦੀ ਕਿਤੇ ਤੇ ਆਉਣਾ ਹੁੰਦਾ ਯਾਰ, ਖਿਦਮਤ ਕਰਿਆ ਕਰੋ। ਹਾਂ ਜੀ, ਤੁਹਾਡੇ ਤੋਂ ਬਾਅਦ ਇੱਥੇ ਤੁਹਾਨੂੰ ਪਤਾ ਖੇਸ ਵਾਹ ਹੀ ਲੱਭਦੀ ਹੈ। ਓਏ ਯਾਨੀ ਕਿ ਅਸੀਂ ਖੇਸਵਾ ਖਾਣ ਆਉਂਦੇ ਇੱਥੇ। ਫੈਸਲ ਸਾਹਿਬ ਕੀ ਗੱਲ ਅੱਜ ਮੂਡ ਆਫ? ਕਾਲੂ ਦਾ ਮੂੰਹ ਵੇ। ਕਾਲੂ ਤੈਨੂੰ ਮੈਂ 70,000 ਵਾਰੀ ਕਿਹਾ ਡੇਲਾ ਡਾਊਨ ਨਾ ਕਰਿਆ ਕਰ। ਉਸਤਾਦ ਜੀ ਗੁੱਸਾ ਆ ਰਿਹਾ ਮੈਨੂੰ ਅੱਜ ਬਹੁਤ ਜ਼ਿਆਦਾ। ਤੇ ਉਹ ਘਰੋਂ ਕੱਢ ਕੇ ਆਉਣਾ ਸੀ ਨਾ, ਤੂੰ ਇੱਥੇ ਸਾਡੇ ਤੇ ਕੋ ਕੱਢਣੇ ਆ? ਉਹ ਗੁੱਸਾ ਕੋਈ ਹੋਰ ਕੱਢ ਗਿਆ ਜੀ। ਇਹ ਤੁਸੀਂ ਅਜੇ ਆਵਾਜ਼ ਕਿਉਂ ਨਹੀਂ ਲਾ ਕੇ ਆਏ? ਪਹਿਲੇ ਮੈਨੂੰ ਇਹ ਦੱਸੋ। ਲਾਈ ਹੈ ਬਸ ਇਹੀ ਪਤਾ ਕਰਾਉਣਾ ਸੀ ਉਸਤਾਦ ਜੀ। ਆਏ ਸੁਭਾਨ ਅੱਲਾਹ ਉਸਤਾਦ ਜੀ, ਮੈਂ ਦਿਲ ਕਰਦਾ ਏਡੀਆਂ ਸੋਹਣੀਆਂ ਬਾਹਾਂ ਮੈਂ ਕਿਤੇ ਚੁੰਮ ਲਵਾਂ। हर चमकने वाली चीज चूमी नहीं जाती। ਉਸਤਾਦ ਜੀ ਮੈਂ ਨਾ ਥੋੜਾ ਜਿਹਾ ਨਹੀਂ ਜ਼ਿਆਦਾ ਪਰੇਸ਼ਾਨ ਸੀਗਾ ਅੱਜ। फैसल तेरा बड़ा कुट्टी कुप्पी वर्गा मुंह आ। ਉਸਤਾਦ ਜੀ ਹੁਣ ਤੇ 4 ਹਫ਼ਤੇ ਹੋ ਗਏ ਆ, ਛੱਡ ਦੋ ਹਫ਼ਤੇ ਬਲਕਿ ਜੀ ਟੱਪ ਠੀਕ ਗਏ। ਪੂਰਾ ਹੋ ਗਿਆ ਹੈ। ਉਸਤਾਦ ਜੀ ਤੁਹਾਡਾ ਮੂੰਹ ਵੀ ਇੰਜ ਲੈਂਸ ਘੁਮਾਈਏ ਨਾ ਕੈਮਰੇ ਦਾ, ਇੰਜ ਦਾ ਇਹ ਤੁਹਾਡਾ ਵੀ ਮੂੰਹ ਫਿਰ ਇੰਜ ਦੀ ਫਿਰ ਕਰੀ ਜਾਓ। ਆਓ चलो ठीक है। ਚਲੋ ਆਓ, ਇਹ ਤੁਹਾਡੀ ਗੱਲ ਤੇ ਹਾਸਾ ਨਹੀਂ ਆਇਆ, ਵੈਸੇ ਮੈਂ ਕਿਹਾ ਚਲੋ ਭਰਾ ਦਾ ਮਾਣ ਰੱਖ ਲਈਏ। ਚਲੋ ਠੀਕ ਹੈ, ਮਾਣ ਰੱਖ ਲਓ ਉਸਤਾਦ तेरा ਜੀ। मुंह इंजा जिਵੇਂ ਇੱਕਦਮ ਨਹੀਂ ਬੰਦੇ ਨੂੰ ਪਤਾ ਲੱਗਦਾ ਕਿ ਆਹ ਓਏ ਜੁੱਤੀ ਪੁੱਠੀ ਪਾ ਲਈ। ਵਾਹ 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 ਵਾਹ। ਤਾਜੀ ਥੋੜੀ ਵਿੱਚ ਜਿਹੜੀ ਛੋਟੀ ਨਹੀਂ ਦੇਈਦੀ ਤੇ ਮਾਰ ਕੇ ਇੰਜ ਕਰੀਦੀ ਲੱਕੜ, ਉਹ ਫਿਰ ਇੰਜ ਖਿਲਰ ਜੀ ਜਾਂਦੀ। ਉਂਝ ਦਾ ਮੂੰਹ ਜੇ ਤੁਹਾਡਾ ਵੀ। ਤਾਜੀ ਭਾਈ ਫੈਸਲ ਇਦਾਂ ਲੱਗਣ ਦੇ ਜੰਪਾਂ ਵਾਲੀ ਪਿੱਚ ਹੁੰਦੀ ਹੈ। ਆਹੋ ਸਪੀਡ ਬ੍ਰੇਕਰਾਂ ਵਾਲੀ। ਹਾਂਜੀ ਫੈਸਲ ਤੇਰਾ ਵੀ ਮੂੰਹ ਇੰਜਾ ਜਿਵੇਂ ਤੁਸੀਂ ਰੋਜ਼ ਮਤਲਬ ਇੱਕ ਚੀਜ਼ ਲੈਣ ਜਾਓ ਨਾ, 20 ਰੁਪਏ ਦੀ ਮਿਲ ਰਹੀ ਹੈ ਰੋਜ਼, 4 ਸਾਲ ਹੋ ਗਏ। ਇੱਕਦਮ ਤੁਸੀਂ ਇੱਕ ਦਿਨ ਗਏ ਤੇ ਉਹਨੇ ਕਿਹਾ ਭੈਣ 35 ਰੁਪਏ ਦੀ, ਤੇ ਬੰਦਾ ਕਹਿੰਦਾ ਉਹ ਕਿਉਂ ਜੀ? ਉਦੋਂ ਦਾ ਤੇਰਾ ਮੂੰਹ। ਹੋ ਜਾ ਬਿਆਨ ਕੀ ਜਾਏ। ਉਸਤਾਦ ਜੀ ਤੁਹਾਡਾ ਮੂੰਹ ਇੰਜ 1000 ਵਾਟ ਦਾ ਬਲਬ ਨਹੀਂ ਹੁੰਦਾ ਇੰਜ ਦਾ। ਗੁੱਡ ਸਹੀ ਗੱਲ। ਫੈਸਲ ਭਾਜੀ ਤੁਹਾਡਾ ਮੂੰਹ ਏਦਾਂ ਵਾ ਬੱਦਲ ਵਾਲੀ ਮੰਜੀ ਹੁੰਦੀ। ਵਾਹ ਵਾਹ। ਤਾਜੀ ਨਵੀਂ ਗੱਡੀ ਲਾਉਣ ਉਹ ਕੋਈ ਮੰਗ ਲਵੇ ਬਈ ਫੈਸਲ ਵਗੈਰਾ ਮੂੰਹ ਬੰਦਾ ਹੈ। ਓਏ ਮਰੇ ਮੰਜੀ ਨੂੰ ਜ਼ੇਪ ਲਵਾਈ ਹੁੰਦੀ ਆ। ਹਾਏ 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 ਹਾਏ। ਉਸਤਾਦ ਜੀ ਮੈਂ ਨਾ ਫੇਸਬੁੱਕ ਤੇ ਇੱਕ ਚੀਜ਼ ਪੜਨ ਡਿਆ ਵਾਂ, ਤੇ ਮੈਂ ਉਹ ਕੱਲ ਦਾ ਮੇਰੇ ਨਾ ਦਿਮਾਗ 'ਚ ਨਹੀਂ, ਅਗਰ ਉਹ ਤੁਹਾਡੇ ਦਿਮਾਗ 'ਚ ਹੈਗਾ ਜਾਂ ਕੋਈ ਵੀ ਦੱਸੇ, ਮੈਂ ਉਹਨੂੰ 10,000 ਰੁਪਈਆ ਨਾ ਇਨਾਮ ਦਾਂਗਾ। ਇੱਕ ਆਦਮੀ ਇੱਕ ਲੜਕੀ ਦੇ ਨਾਲ ਸਾਈਕਲ ਤੇ ਜਾ ਰਿਹਾ ਤੇ ਪੁਲਿਸ ਵਾਲਿਆਂ ਨੇ ਨਾਕੇ ਤੇ ਰੋਕਿਆ। ਕਿਹਨੂੰ? ਉਹ ਪੁਲਿਸ ਵਾਲੇ ਕਹਿੰਦੇ ਤੇਰੀ ਕੀ ਲੱਗਦੀ ਏ? ਜਿਹੜੀ ਪਿੱਛੇ ਬੈਠੀ ਹੈ। ਹਾਂ, ਅੱਛਾ ਇਹ ਲੜਕੀ ਦੇ ਨਾਲ ਤੇਰਾ ਕੀ ਰਿਸ਼ਤਾ ਹੈ? ਉਹ ਕਹਿੰਦਾ ਇਸਕਾ ਸੁਸਰ ਮੇਰੇ ਸੁਸਰ का बाप है। ਹੈ ਓਏ ਹੋਏ। इसका सुसर मेरे सुसर का बाप है। ਉਹਦਾ ਕੀ ਰਿਸ਼ਤਾ ਹੋਇਆ ਆਪਸ 'ਚ? ਮਿੱਠੇ ਇਹਦਾ ਰਿਸ਼ਤਾ ਕੋਈ ਨਹੀਂਗਾ, ਇਹ ਰਿਸ਼ਤਾ ਕੋਈ ਨਹੀਂਗਾ, ਉਹ ਦੱਸਣਾ ਨਹੀਂ ਚਾਹ ਰਿਹਾ ਉਹਨੂੰ ਬਸ। ਨਹੀਂ ਉਸਤਾਦ ਜੀ, ਮੈਂ 10,000 ਰੁਪਈਆ ਨਜ਼ਰ ਦਾਂਗਾ। ਉਹ ਉਸਤਾਦ ਜੀ ਦੀ ਗੱਲ ਮੈਂ ਸਹੀ ਕਹਿੰਦਾ ਆ, ਉਹਨਾਂ ਨੇ ਪੁਲਿਸ ਨੂੰ ਪਾਗਲ ਬਣਾਇਆ ਵਾ ਜੀ। ਇਹ ਰਿਸ਼ਤਾ ਕੋਈ ਨਹੀਂਗਾ, ਉਹਨੇ ਸਿਰਫ ਉਹ ਤੋਂ ਬਚਣਾ ਸੀ। ਉਹਨੇ ਕਿਹਾ ਮੈਂ ਕੀ ਕਰਾਂ ਹੁਣ, ਹਾਂ। ਨਾ ਪੁਲਿਸ ਵਾਲੇ का ਜਵਾਬ ਆਵੇ ਤਾਂ ਨਾ ਉਹ ਕੁਛ ਕਰੇ। ਛੱਡ ਦਿਓ ਇਸ ਗੱਲ ਨੂੰ। ਉਸਕਾ ਸੁਸਰ ਉਸਕੇ ਸੁਸਰ का उसका बाप है। ਤਾਜੀ ਉਹ ਉਹੀ ਹਿਸਾਬ ਆ
ਇੱਕ ਮਾਂ ਤੇ ਪੁੱਤ ਤੁਰੇ ਜਾ ਰਹੇ ਹੁੰਦੇ ਨੇ ਤੇ ਉਹ ਮਾਂ ਨੂੰ ਕਿਤੇ ਠੇਡਾ ਲੱਗਦਾ ਤੇ ਉਹ ਡਿੱਗ ਪੈਂਦੀ ਤੇ ਪੁੱਤਰ ਚੁੱਕਣ ਲੱਗਦਾ ਤੇ ਕਹਿੰਦੀ ਪੁੱਤ ਮੈਨੂੰ ਉੱਥੋਂ ਚੁੱਕੀ ਜਿੱਥੇ ਤੇਰੇ ਪਿਓ ਦਾ ਹੱਥ ਨਾ ਲੱਗਾ ਹੋਵੇ। ਲੈ ਹਾਂਜੀ ਆਹੋ। ਉਹਦਾ ਜਵਾਬ ਹੈ ਸੀ ਉਸਤਾਦ ਜੀ, ਮੈਂ ਦਿੱਤਾ ਸੀਗਾ। ਪੈਰਾਂ ਨੂੰ ਨਹੀਂ, ਹਾਂ ਉਹ ਉਹਨੇ- ਮੁੰਡੇ ਨੂੰ ਚੁੱਕੀ ਨਹੀਂ ਕਹਿੰਦਾ ਮੁੰਡੇ ਨੇ ਨਹੀਂ ਚੁੱਕਿਆ, ਮੁੰਡੇ ਨੇ ਆਪਣਾ ਹੱਥ ਅੱਗੇ ਕਰਕੇ ਕਿਹਾ ਮਾਂ ਜੀ ਤੁਸੀਂ ਆਪ ਫੜ ਲਵੋ। ਫਿਰ ਮਾਂ ਨੇ ਉਹਦਾ ਹੱਥ ਪਕੜ ਕੇ ਇਹ ਅਸੀਂ ਪਹੇਲੀ ਦਾ ਉਹ ਨਹੀਂ ਉਹ ਭਾਜੀ ਉਹ ਮੈਂ ਬੁੱਝੀ ਉਹ ਪਹੇਲੀ ਮਿੱਠੇ ਇਹੀ ਜਵਾਬ ਆ। ਭਾਜੀ ਮੁੰਡੇ ਨੇ ਵਾਲਦਾਨ ਚੁੱਕੇ ਨਹੀਂ ਉਹਨੇ ਕਿਹਾ ਮੈਂ ਫਤਿਹ ਤੋਂ ਹੋਰ ਲੈ ਲਾਂਗਾ। ਕੀ ਤਾਜੀ ਫਿਰ ਇਦਾਂ ਮੇਰਾ ਵੀ ਇੱਕ ਸਵਾਲ ਆ ਫਿਰ ਚਲੋ ਜੀ। ਤਾਜੀ ਹਾਂਜੀ ਬਈ ਫੈਸਲ ਨੂੰ ਵੀ ਹਾਂਜੀ ਤੇ ਸਾਰਿਆਂ ਨੂੰ ਉਹ ਯਾਰ ਉਸਤਾਦ ਜੀ ਤਾਰਕ ਜੀ ਸਾਹਿਬ ਆ ਸਾਰੇ ਸਵਾਲ। ਨਹੀਂ ਤਾਜੀ ਉਹ ਕਿਹੜਾ ਜਾਨਵਰ ਆ ਜਿਹੜਾ ਇਹ ਸਿਗਨਲ ਟਾਵਰ ਹੁੰਦੇ ਆ ਹੈ ਜੇ ਤੋਂ ਸਿਗਨਲ ਆਉਂਦੇ ਆ ਅੰਬੈਲ ਟਾਵਰ ਹਾਂਜੀ ਉਹਦੇ ਲਾਗੇ ਨਹੀਂ ਆਉਂਦਾ ਉਹ ਲੋ ਜੀ ਨਾ ਉਹਦੇ ਲਾਗੇ ਨਹੀਂ ਜਾਂਦਾ। ਹਾਂਜੀ ਉਹ ਹੈ ਵੀ ਆ ਤਾਜੀ ਜਾਨਵਰ ਜਿਹੜਾ ਦੱਸੇਗਾ ਉਹਨੂੰ 5000 ਰੁਪਇਆ ਮੇਰੇ ਵੱਲੋਂ। ਚਲੋ ਅਬਾਸ ਜੀ ਬੇਟਾ ਪਹਿਲੇ ਤਾਂ ਗੱਲ ਆ ਪਹਿਲੇ ਤਾਂ ਤੇਰੀ ਸਵਾਲ ਦੀ ਸਮਝ ਨਹੀਂ ਆਈ। ਉਹ ਹੈ ਉਹ ਕਿਹੜਾ ਜਾਨਵਰ ਆ ਜਿਹੜਾ ਟਾਵਰ ਸਿਗਨਲ ਆ? ਲੈ ਨਹੀਂ ਤਾਜੀ ਟਾਵਰ ਸਿਗਨਲ ਆ ਜਿਹੜੇ ਹੁੰਦੇ ਖੰਬੇ ਲੰਬੇ ਸਿਗਨਲ ਦੇਣ ਵਾਲੇ। ਹਾਂਜੀ ਉਹ ਜਾਨਵਰ ਉਹ ਪਰਿੰਦਾ ਬਲਕਿ ਜਾਨਵਰ ਨਹੀਂ ਪਰਿੰਦਾ ਤਾਜੀ ਉਹਦੇ ਲਾਗੇ ਨਹੀਂ ਆਂਦਾ ਤਕਰੀਬਨ 5 ਲਾ ਲਓ 1 ਕਿਲੋਮੀਟਰ ਤੱਕ ਉਹ ਲਾਗੇ ਉਹ ਤੋਂ ਪਰੇ ਹੀ ਰਹਿੰਦਾ ਵਾ। ਆ ਗਈ ਇਹ ਤੋਂ ਅੱਗੇ ਆ ਜੇ ਤੇ ਤਾਜੀ ਉਹ ਹਾਦਸਾ ਹੋ ਜਾਂਦਾ ਹੈ ਕੋਈ ਨਾ ਕੋਈ। ਅਬਾਸ ਜੀ 5000 ਕੱਢੋ ਅਸੀਂ ਜਵਾਬ ਦਿੰਦੇ ਆ। ਦੱਸੋ ਪਰਿੰਦਾ ਉਹ ਹੈਗਾ ਉਹ ਮੱਝ। ਉਹ ਜੀਵ ਮਿੱਠੇ ਉਹ ਦੁੱਧ ਓ ਯਾਰ ਪੂਰੇ ਸ਼ਹਿਰ ਦੇ ਵਿੱਚ ਇਹਦਾ ਮਤਲਬ ਉਹ ਤਾਂ ਕਿਤੇ ਵੀ ਨਹੀਂ ਫਿਰ ਸਕਦਾ ਕਿਉਂਕਿ ਹਰ ਕਿਲੋਮੀਟਰ 2 ਕਿਲੋਮੀਟਰ ਤੋਂ ਬਾਅਦ 1 ਕਿਲੋਮੀਟਰ ਦੇ ਵਿੱਚ ਤੇ 2 ਲੱਗੇ ਆ। ਤਾਜੀ ਫੇਰ ਲਾਗੇ ਆ ਸਕਦਾ ਲੇਕਿਨ ਇੱਕ ਟਾਈਮ ਆ ਸਕਦਾ ਉਹ ਜਦੋਂ ਉਹ ਟਾਵਰਾਂ ਦੀ ਬੱਤੀ ਨਹੀਂ ਬੰਦ ਹੁੰਦੀ। ਉਹ ਚੱਲ ਯਾਰ ਹਾਰ ਕੇ ਦੱਸ ਦੇ ਕਿਹੜਾ ਵਾ। ਹਾਂਜੀ ਮੈਂ ਦੱਸਦਾ ਉਹ ਹੈ ਵੀ ਆ ਤਾਜੀ ਚਿੜੀ ਨਹੀਂ ਚਿੜੀ ਇਹ ਸਿਗਨਲ ਟਾਵਰ ਦੇ ਲਾਗੇ ਤੁਸੀਂ ਕਦੀ ਵੀ ਨਹੀਂ ਦੇਖੋਗੇ। ਇਹਨੂੰ ਨਾ ਹਾਰਟ ਦਾ ਮਸਲਾ ਬਣ ਜਾਂਦਾ ਵਾ ਉਹ ਮਰ ਜਾਂਦੀ ਆ। ਓ ਯਾਰ ਬਾਤ ਕੀ ਹੈ ਯਾਰ ਰੋਟੀ ਨਹੀਂ ਖਾ ਕੇ ਆਇਆ ਅੱਜ ਜਦੋਂ ਸਾਡੀ ਮੈਨੂੰ ਭੁੱਖ ਚਿੜੀ ਦੇ ਲੱਗਦੀ। ਬਾਰੇ ਚ ਰਿਸਰਚ ਹੈਗੀ ਏ, ਚਿੜੀ ਦੀ ਹਾਰਟ ਬੀਟ ਸਭ ਤੋਂ ਜ਼ਿਆਦਾ ਫਾਸਟ ਹੁੰਦੀ ਹੈ। ਹਾਂਜੀ ਅੱਛਾ ਜੀ ਕਿਉਂਕਿ ਚਿੜੀ। ਉਹ ਜ਼ਿਆਦਾ ਕਾਰਟੈਕਸ ਤੇਜ਼ ਯੂਜ਼ ਕਰਦੀ ਹੈ ਨਾ। ਤਾਜੀ ਇਸ ਤੋਂ ਇੱਥੋਂ ਸਿਗਨਲ ਨਿਕਲਦੇ ਕਹਿੰਦੇ ਖੰਬੇ ਚੋਂ ਉਹ ਇੱਥੇ ਜਦੋਂ ਵੇਖੀ ਨਹੀਂ ਮੈਂ ਵੀ ਨਹੀਂ ਵੇਖੀ ਮੈਂ ਬੜੀ ਸਰਚ ਕੀਤੀ ਤਾਜੀ। ਉਹ ਤੂੰ ਭਰਾਵਾ ਸੁੱਤਾ ਹੁੰਦਾ ਸਵੇਰੇ 6 ਵਜੇ ਦੇਖਿਆ ਕਰ ਚਿੜੀਆਂ ਇਹ ਚਹਿਕਦੀਆਂ ਵਾ ਤੂੰ ਕਿਤੇ ਨੀਂਦ ਪੂਰੀ ਕਰ। ਮੈਨੂੰ ਦਿਖਾ ਦਿਓ 5000 ਲੈ ਲਿਆ। ਇਹਨੂੰ ਦਿਖਾ ਦਵਾ ਤੂੰ ਹੁਣ ਚਿੜੀ ਨਾਲ ਕਿਤੇ ਕੋਈ ਤਲਕ ਵਧਾਉਣਾ। ਚਿੜੀ ਜਿਹੜੀ ਹੈ ਨਾ ਮਿਠਾਈ ਉਹਦੀ ਹਾਰਟ ਬੀਟ ਪਤਾ ਨਹੀਂ 1 ਸੈਕਿੰਡ ਦੇ ਵਿੱਚ ਕਿੰਨੇ ਯਾਨੀ ਕਿ ਉਹ ਕਿਲੋਮੀਟਰ ਯਾਨੀ ਕਿ ਉਹਦੀ ਹਾਰਟ ਬੀਟ ਰਨ ਕਰਦੀ ਹੈ ਤੇ ਉਹਦਾ ਰਿਕਾਰਡ ਤੋੜਿਆ ਚਿੜੇ ਨੇ। ਚਿੜੇ ਦੀ ਉਸ ਤੋਂ ਜ਼ਿਆਦਾ ਹਾਰਟ ਬੀਟ ਹੈ। ਉਹ ਤੁਸੀਂ ਕਿਹੜਾ ਮੀਟਰ ਲਾਇਆ ਚਿੜੀ ਤੇ ਉਸਤਾਦ ਜੀ ਨੇ ਪਤਾ ਨਹੀਂ ਜ਼ਿੰਦਗੀ ਮੌਤ ਦਾ ਕੀ ਪਤਾ ਵਾ। ਅੱਲਾਹ ਤਾਲਾ ਸੇਤਾ ਤਾਂ ਉਸਨੇ ਉਹਨੂੰ ਸੁਣ ਲਓ ਕੁਝ ਗੱਲਬਾਤ ਕਰ ਲਓ ਉਹਨਾਂ ਨਾਲ। ਭਾਜੀ ਹਾਂਜੀ ਉਸਤਾਦ ਜੀ। ਫੈਸਲ ਸਾਹਿਬ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਸਪੀਡ ਉਹ ਹਾਰਟ ਬੀਟ ਦੀ ਨਹੀਂ ਆ। ਹਾਂਜੀ ਉਹ ਚਿੜੀ ਤੇ ਚਿੜਾ ਜਿਹੜੇ ਨੇ ਨਾ ਹਾਂਜੀ ਉਹ ਜਦੋਂ ਕਿਤੇ ਜਾਣ ਨਾ ਉਹ ਉੱਡਦੇ ਬਹੁਤ ਸਪੀਡ 'ਚ ਆ। ਯਾਨੀ ਉਹਨਾਂ ਨੇ ਜਿੱਥੇ ਪਹੁੰਚਣਾ ਹੁੰਦਾ ਨਾ ਉਹ 2 ਤੋਂ 3 ਸਕਿੰਟ 'ਚ ਪਹੁੰਚ ਜਾਂਦੇ ਆ। ਨਹੀਂ ਸਾਰੀ ਹਾਰਟ ਬੀਟ ਦਾ ਰਿਕਾਰਡ ਜਿਹੜਾ ਨਾ ਚਿੜੀ ਦੀ ਹਾਰਟ ਬੀਟ ਦਾ ਰਿਕਾਰਡ ਚਿੜੇ ਨੇ ਤੋੜਿਆ। ਚਿੜੇ ਨੂੰ ਤੁਸੀਂ ਚੁੰਝ ਵੇਖਣਾ ਉਹਦੀ ਹਾਰਟ ਬੀਟ ਤਰ੍ਹਾਂ ਇੰਜ ਕਰੇਗੀ। ਓਏ ਹੁਣ ਚਿੜੇ ਨੂੰ ਯਾਮਾ ਲੈ ਦਮਾ ਕੀ ਕਰੇਗਾ ਉਸਤਾਦ ਜੀ? ਉਸਤਾਦ ਜੀ ਸਵਾਲ ਹੀ ਗਲਤ ਵਾ। ਮੈਂ ਸੁਣਿਆ ਵਾ ਇੰਟਰਨੈਸ਼ਨਲ ਜ਼ਰਾਇਕ ਦੇ ਮੁਤਾਬਕ ਚਿੜਾ ਜਿਹੜਾ ਵਾ 1 ਕਿਲੋਮੀਟਰ ਦੇ ਵਿੱਚ 6300 ਪਰ ਮਾਰਦਾ ਵਾ। ਚਿੜੀ ਜਿਹੜੀ ਆ 1 ਕਿਲੋਮੀਟਰ ਦੇ ਵਿੱਚ 6900 ਪਰ ਮਾਰਦੀ ਆ। ਉਹਦੀ ਸਪੀਡ ਜ਼ਿਆਦਾ ਹੁੰਦੀ ਆ। ਹਾਂਜੀ ਹੁੰਡਾ ਵਾਲਿਆਂ ਦੇ ਜੀ ਇਹ। ਲੇਕਿਨ ਜਿਹੜੇ ਅਕਸਰ ਉਸਤਾਦ ਜੀ ਤੁਸੀਂ ਇਹ ਵੀ ਸੁਣਿਆ ਹੋਣਾ ਇੱਕ ਬਜ਼ੁਰਗ ਹੈਗਾ ਮਾਸ਼ਾਅੱਲਾ ਮੈਂ ਉਹਦੇ ਕੋਲ ਬੈਠਾ ਵੀ ਆ ਉਹ ਆਪਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਇੱਕ ਐਡਵਾਈਸ ਕਰਦਾ ਸੀ ਮੈਂ ਉੱਡਦੀ ਚਿੜੀ ਤੇ ਪਰ ਗਿਣ ਲੈਂਦਾ। ਹਾਂਜੀ ਸੱਚੀ ਮੁੱਚੀ ਉਸਤਾਦ ਜੀ ਉਸ ਬੰਦੇ ਦਾ ਇੰਨਾ ਐਕਸਪੀਰੀਅੰਸ ਸੀਗਾ। ਉਹ ਦੂਸਰੀ ਚਿੜੀ ਸੀ ਉਸਤਾਦ ਜੀ ਜਿਹੜੀ ਚਿੜੀ ਛਿੱਕੇ ਵਾਲੀ ਨਹੀਂ ਹੁੰਦੀ। ਨਹੀਂ ਉੱਡਦੀ ਚਿੜੀ ਜਿਹੜੀ ਜਾਨਦਾਰ ਚਿੜੀ ਹੈ ਉੱਡਦੀ ਚਿੜੀ। ਮੈਂ ਉਹ ਬਜ਼ੁਰਗਾਂ ਨਾਲ ਬੜੇ ਅੱਛੇ ਮੇਰੇ ਤਲਕ ਬਣ ਗਏ। ਮੈਂ ਕਿਹਾ ਯਾਰ ਮੈਂ ਇਹਦੇ ਕੋਲ ਕੁਲੀਆ ਲਵਾਂ। ਮੈਂ ਉਸਤਾਦ ਜੀ ਉਹਦੀ ਬੜੀ ਖਿਦਮਤ ਕੀਤੀ। ਮੈਂ ਕਿਹਾ ਬਜ਼ੁਰਗੋ ਤੁਸੀਂ ਮੈਨੂੰ ਕਿਹਾ ਕਿ ਉੱਡਦੀ ਚਿੜੀ ਦੇ ਅਸੀਂ ਪਰ ਗਿਣ ਲਈਦੇ ਨੇ ਕਿੰਨੇ ਹੁੰਦੇ? ਕਹਿੰਦਾ 2 ਇੱਕ ਇੱਧਰ ਨੂੰ ਇੱਕ ਇੱਧਰ ਨੂੰ 2 ਪਰ ਹੁੰਦੇ ਸਿਰ ਉੱਡ। ਇਹਦੇ ਮੁਕਾਬਲੇ ਤੇ ਕਾਲੂ ਦੇ ਦਾਦੇ ਨੇ ਕਿਹਾ ਮੈਂ ਉੜਦੀ ਚਿੜੀ ਦੀਆਂ ਬਿੱਠਾਂ ਕੈਚ ਕਰ ਲੈਂਦਾ। ਤਾਜੀ ਵਾਹ ਮੇਰਾ ਜੀ ਵਾਹ, ਸਵਾਲ ਵਾਹ ਕਰ ਜੀ। ਗਏ ਫਿਰ ਯਾਰ ਕੋਈ ਸਵਾਲ ਚੇਂਜ ਕਰ ਯਾਰ ਬਸ। ਚਲੋ ਤਾਜੀ ਨਵਾਂ ਸਵਾਲ ਕਰ ਲੈਨੇ ਤੁਹਾਨੂੰ ਪਤਾ ਮੈਂ ਫੰਬਾ ਅੱਜ ਇਲਮ ਦਾ ਆਇਆ ਹੈ। ਅੱਲਾਹ ਖੈਰ। ਹਾਂ ਚਲੋ ਤਾਜੀ ਦੁਨੀਆ ਦੇ ਸੂਰਜ ਕਿੰਨੇ ਆ? ਇੱਕ ਇੱਕ ਇੱਧਰ ਸਾਇੰਸਦਾਨ ਇੱਧਰ ਤਾਜੀ 38 ਸੂਰਜ ਆ ਉਹ ਕਿੱਦਾਂ ਤੇ 28 ਚੰਦ ਆ। 37 ਤੇਰੀ ਵਾਲਦਾ ਨੇ ਬਣਾਏ ਆ। ਹੈਂ? ਇੱਕ ਸੂਰਜ ਆ ਤੇ ਇੱਕ ਚੰਨ ਵਾ
ਉਹੀ ਘੁੰਮਦਾ ਪੂਰੀ ਦੁਨੀਆ 'ਚ। ਉਹ ਪਾਜੀ ਇਹ ਉਹ ਚੰਦ ਦੱਸਣ ਡਿਆ ਜਿਹੜੇ ਇਹਨੇ ਚੜਾਏ ਆ 38 ਚੜਾਲੇ ਚੰਦ। ਅੱਲਾ ਦੇ ਉਹ ਬੰਦੇ ਹੋ ਜਿੰਨੇ ਗੱਲ ਕੀਤੀ ਆ ਉਹਦੇ ਕੋਲ ਪਹਿਲੇ ਰੀਜ਼ਨ ਤੇ ਪੁੱਛ ਲਓ ਨਾ। ਪਹਿਲੇ ਤੁਸੀਂ ਉਹਨੂੰ ਪੈ ਗਏ ਉਹਨੂੰ ਪੁੱਛੋ ਵੀ ਕਿੱਦਾਂ, ਅਗਰ ਉਹਦੀ ਰੀਜ਼ਨ ਗਲਤ ਹੋਵੇ ਫਿਰ ਉਹਨੂੰ ਕੁਝ ਕਹਿਣਾ ਤੁਸੀਂ। ਹਾਂਜੀ ਉਸਤਾਦ ਜੀ, ਹਾਂਜੀ। ਕਿੱਦਾਂ ਆਵਾਜ਼ ਜੀ, ਕਿੱਦਾਂ ਦੱਸੋ। ਇਹ ਉਸਤਾਦ ਜੀ ਤੁਸੀਂ ਕਦੀ ਦੇਖਿਆ ਦਫ਼ਤਰਾਂ ਦੇ ਵਿੱਚ ਨਕਸ਼ਾ ਪਿਆ ਹੁੰਦਾ ਦਬਾਣਾ ਟੈਪ ਜਿਹਾ? ਆਹੋ ਆਹੋ ਹਾਂ 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 ਹਾਂਜੀ, ਉਹਨੂੰ ਘੁਮਾਓ। ਗਲੋਬ। ਹਾਂਜੀ ਗਲੋਬ। ਉਹ ਇੱਕ ਜਗ੍ਹਾ ਤੇ ਨਹੀਂ, ਉਹਨੂੰ ਤੁਸੀਂ ਇੱਕ ਜਗ੍ਹਾ ਤੇ ਫੁੱਟਬਾਲ ਹੀ ਘੁੰਮਦਾ ਉਸਤਾਦ ਜੀ, ਉਹ ਨਕਸ਼ਾ ਨਹੀਂ। ਹਾਂ ਤੇ ਫਿਰ ਸੂਰਜ ਦਾ ਕਿੱਥੇ ਆ ਗਏ ਇਹਦੇ ਵਿੱਚ? ਉਸਤਾਦ ਜੀ ਮਤਲਬ 38 ਸੂਰਜ ਕੰਮ ਕਰਦੇ 28 ਸੂਰਜਾਂ ਦੇ ਸਾਹਮਣੇ, ਉਹ ਚੰਦਾਂ ਦੇ ਸਾਹਮਣੇ। ਯਾਰ ਫਿਰ ਸਮਝ ਓ ਯਾਰ ਆਇਆ ਕੁਛ? ਹਾਂ ਨਹੀਂ ਗੱਲ ਜਿਹੜੀ ਨਾ ਇਹ ਹੈ ਲੌਜੀਕਲ ਹੀ ਹੈ। ਹਾਂਜੀ ਉਸਤਾਦ ਜੀ ਚਾਈਨਾ ਚ ਓਏ ਇੱਕ ਮਿੰਟ ਕਿਹੜੀ ਲੌਜਿਕ ਵਾਲੀ ਉਸਤਾਦ ਜੀ? ਤੁਸੀਂ ਦੱਸੋ ਨਾ, ਤੁਸੀਂ ਵੀ ਉਹਦੇ ਨਾਲ ਕੋਈ ਲੌਜਿਕ ਭਾਈਜਾਨ ਸਮਝਾਓ ਮੈਨੂੰ, ਦੇਖੋ, ਦੱਸੋ। ਉਹਨੇ ਕਿਹਾ 38 ਸੂਰਜ ਕੰਮ ਕਰਦੇ ਆ ਹਾਂਜੀ ਅੱਛਾ, ਜਿਹੜੇ ਦਫ਼ਤਰਾਂ ਦੇ ਵਿੱਚ ਪਏ ਨਹੀਂ ਹੁੰਦੇ ਉਹ ਗਲੋਬਲ ਮੈਪ। ਯਾਰ ਬੇਸਿਕਲੀ ਪਤਾ ਕੀ ਗੱਲ ਆ, ਉਸਤਾਦ ਜੀ ਨੂੰ ਪਤਾ ਉਹ 1.5-2 ਮਹੀਨੇ ਬਾਅਦ ਆਉਂਦਾ ਵਾ। ਮੈਂ ਹੁਣ ਕਿਸੇ ਤਰੀਕੇ ਨਾਲ ਪ੍ਰੋਟੋਕਾਲ ਦੇ ਕੇ ਪੱਕਾ ਤੇ ਕਰਾਂ, ਐਦਾਂ ਨਹੀਂ ਹੁੰਦਾ ਝੂਠੇ ਜਵਾਬ ਦੇਣੇ ਦੇ ਤਾਂ ਉਹ ਮਿੱਠਾ ਜੀ, ਇੱਕ ਮੇਰੀ ਲੌਜੀਕਲੀ ਗੱਲ ਉਸਤਾਦ ਜੀ। ਉਹ 38 ਸੂਰਜ ਦਫ਼ਤਰ 'ਚ ਪਏ, ਮੈਨੂੰ ਤੇਰੀ ਕੋਈ ਗੱਲ ਦੀ ਸਮਝ ਨਹੀਂ ਉਸਤਾਦ ਜੀ ਆ ਜਿਹੜੀ ਕਹਿੰਦੇ ਦੁਨੀਆ ਘੁੰਮਦੀ ਆ, ਹਾਂ। ਹਾਂਜੀ ਇਹ ਦੁਨੀਆ ਨਹੀਂ ਘੁੰਮਦੀ ਉਸਤਾਦ ਜੀ, ਇਹ 38 ਸੂਰਜ ਘੁੰਮ ਰਹੇ ਆ ਔਰ ਉਹ ਚੰਦ ਏਦਾਂ ਉਹ ਇਹ ਕਿਤੇ ਚੱਕਰ ਹੋ ਰਿਹਾ ਹੈ। ਦੁਨੀਆ ਸਟੇਟ ਉਸਤਾਦ ਜੀ ਉੱਥੇ ਹੀ। ਉਹ ਦੁਨੀਆ ਘੁੰਮ ਰਹੀ, ਦੁਨੀਆ ਤਿੰਨ ਤੇ ਕਰਤੀ ਤੂੰ। ਉਹ ਸੂਰਜ ਹਿੱਲਦੇ ਏਦਾਂ ਘੁੰਮਦੇ ਤੇ ਆਪਾਂ ਨੂੰ ਲੱਗਦਾ ਹੈ। ਓ ਯਾਰ ਬਾਤ ਛੱਡ ਦਿਆ ਕਰ ਯਾਰ। ਅਗਰ ਦੁਨੀਆ ਘੁੰਮ ਰਹੀ, ਦੁਨੀਆ ਛਜਾ ਪਵਾ ਦੇ। ਯਾਰ ਆਹ ਮੌਸਮ ਜਦੋਂ ਖਰਾਬ ਹੁੰਦਾ ਆ ਉਹ ਉਸਤਾਦ ਜੀ, ਉਹ ਸੂਰਜ ਦੀ ਜਿਹੜੀ ਕਹਿੰਦੇ ਤਪਸ਼ ਹੁੰਦੀ ਹੈ ਨਾ, ਉਹ ਵਾਧਾ ਘਟਾ ਹੋ ਜਾਂਦਾ ਹੈ, ਉਦੋਂ ਮੌਸਮ ਚੇਂਜ ਹੋ ਜਾਂਦਾ। ਆ ਗਲੇਸ਼ੀਅਰ ਆ ਜਿਹੜੇ ਗਲੇਸ਼ੀਅਰ ਇਹ ਇੱਥੇ ਕੰਮ ਕਰਦੇ ਸੂਰਜ। ਨਹੀਂ ਮੈਨੂੰ ਗੱਲ ਦਾ ਧੁੱਪ ਦਾ ਵਾਧਾ ਘਾਟਾ, ਤੂੰ ਕਿਤੇ ਸੂਰਜ ਨੂੰ ਡਿੰਬਰ ਲਵਾਤਾ ਵੀ ਉੱਥੇ ਕੋਈ ਬੰਦਾ ਵਾ ਵੀ ਉਹ ਵੱਧ ਘੱਟ ਕਰਨ ਡਿਆ ਧੁੱਪ। ਨਹੀਂ ਗਲੇਸ਼ੀਅਰ ਉੱਤੇ ਠੇਕੇਦਾਰ ਲੱਗਾ ਵਾ ਕੰਮ ਕਰਦੇ ਸੂਰਜ ਤੇ, ਜਾਣਦੇ ਕਿਸੇ ਨੂੰ। ਉਸਤਾਦ ਜੀ ਇਹ ਬਾਤ ਤੇ ਹੁਣ ਚਵਲਾ ਮਾਰਨ ਦਿਆ ਵਾ। ਮੇਰੇ ਇੱਕ ਇਲਮ 'ਚ ਗੱਲ ਆਈ ਆ ਉਸਤਾਦ ਜੀ, ਚਾਈਨਾ ਦੇ ਵਿੱਚ ਇੱਕ ਤੋਤਾ ਵਾ 181 ਜ਼ਬਾਨਾਂ ਬੋਲਦਾ ਉਹ। ਹੈ ਅੱਛਾ ਜੀ, ਸਾਡੇ ਕੋਲ ਇੱਕ ਨਹੀਂ ਬੋਲੀ ਜਾਂਦੀ। ਉਹਦੀ ਇੱਕ ਜ਼ੁਬਾਨ ਹੀ ਨਹੀਂ ਹੈ ਫਿਰ। ਨਹੀਂ ਮਤਲਬ ਜ਼ਬਾਨਾਂ ਕਿਦਾਂ ਬੋਲਦਾ ਵਾ? ਇਹ ਕਿਤੇ ਜਿਹੜਾ ਕਹਿੰਦਾ ਨਾ ਯਾਰ ਇਹ ਤੂੰ ਕਿਸ ਜ਼ਬਾਨ ਦੇ ਨਾਲ ਗੱਲ ਕਰ ਰਿਹਾ, ਇਹ ਬੋਲਦਾ ਵਾ? ਚਲੋ ਉਸਤਾਦ ਜੀ ਨੂੰ ਸਾਰੀਆਂ ਜ਼ਬਾਨਾਂ ਆਉਂਦੀਆਂ, ਦੁਨੀਆ ਦੇ ਜਿੰਨੀਆਂ ਜ਼ਬਾਨਾਂ ਨਾ ਸਾਰੀਆਂ ਜ਼ਬਾਨਾਂ ਆਉਂਦੀਆਂ ਉਹਨੂੰ। ਬੇਸਿਕਲੀ ਉਹਦੇ ਮਾਲਕ ਨੇ ਉਹਨੇ ਇੱਕ ਲਫ਼ਜ਼ ਸਿਖਾਇਆ, ਕਹੋ ਮੀਆਂ ਮਿੱਠੂ 191 ਜ਼ਬਾਨਾਂ 191 ਜ਼ਬਾਨਾਂ, ਉਹ ਏਦਾਂ ਕਹਿੰਦਾ ਵਾ। ਤਾਂ ਜੀ ਉਹ ਤੋਤਾ ਇਹਦੇ ਕਾਲੂ ਦੇ ਨਾਲ ਇੱਕੋ ਜ਼ਬਾਨ ਹੀ ਬੋਲਦਾ ਵਾ, ਉਹ ਜ਼ਬਾਨ ਬਸ, ਉਸ ਤੋਂ ਇਲਾਵਾ ਕੋਈ। ਲੇਕਿਨ ਉਹ ਚਾਈਨਾ 'ਚ ਯਾਰ ਬਾਸ। ਉਹ ਜਿੱਥੇ ਵੀ ਆ ਤੇਰੇ ਨਾਲ ਉਹ ਬੋਲੀਆਂ ਉਹਨੇ ਤੇ ਦੱਸ। ਅੱਛਾ 180 ਬੋਲਦਾ ਵਾ, 181ਵੀਂ ਜਿਹੜੀ ਜ਼ਬਾਨ ਆ ਕਾਲੂ ਨਾਲ ਬੋਲਦਾ ਇਹਨੇ ਉਹ ਵੀ ਵਿੱਚ ਪਾ ਕੇ 181 ਕਰ ਲਈ। 181 ਕਰ ਲਈਆਂ ਤਾਂ ਜੀ। ਉਸਤਾਦ ਜੀ ਰਿਕਾਰਡ ਹੈ ਕਿਸੇ ਕੋਲ ਟੁੱਟਾ ਅਜੇ ਤੱਕ। ਬ੍ਰਾਜ਼ੀਲ ਦੇ ਵਿੱਚ ਨਾ ਕਿਰਮਚੀ ਰੰਗ ਦੇ ਕਬੂਤਰ ਆ। ਹਾਂ, ਹਾਂਜੀ ਪਹਿਲੇ ਤੇ ਕ੍ਰਿਮਚੀ ਦੱਸਣਾ ਕੀ ਹੁੰਦਾ ਹੈ? ਦੱਸੋ। ਕਿਰਮਚੀ ਰੰਗ ਹੁੰਦਾ, ਕਿਰਮਚੀ ਕਿਹੜਾ ਹੁੰਦਾ, ਕਿਸ ਤਰ੍ਹਾਂ ਦਾ ਹੁੰਦਾ, ਕਿਸ ਰੰਗ ਦਾ ਹੁੰਦਾ ਹੈ? ਕਿਰਮਚੀ ਹੁੰਦਾ ਆ, ਉਹ ਮਤਲਬ ਆ ਜਿਹੜੀ ਕਿਰਨ ਨਹੀਂ ਪੈਂਦੀ ਸਵੇਰ ਆਤਸ਼ੀ ਗੁਲਾਬੀ ਟੈਪ। ਆਰਸੀ, ਹਾਂਜੀ ਇਹ ਕਿਹੜਾ ਹੁੰਦਾ ਉਸਤਾਦ ਜੀ? ਆਤਸ਼ੀ ਗੁਲਾਬੀ ਗੁਲਾਬੀ ਦਾ ਮੈਨੂੰ ਪਤਾ, ਆਤਸ਼ੀ ਗੁਲਾਬੀ ਕੀ ਹੁੰਦਾ? ਆਤਸ਼ ਅੱਗ, ਗੁਲਾਬੀ ਨੂੰ ਹੋਰ ਠੀਕ ਹੋ ਗਿਆ। ਗੁਲਾਬੀ ਨੂੰ ਭਖਾ ਲਓ ਚੰਗੀ ਤਰ੍ਹਾਂ, ਓਕੇ, ਮੈਨੂੰ ਅੱਜ ਪਤਾ ਅੱਖਾਂ 'ਚ ਲੱਗਾ। ਪੈਣ ਲੱਗ ਪਵੇ। ਆਤਸ਼। ਤੇ ਜਿਹੜਾ ਕ੍ਰਿਮਚੀ ਹੁੰਦਾ ਹੈ, ਉਹ ਵੀ ਉਦਾਂ ਦੇ, ਉਹਦੇ ਨਾਲ ਉਹ ਤਕਰੀਬਨ ਉਦਾਂ ਦਾ ਹੀ ਹੁੰਦਾ। ਉਸਤਾਦ ਜੀ ਸਾਊਥ ਅਫਰੀਕਾ ਦੇ ਵਿੱਚ ਇੱਕ ਡੱਡੂ ਆ ਜੀ, ਉਹ ਲਾਈਵ ਹੁੰਦਾ ਟਿਕਟੋਕ ਤੇ। ਉਹ ਡੱਡੂ ਕਿਤੇ ਲਾਈਆ ਪਾ ਦਿੱਤਾ ਨਹੀਂ? ਉਹ ਹਰ ਜਗ੍ਹਾ ਤੋਂ ਹੀ ਅੱਜ ਕੱਲ੍ਹ ਆ ਰਹੇ ਨੇ ਬੇਟਾ। ਰਾਤੀ ਵੀ ਇੱਕ ਡੱਡੂ YouTube ਤੇ ਵੀ ਲਾਈਵ ਆਇਆ ਸੀ। ਨਹੀਂ ਉਸਤਾਦ ਜੀ ਏਦਾਂ ਨਾ ਕਿਹਾ ਕਰੋ। ਉਸਤਾਦ ਜੀ ਕੀ ਹੋ ਗਿਆ? ਨਹੀਂ ਮੈਂ ਲਾਈਵ ਆਇਆ। ਪ੍ਰਾਈਮ ਸਿਟੀ ਵਿੱਚ ਇੱਕ ਮੱਝ ਹੈਗੀ ਏ, ਤੁਸੀਂ ਸੁਣਿਆ ਕਿ ਗਾय दूध देती है, भैंस दूध देती है। ਉਹ ਸਾਡੇ ਉੱਥੇ ਪ੍ਰਾਈਮ ਸਿਟੀ 'ਚ ਇੱਕ ਮੱਝ ਏ, ਉਹ ਚਾਹ ਬਣਾ ਕੇ ਦੇ ਦੀਜੇ। ਹਾਂਜੀ ਹਾਂ ਹਾਂਜੀ, ਉਹ ਮਜ਼ਾਕਰਾ ਚ ਇੰਟਰਵਿਊ ਕਰ ਆਉਂਦੀ ਆ। ਨਹੀਂ ਅੱਛੀ ਗੱਲ ਆ ਯਾਰ, ਚਾਹ ਬਣਾ ਕੇ ਦਿੰਦੀ ਉਹ ਆ। ਉਸਤਾਦ ਜੀ ਕੀ ਐਟਮਾਂ ਕਰਨ ਉਹ ਯਾਰ ਐਟਮਾਂ ਨਹੀਂ। ਹਾਰਡ ਹੁੰਦਾ, ਤੁਸੀਂ ਐਵੇਂ ਯਾਨੀ ਕਿ ਕਰਦੇ ਰਹਿੰਦੇ। ਉਸਤਾਦ ਜੀ ਮਲੇਸ਼ੀਆ ਦੇ ਵਿੱਚ ਇੱਕ ਕੁੱਕੜ ਉਹਦੇ ਤੇ ਉਹ ਗਾਰਡਰ ਰੱਖ ਕੇ ਲੈ ਜਾਂਦੇ ਨੇ, ਟੀਅਰ ਗਾਰਡਰ ਆ ਸਾਰਾ ਕੁਝ, ਛੱਤਾਂ ਐਦਾਂ ਹੀ ਅੱਛਾ ਯਾਨੀ ਲੋਡਰ ਕੁੱਕੜ। ਹਾਂਜੀ ਲੋਡਰ ਕੁੱਕੜ ਬਹੁਤ ਅੱਛੇ। ਹਾਂਜੀ ਇਹ ਨਾਮ ਹੈ ਉਹਦਾ। ਇਹ ਦਫ਼ਤਰੋਂ ਜਿਹੜੀ ਕਾਲੂ ਨੇ ਇੱਟ ਲਿਜਾਣੀ, ਉਹ ਕੁੱਕੜ ਤੇ ਲਿਜਾਣੀ ਹੁਣ। ਚਲੋ ਤਾਂ ਜੀ ਉਹ ਸਿਖਾਇਆ ਹੁੰਦੇ ਉਸਤਾਦ ਜੀ। ਜਿਹੜਾ ਤੁਸੀਂ ਫਿਲਮ ਵੇਖੀ ਹੋਣੀ ਆਂਖੇ, ਗੋਵਿੰਦਾ ਸਾਹਿਬ ਦੀ, ਆਹੋ ਹਾਂ ਉਹਦੇ ਵਿੱਚ ਇੱਕ ਬਾਂਦਰ ਹੈਗਾ,
हाँ जो दे उसका भी भला उस ਠੀਕ ਹੈ वो गाना सुनते ਉਹ ਬਾਂਦਰ ਚਿੰਕੀ ਪਾਂਡੇ ਸਾਹਿਬ ਦਾ ਜ਼ਾਤੀ ਬਾਂਦਰ ਹੈ अच्छा जी ਅੱਛਾ ਤੇ ਉਹ ਗੱਡੀ ਚਲਾ ਲੈਂਦਾ ਜੀ वो कहते बिजनेस अच्छा। पार्टनर भी है उन्होंने ਨਹੀਂ ਉਹ ਗੱਡੀ ਹਾਂਜੀ ਚਲਾਉਂਦਾ ਬਾਸ ਸਾਹਿਬ ਹਾਂਜੀ ਬਾਸ ਸਾਹਿਬ ਤਾਜੀ ਹਾਂਜੀ ਉਸਤਾਦ ਉਹ ਕਹਿੰਦੇ 181 ਜ਼ਬਾਨਾਂ ਵਾਲਾ ਤੋਤਾ ਵਾ ਕਾਲੂ ਕੋ ਤੇ ਉਸਤਾਦ ਜੀ ਇੱਕ ਵੀ ਨਹੀਂ ਬੋਲੀ ਜਾਂਦੀ ਭਰਜਾਈ ਅੱਗੇ ਹਾਂ ਮੇਰੇ ਫਿਰ ਤੋਤਾ ਉਹ ਤੋਤਾ ਚੰਗਾ ਇਹਦੇ ਨਾਲ ਉਸਤਾਦ ਬਾਦ ਸਾਹਿਬ ਪੁਲਿਸ ਸਾਇਲੈਂਟ ਸਾਰੇ ਸਾਇਲੈਂਟ ਸਾਜ ਜੀ ਹੁਣ ਪਤਾ ਕੀ ਗੱਲ ਹੈ ਕਰਨ ਦੇ ਝੂਠੇ ਸਵਾਲ ਮੈਂ ਤੁਹਾਨੂੰ ਜੈਨੂਨ ਤੇ ਦੱਸਣ ਲੱਗਾ ਵਾਂ ਰਿਸਰਚ ਕੀਤੀ ਔਰ ਬਾਕਾਇਦਾ ਮੋਰੋਕੋ ਦੇ ਵਿੱਚ ਮੱਝਬਾਜੀ ਉਹ ਮੱਝ ਨੂੰ ਛਾਪਰ ਦਾ ਰੂਲ ਨਹੀਂ ਹੁੰਦਾ ਛਾਪਰ ਦਾ ਰੂਲ ਉਹ ਖਵਾਇਆ ਜਾਂਦਾ ਵਾ ਇੱਕ ਪਾਣੀ ਦੇ ਨਾਲ ਪਾਣੀ ਕੈਮੀਕਲ ਪਾ ਕੇ ਪਾਣੀ ਦੇ ਨਾਲ ਛਾਪਰ ਖਵਾਇਆ ਜਾਂਦਾ ਸਾਰੇ ਜਿਸ ਤਰ੍ਹਾਂ ਹੀ ਮੱਝ ਗੋਇਆ ਦਿੰਦੀ ਗੋਇਆ ਸਾਰਾ ਪੈਕ ਕਿਲੋ ਦੀ ਪੈਕਿੰਗ ਹੋ ਕੇ ਨਿਕਲ ਆਉਂਦਾ ਇੱਕ ਮਿੰਟ हाँ जी ਮੱਝ ਨਾਲ ਕੋਈ ਨਾਰਾਜ਼ਗੀ ਤੇਰੀ ਬਾਸ ਹਾਂਜੀ ਮੇਰੀ ਮੱਝ ਦਾ ਆਫਟਰ ਤੇ ਹਾਲਾਂ ਦੇ ਪੁੱਤ ਤਾਜੀ ਮਿੱਠੇ ਨੂੰ ਇੱਕ ਬੰਦਾ ਕਹਿੰਦਾ ਵੇਖੀ ਮੇਰੀ ਅੱਖ 'ਚ ਕੀ ਪਿਆ ਤਾਜੀ ਉਹਦਾ ਡੇਲਾ ਬਾਹਰ ਕੱਢ ਕੇ ਚੈੱਕ ਕਰਨ ਦਿਆ ਕਹਿੰਦਾ ਯਾਰ ਕੁਛ ਨਹੀਂ ਓਏ ਇਹਨੂੰ ਓਏ ਇੱਕ ਬੰਦੇ ਨੇ ਸਿੰਘਾ- ਕਿਹਾ ਵੇਖੀ ਮੇਰੀ ਅੱਖ 'ਚ ਕੀ ਪਿਆ ਕਹਿੰਦਾ ਇੱਕ ਬੰਦਾ ਪਿਆ ਕਹਿੰਦਾ ਵੀਡੀਓ ਕੋਲ ਪਿੱਛੇ ਪਿਆ ਨਜ਼ਰ ਆਉਂਦੇ ਅੱਖ 'ਚੋਂ ਸਿੰਗਾਪੁਰ 'ਚ ਇੱਕ ਕੁੱਤਾ ਵਾ ਉਹਨੂੰ ਤੇ ਮਾਲਕ ਨੇ ਬੋਲਣਾ ਸਿਖਾਇਆ ਵਾ ਕੀ ਕਹਿੰਦਾ ਉਸ ਨੂੰ ਉੱਠ ਕੇ ਮੀਆਂ ਕੁੱਤੇ ਚੂਰੀ ਖਾਣੀ ਕਹਿੰਦਾ ਰਾਤ ਉਹ ਤਾਂ ਤੋਤੇ ਨੂੰ ਕਹੀਦਾ ਉਸਤਾਦ ਜੀ ਅੱਲਾ ਮਾਫੀ ਤੋਂ ਕਹਿਣਾ ਨਹੀਂ ਚਾਹੀਦਾ ਰੇਗਿਸਤਾਨ ਦੇ ਵਿੱਚ ਨਾ ਇੱਥੇ ਇੱਕ ਊਂਟ ਹੈਗਾ ਉਹਨੇ ਬੰਦਾ ਕਤਲ ਕਰਤਾ होगा तो ਉਹਨੂੰ ਕਹਿੰਦਾ ਸੀ ਬੁੱਲੜ ਊਂਟ ਨੂੰ ਉਹਨੇ ਕਿਤੇ ਬੁੱਲੜ ਗਿਆ ਉਹਦੀ ਛੇੜ ਸੀਗੀ ਉਹਨੇ ਬੰਦਾ ਹੀ ਮਾਰਤਾ ਵੜ ਦਿੱਤਾ ਘਰ ਵੜ ਕੇ ਉਹਨੂੰ ਫੈਰ ਮਾਰੇ ਤੁਸੀਂ ਕਦੇ ਚਿੱਟੇ ਰੰਗ ਦਾ ਕਾਂ ਦੇਖਿਆ ਚਿੱਟੇ हाँ जी साजी देखा मैं ਅਸੀਂ ਦੇਖਿਆ ਲਓ ਜੀ ਉਸਤਾਦ ਜੀ ਬੰਦ ਕਰਤੇ ਅੱਛਾ ਵੀ ਤਾਜੀ ਇਦਾਂ ਅੱਛਾ ਵੀ ਮੈਂ ਅੱਲਾ ਦੀ ਕਸਮ ਹੈ ਮੈਂ ਸੋਚਿਆ ਸੀ ਕਿ ਤੁਸੀਂ ਕਹਿਣਾ ਕਿ ਚਿੱਟੇ ਰੰਗ ਦਾ ਕਾਂ ਤੇ ਨਹੀਂ ਅਸੀਂ ਨਹੀਂ ਦੇਖਿਆ ਤੇ ਮੈਂ ਤੁਹਾਨੂੰ ਅੱਗੋਂ ਕਵਾਂਗਾ ਕਿ ਚਿੱਟੇ ਰੰਗ ਦਾ ਹੁੰਦਾ ਹੀ ਨਹੀਂ ਤੇ ਤੁਸੀਂ ਕਿਤੇ ਦੇਖਣਾ ਮੇਰਾ ਇਹ ਜ਼ੇਨ ਸੀ ਲੇਕਿਨ ਤੁਸੀਂ ਵੀ ਮੈਂ ਸਦਕੇ ਜਾਵਾਂ ਤੁਹਾਡੇ ਵੀ ਮੈਂ ਕਿਹਾ ਤੁਸੀਂ ਚਿੱਟੇ ਰੰਗ ਦਾ ਕਾਂ ਦੇਖਿਆ ਤੁਸੀਂ ਕਿਹਾ ਹਾਂਜੀ ਅਸੀਂ ਦੇਖਿਆ ਇਹ ਉਹ ਹਿਸਾਬ ਆ ਜਿਹੜਾ ਇੱਕ ਪਿਓ ਫੋਨ ਕਰਦਾ ਆਪਣੇ ਯਾਰ ਘਰ ਸੁੱਤਾ ਹੁੰਦਾ ਤੇ ਉਹ ਫੋਨ ਕਰਦਾ ਕਹਿੰਦਾ ਓਏ ਮੇਰਾ ਮੁੰਡਾ ਕਹਿੰਦਾ ਹਾਂਜੀ ਹਾਂਜੀ ਚਾਚੂ ਜੀ ਇੱਧਰ ਹੀ ਆ ਸੁੱਤਾ ਹੀ ਸਾਡੇ ਕੋਲ ਸੁੱਤਾ ਦੂਜੇ ਨੂੰ ਫੋਨ ਕਰਦਾ ਕਹਿੰਦਾ ਓਏ ਮੇਰਾ ਮੁੰਡਾ ਕਹਿੰਦਾ ਹਾਂਜੀ ਇੱਧਰ ਆ ਚਾਚੂ ਉਧਰ ਵਾਸ਼ਰੂਮ ਗਿਆ ਤੇ ਉਹ ਘਰ ਸੁੱਤਾ ਹੁੰਦਾ ਉਹਦੇ हाँ जी ਹਾਂਜੀ ਇਹ ਉਹ ਹਿਸਾਬ ਆ ਵੀ ਮੈਂ ਕਿਹਾ ਚਿੱਟੇ ਰੰਗ ਦਾ ਕਾਂ ਵੇਖਿਆ ਹਾਂਜੀ ਹਾਂਜੀ ਅਸੀਂ ਵੇਖਿਆ ਜੀ ਅਸੀਂ ਵੇਖਿਆ ਹੈਗਾ ਵਾ ਕਨਫਰਮ ਹੈ ਤੁਹਾਨੂੰ ਬੰਦ ਕਰਤਾ ਗੱਲ ਬਾਤ ਉਸਤਾਦ ਜੀ ਦੀ ਚਲੋ ਸਾਜੀ ਕੈਲੀਫੋਰਨੀਆ ਦੇ ਵਿੱਚ ਇੱਕ ਹਾਥੀ ਆ ਉਹਨੇ ਅੱਗੇ ਸੁੰਡ ਦੇ ਝਾੜੂ ਬੰਨਿਆ ਛੱਤਾਂ ਸਾਫ਼ ਕਰਦਾ ਉੱਥੇ ਪੈਸੇ ਲੈ ਕੇ ਹਾਂ ਹਾਂ ਹੈਗਾ ਵਾ ਓਏ ਆਹੋ ਆ ਸਹੀ ਆ ਯਾਰ ਇਹ ਵੈਸੇ ਬੜਾ ਕੰਮ ਆ ਤਾਜੀ ਉਹ ਮਿਹਨਤ ਕਸ਼ ਹਾਥੀ ਆ ਉਹ ਕਹਿੰਦਾ ਮੈਂ ਆਪਣੇ ਬਰਬੂਤੇ ਤੇ ਖਾਣਾ ਪੀਣਾ ਜੋ ਵੀ ਵੈਸੇ ਨਾ ਅਸੀਂ ਇਹ ਕਾਰੋਬਾਰ ਕਰ ਸਕਦੇ ਹਾਂ ਕਿ ਅਸੀਂ 2 ਹਾਥੀ ਲਈਏ ਹਾਂਜੀ ਉਹਦੀ ਸੁੰਡ ਤੇ ਅਸੀਂ ਅੱਗੇ ਬੰਨੀਏ ਝਾੜੂ ਉਹ ਜਾਲੇ ਲਾਇਆ ਕਰੇ 1000 ਰੁਪਇਆ ਲਿਆ ਕਰੇ ਇੱਕ ਘਰ ਦਾ ਐਦੇ ਤੇ ਤਾਜੀ ਇੱਕ ਹਾਥੀ ਸੁੰਡ ਦੇ ਵਿੱਚ ਕਲੀ ਭਰ ਕੇ ਤੇ ਕੰਧਾਂ ਤੇ ਛਿੜਕਦਾ ਉਹ ਕਲੀ ਹੋ ਜਾਂਦੀ ਆ ਯਾਰ ਹਾਥੀ ਦੀ ਸੁੰਡ ਕੋ ਬੜੇ ਕੰਮ ਲੈ ਜਾ ਸਕਦੇ ਵੈਸੇ ਸਹੀ ਗੱਲ ਉਸਤਾਦ ਜੀ ਉਸਤਾਦ ਜੀ ਦਾ ਫੇਕ ਨਿਊਜ਼ ਆ ਸੱਚੀ ਗੱਲ ਦੱਸਾਂਗਾ ਸੀਰੀਅਸਲੀ ਆਪਣਾ ਤੁਰਕਮਨਸਤਾਨ ਦੇ ਵਿੱਚ ਕਿੰਗ ਕੋਬਰਾ ਵਾ ਉਹ ਆਪਣਾ ਇੰਜ ਕਰਕੇ ਫੰਡ ਪੁੱਠਾ ਕਰਕੇ ਨਾ ਉਹਦੇ ਵਿੱਚ ਸਾਰੇ ਸੌਦੇ ਸੁਦੇ ਭੀਖ ਮੰਗਦਾ ਜਿਨ ਕਿ ਚੀਜ਼ਾਂ ਚੂਜ਼ਾਂ ਪਾਉਂਦਾ ਇੰਜ ਕਰਕੇ ਮੰਗੋਗੇ ਮੰਨੋਗੇ ਤੁਸੀਂ ਕਸ਼ਕੋਲ ਟੈਪ ਬਣਾ ਲੈਂਦਾ ਫੰਡ ਦਾ ਇੰਜ ਕਰਕੇ ਮੰਗਦਾ ਵਾ ਤਾਜੀ ਮਿੱਠੇ ਦੇ ਵੀ ਹਾਥੀ ਤੇ ਲਿਆ ਉਹ ਇੰਨੀਆਂ ਚੀਜ਼ਾਂ ਸੁਣਨ ਚੁੱਕਦਾ ਸੀ ਇੰਨੇ ਅੱਗੋਂ ਬੰਨੀ ਦਲਵੇਟ ਕੇ ਉਹਦੇ ਤੇ ਛਾਪਰ ਚੜਾ ਕੇ ਉਧਰ ਬੜਾ ਚੜਾਈਆਂ ਕਹਿੰਦਾ ਇਹ ਹਟਦਾ ਨਹੀਂ ਇਹਦਾ ਹਾਥੀ ਬਾਜ਼ਾਰ ਚ ਵੜਦਾ ਸੀ ਉਹ ਤਾਜੀ ਸ਼ੀਟਲ ਥੱਲੇ ਤੁਰਦੇ ਫਿਰ ਚਲ ਅੱਲਾ ਇਹਦਾ ਹਾਥੀ ਬਾਜ਼ਾਰ 'ਚ ਵੜਦਾ ਸੀ ਲੋਕੀ ਹੱਥ ਨਾਲ ਓਏ ਅੱਗੇ ਹੋ ਜਾ ਓਏ ਨਿਕਲ ਜਾ ਅੱਗੇ ਹੋ ਜਾ ਇੱਧਰ ਨੂੰ ਹੱਥ ਮਾਰੀ ਚੱਲ ਉਸਤਾਦ ਜੀ ਬੜਾ ਕਾਰੋਬਾਰ ਹੈ ਹਾਥੀ ਦਾ ਹਾਂਜੀ ਤਾਜੀ ਬਈ ਫੈਸਲ ਕੋ ਵੀ ਹਾਥੀ ਸੀ ਪਰ ਉਹਦੀ ਅੱਧੀ ਸੁੰਡ ਨਸੀ ਕੰਮ ਕਰਦੀ ਕਿਉਂ ਉਸਤਾਦ ਜੀ ਕਿਤੇ ਗਲੀ 'ਚ ਥੱਲੇ ਰੱਖ ਕੇ ਸੁੱਤਾ ਉੱਤੋਂ ਹੀ ਹਾਮਾ ਲੰਘ ਗਿਆ ਤਾਜੀ ਉਹ ਏਦਾਂ ਹੀ ਰਹਿੰਦੀ ਸੀ ਸੁੰਡ ਯਾਰ ਇਹ ਕੈਸੀ ਗੱਲ ਆ ਕਹਿੰਦਾ ਇਹ ਅੱਧੀ ਸੁੰਡ ਨਹੀਂ ਸੀ ਕੰਮ ਕਰਦੀ ਯਾਰ ਸਾਜੀ ਬਾਸ ਨੇ ਨਾ ਇੱਕ ਹਾਥੀ ਦੀ ਨਾ ਨੱਕ ਮੜਾ ਕੇ ਦੇ ਵਿੱਚ ਨਥਰੀ ਪਾਈ ਵੱਡੀ ਸਾਰੀ ਆਹੋ ਹਾਥੀ ਇਹਦਾ ਵਿਚਾਰਾ ਆਪੇ ਹੀ ਕੰਮ-ਕੁੰਮ ਕਰਕੇ ਆਪੇ ਹੀ ਆਪਣਾ ਲੰਗਰ ਕਮਾਉਂਦਾ ਸੀ ਇਹਦੇ ਕੋਲ ਤਾਂ ਪੂਰਾ ਹੀ ਨਹੀਂ ਸੀ ਹੁੰਦਾ
ਸਹੀ ਗੱਲ। ਉਸਤਾਦ ਜੀ ਮਿੱਠੇ ਅਬਾਸ ਕੋ ਵੀ ਇੱਕ ਹਾਥੀ ਸੀ ਉਸਤਾਦ ਜੀ, ਇਹਨੇ ਉਹਦੀ ਸੁੰਡ ਵੱਢ ਕੇ ਨਾ ਥੱਲੇ ਲੋਹਾ ਲਵਾ ਕੇ ਉਹਦਾ ਗੁਰਮਟ ਬਣਾਇਆ ਹੋਇਆ ਹੈ। ਉਹ ਜਿਹੜਾ ਜ਼ਾਇਆ ਕਰਤਾ। ਉਸਤਾਦ ਜੀ ਬਾਸ ਇਹਦੇ ਕੋਲ ਆਬਾਸ ਦਾ ਹਾਥੀ ਵਿਚਾਰਾ, ਆਬਾਸ ਦਾ ਹਾਥੀ ਵਿਚਾਰਾ ਤੇ ਯਾਰ ਤੁਸੀਂ ਇਹਨੂੰ ਸਵੇਰੇ ਸਵੇਰੇ ਜਾਓ ਨਾ ਤੇ ਘੰਟਾ ਘਰ ਮਜ਼ਦੂਰਾਂ ਦੇ ਵਿੱਚ ਬੈਠਾ ਹੁੰਦਾ। ਉਸਤਾਦ ਜੀ ਅਬਾਸ ਦਾ ਹਾਥੀ ਸੀ, ਅਬਾਸ ਨਾ ਉਹਦਾ ਲੱਕ 'ਚ ਏਡਾ ਕੇਲ ਠੋਕਣ ਡਿਆ। ਮੈਂ ਕਿਹਾ ਇਹ ਕੋ ਠੋਕਣ ਡਿਆ? ਕਹਿੰਦਾ ਯਾਰ ਉਹ ਸੁੰਡ ਨਾਲ ਦੀ ਇਕੱਠੀ ਨਹੀਂ ਹੁੰਦੀ, ਇਕੱਠੀ ਕਰਕੇ ਤੇ ਲਮਕਾਉਣੀ ਹੁੰਦੀ ਆ। ਕੇਲ ਨਾਲ ਲਮਕਾਉਂਦੇ ਦਾ। ਉਸਤਾਦ ਜੀ ਬਾਸਕੋ ਨੇ ਇੱਕ ਹਾਥੀ ਸੀਗਾ, ਇਹਨੇ ਸੁੰਡ ਕੱਟ ਕੇ ਤੇ ਮਕਰਾਂਤੀ ਤੋਂ ਲਾਇਆ ਤੇ ਲੋਹਾ ਲੱਭਦਾ ਤੇ ਮੱਲਿਆਂ 'ਚ। ਕਾਲੂ ਨੇ ਹਾਥੀ ਲੈ ਲਿਆ ਤਾਂ ਜੀ, ਉਹਨੂੰ ਇੰਨੀ ਲੱਸੀ ਪਿਲਾਈ ਉਹ ਸਾਰੀ ਦਿਹਾੜੀ ਸੁੰਡ ਚੋਂਦਾ ਹੀ ਰਿਹਾ। ਅਬਾਸ ਦਾ ਹਾਥੀ ਸੀ ਜਿਹੜਾ ਉਸਤਾਦ ਜੀ, ਇਹਨੇ ਉਹਦਾ ਕੰਨ ਲਾ ਕੇ ਨਾ ਉੱਤੇ ਸੋਟੀ ਲਾ ਕੇ ਉਹਨੂੰ ਪਖਾ ਬਣਾ ਲਿਆ। ਨਹੀਂ ਉਸਤਾਦ ਜੀ ਅਬਾਸ ਨਾ ਬੜਿਆ ਹਾਥੀ ਦੇ ਸੁੰਡ ਦੇ ਟੇਬਲ ਬੈਠਣਾ। ਮੈਂ ਕਿਹਾ ਆ ਕੀ ਹੋਇਆ? ਕਹਿੰਦਾ ਯਾਰ ਲੀਕ ਹੋ ਗਈ ਹੈ। ਯਾਰ ਕੀ ਬਗੈਰਤੀ ਹੈ ਯਾਰ, ਵੈਸੇ ਤੁਹਾਡੀ ਕਸਮ। ਉਹ ਨਹੀਂ ਉਸਤਾਦ ਜੀ ਯਾਰ ਵੈਸੇ ਉਹਦੀ ਸੁੰਡ ਕੋ ਬੜਾ ਕੰਮ ਲਿਆ ਜਾ ਸਕਦਾ। ਅਸੀਂ ਤੇ ਉਹਨੂੰ ਚੁਕਨਾਇਦਰ ਬਣਾਇਆ ਸੁੰਡ ਨਾਲ। ਅੱਲਾ ਖੈਰ ਕਰੇ, ਸੁੰਡ ਨਾਲ 5 ਰੁਪਏ ਫੜ ਕੇ ਮਾਲਕ ਨੂੰ ਫੜਾਈ ਜਾਂਦਾ। ਹਾਂਜੀ ਆ ਮਿੱਠੇ ਨੇ ਵੀ ਹਾਥੀ ਲਿਆ, ਉਹਦੀ ਅੱਧੀ ਸੁੰਡ ਵੱਢੀ ਗਈ ਅੱਗੋਂ। ਕਿਉਂ? ਉਹ ਕਿਤੇ ਕਿਉਂ? ਸੁੱਤਾ ਪਿਆ ਕਿਤੇ ਖੁਰਕਣ ਲੱਗਾ ਤਾਂ ਜੀ ਅੱਧੀ ਪੱਖੇ 'ਚ ਆ ਗਈ। ਇੰਡੋਨੇਸ਼ੀਆ ਦੇ ਵਿੱਚ ਬਾਂਦਰ ਉਸਤਾਦ ਜੀ ਦਿਹਾੜੀਆਂ ਤੇ ਜਾਂਦੇ ਜੇ। ਹੈ ਉਹ ਭਰਾਵਾ ਉਹ ਤੂੰ ਚਾਹ ਕੇ ਵੇਖ ਲੈ, ਸਵੇਰੇ ਸਵੇਰੇ ਉਹ ਡੱਬਾ ਲੈ ਕੇ ਬੁਰਸ਼ ਲੈ ਕੇ ਵਿਚਾਰੇ ਚੌਂਕਾਂ 'ਚ ਬੈਠੇ ਹੁੰਦੇ ਆ। ਉਹ ਇੱਥੇ ਵੀ ਜਾਂਦੇ ਆ, ਆਹੋ। ਇੱਥੇ ਵੀ ਜਾਂਦੇ ਆ। ਕਾਲੂ ਦਾਸ ਤੇ ਛੋਟਾ ਭਾਈ ਜਾਂਦਾ ਨਹੀਂ। ਉਹ ਨਹੀਂ ਯਾਰ, ਉਹ ਇੰਡੋਨੇਸ਼ੀਆ ਵਾਲੇ ਨੇ ਟ੍ਰੇਨ ਇੰਡੋਨੇਸ਼ੀਆ ਕੀਤੇ ਦੀ ਗੱਲ ਬਾਂਦਰ ਹੋ ਗਈ। ਉਸਤਾਦ ਜੀ। ਬਿਲਡਿੰਗਾਂ ਉਹ ਰੰਗ ਕਰਦੇ ਨੇ ਉਸਤਾਦ ਜੀ, ਉਹ ਫਿਰ ਸ਼ੀਸ਼ੇ ਸਾਫ਼ ਕਰਦੇ ਨੇ। ਬੜੀਆਂ ਦਿਹਾੜੀਆਂ ਲਾਉਂਦੇ ਨੇ ਉਸਤਾਦ ਜੀ ਬਾਂਦਰ। ਤਾਂ ਜੀ ਬਈ ਫੈਸਲ ਸੁੰਡ ਤੋਂ ਬਗੈਰ ਵਾਲਾ ਹਾਥੀ ਲਾਇਆ। ਮੈਂ ਕਿਹਾ ਇਹ ਕੀ? ਕਹਿੰਦਾ ਇਹ ਖੰਡਾ ਵਾ। ਇਹ ਵੀ ਸੁੰਡ ਤੋਂ ਬਗੈਰ ਵਾਲਾ ਹਾਥੀ ਲਾਇਆ। ਮੈਂ ਕਿਹਾ ਇਹ ਕਿਉਂ ਲੈ ਕੇ ਆਇਆ? ਕਹਿੰਦਾ ਅੱਧੀ ਕੀਮਤ ਤੇ ਮਿਲਿਆ। ਨਹੀਂ ਅਬਾਸ ਕਹਿੰਦਾ ਕਹਿੰਦਾ ਸੁੰਡ ਖੰਡਾ। ਲੈ ਕੇ ਆਉਂਦੇ। ਮੈਂ ਕਿਹਾ ਹਾਥੀ ਲਿਆ। ਕਹਿੰਦਾ ਭਾਈ ਕਸਟਮਰ ਬਹੁਤ ਪੈਣ ਡਿਆ ਸੀ। ਤਾਂ ਜੀ ਮਿੱਠਾ ਪੀਲੇ ਰੰਗ ਦਾ ਹਾਥੀ ਲਾਇਆ। ਮੈਂ ਕਿਹਾ ਇਹ ਕੀ? ਕਹਿੰਦਾ ਇਹ ਬਾਲਸਾ ਲਿਆ ਦਾ। ਉਹਦੀ ਸੁੰਡ ਲਾ ਕੇ ਉਹਦਾ ਬਜ਼ੂਕਾ ਬਣਾਤਾ ਡੂਸੋ। ਤਾਂ ਜੀ ਇਹ ਮਿੱਠੇ ਨੂੰ ਇੱਕ ਵਾਰਡਿੰਗ ਵਾਲੇ ਨੇ ਖਿਲਾ ਦਿਆ। ਕਿਨੇ? ਵਾਰਡਿੰਗ ਵਾਲੇ ਨੇ ਉਹ ਕਹਿੰਦਾ- ਕੌਣ ਹੁੰਦਾ? ਉਹ ਵਾਰਡਨ ਵਾਲਾ। ਵਾਰਡਨ ਵਾਲਾ। ਹਾਂਜੀ ਉਹ ਵਾਰਡ, ਉਹ ਜਿਹੜੇ ਚਲਾਨ ਕਰਦੇ ਉਸਤਾਦ ਜੀ। ਉਹ ਵਾਰਡਿੰਗ ਵਾਲੇ ਜਿਹੜੇ ਵਾਰਡਿੰਗ ਨਹੀਂ ਕਰਦੇ। ਤਾਂ ਜੀ ਮਿੱਠੇ ਨੂੰ ਉਹਨੇ ਖਿਲਾ ਰਿਹਾ। ਉਹ ਕਹਿੰਦਾ ਤੇਰਾ ਹੈਲਮਟ। ਕਹਿੰਦਾ ਭਾਜੀ ਮੈਂ ਬਾਲਰ ਆ। ਇਹ ਬਹੁਤ ਅਬਾਸ ਉਸਤਾਦ ਜੀ ਘਰ ਬੈਠੇ 'ਚ ਬਹਿ ਕੇ ਫਿਲਮ ਦੇਖਣ ਦੇ, ਉਹ 'ਚ ਕਤਲ ਹੋਇਆ ਤੇ ਬੈਠੇ 'ਚ ਪੀਲੇ ਰਿਬਨ ਬੰਨਣ ਦਿਆ ਪੁਲਿਸ ਵਾਲੇ। ਕਿਤੇ ਕਤਲ ਹੋਇਆ। ਤਾਂ ਜੀ ਕਾਲੂ ਪੈਰ ਖਲੋਤਾ ਤੇ ਨਾਲ ਨਿਆਣਾ ਵੀ ਚੁੱਕਿਆ ਹੈ। ਆ ਓਏ ਬਾਸ ਉਹ ਵੀ ਕਰ ਯਾਰ। ਤੂੰ ਰੱਖਤਾ ਵਾਈਡ ਦਾ। ਯਾਰ ਇਹ ਕੈਸਾ ਜ਼ਰਾ ਜ਼ੇਨ ਚ ਲਿਆਓ ਕਿ ਪਾਕਿਸਤਾਨੀ ਟੀਮ ਦਾ ਇੰਡੀਆ ਦੇ ਨਾਲ ਜਾਂ ਕਿਸੇ ਦੇ ਨਾਲ ਜਾਂ ਵੱਡਾ ਮੈਚ ਹੋ ਰਿਹਾ ਤਾਂ ਪੈਰ ਨੇ ਛੋਟਾ ਮੁੰਡਾ ਵੀ ਚੁੱਕੇ ਆਇਆ ਕਰਕੇ ਨਾਲ ਉਹਨੂੰ ਇੰਜ ਵੀ ਕਰ ਰਹੇ। ਉਸਤਾਦ ਜੀ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਲੱਗਦੀ। ਚਲੋ ਉਹ ਹੋਰ ਕੋਈ ਗੱਲ ਕਰ ਲਓ ਫਿਰ। ਨਹੀਂ ਮੈਚ ਦੇ ਦੌਰਾਨ ਅਸੀਂ ਬੜੇ ਜਜ਼ਬਾਤੀ ਹੋ ਜਾਂਦੇ ਹਾਂ ਜਦੋਂ ਸਾਡੀ ਟੀਮ ਹਾਰਦੀ ਏ ਜਾਂ ਜਿੱਤਦੀ ਏ। ਕਈ ਲੋਕ ਟੀਵੀ ਤੋੜ ਦਿੰਦੇ ਨੇ। ਇਹ ਕੀ ਲੌਜੀਕ ਹੈ ਉਸਤਾਦ ਜੀ? ਟੀਵੀ ਤੋੜਨ ਨਾਲ ਕੀ ਹੋ ਜਾਏਗਾ? ਗੁੱਸੇ ਨਾਲ ਤੋੜ ਦਿੰਦੇ ਜਜ਼ਬਾਤੀ ਹੈ ਨਾ, ਪਏ। ਜਜ਼ਬਾਤ ਆ ਯਾਰ ਉਹਨਾਂ ਦੇ ਬਸ ਨਹੀਂ। ਉਹਨਾਂ ਨੇ ਉਹ ਐਗਜ਼ਾਸਟ ਉਹ ਹੁੰਦੇ ਨੇ ਨਾ ਜ਼ਿਆਦਾ ਜਦੋਂ ਤੇ ਰਾਤੀ ਫਿਰ ਉਹਨਾਂ ਨੇ ਐਗਜ਼ਾਸਟ ਹੋਣਾ ਹੁੰਦਾ ਨਾ ਅੰਦਰੋਂ, ਉਹਨੂੰ ਇੱਕਦਮ ਉਹਦਾ ਤਰੀਕਾ ਹੁੰਦਾ ਤੇ ਉਹ ਉਹਨੂੰ ਕੱਢਣਾ ਹੁੰਦਾ ਕਿਸੇ ਤਰੀਕੇ ਨਾਲ। ਉਹ ਜਿਹੜਾ ਅੰਦਰ ਇੱਕ ਹੁੰਦਾ ਸਿਸਟਮ, ਹੁਣ ਜਜ਼ਬਾਤ ਜਿਹੜੇ ਹੁੰਦੇ ਨੇ, ਠੀਕ ਹੋ ਗਿਆ। ਇਮੋਸ਼ਨਲ ਜਿਹੜੇ ਹੋਏ ਹੁੰਦੇ ਨੇ, ਜਾਂ ਇੱਕ ਜਿਹੜਾ ਗੁੱਸਾ ਚੜਿਆ ਹੁੰਦਾ ਉਹਨੂੰ ਕਿਸੇ ਤਰੀਕੇ ਨਾਲ ਕੱਢਣਾ ਹੁੰਦਾ ਨਾ, ਉਹਨੂੰ ਐਗਜ਼ਾਸਟ ਕਰਨਾ ਹੁੰਦਾ। ਤੇ ਉਹਦੇ ਲਈ ਫਿਰ ਉਹ ਜੋ ਕਈ ਬੰਦੇ ਚੁੱਪ ਕਰ ਜਾਂਦੇ ਨੇ, ਕਈ ਕਿਸੇ ਨੂੰ ਕੁੱਟ ਦਿੰਦੇ ਨੇ, ਕਈ ਟੀਵੀ ਤੋੜ ਦਿੰਦੇ ਨੇ। ਉਸਤਾਦ ਜੀ ਭਾਈ ਫੈਸਲ ਨੇ ਵੀ ਟੀਵੀ ਤੋੜਿਆ ਤੇ ਉਹਨੂੰ 2 ਮਹੀਨੇ ਜੇਲ੍ਹ 'ਚ ਰਹਿ ਕੇ ਆਉਣਾ ਪਿਆ। ਕਿਉਂ? ਇਹਨੇ ਚਾਹ ਦਾ ਤੋੜਤਾ ਸੀ। ਉਹ ਕਹਿੰਦਾ ਤੂੰ ਬੁਲਾ ਕੇ ਚਲੋ ਜਰਾ ਹੈ। ਮੇਰੇ ਕੋਲ 2 ਵਾਰਾਂ ਦਾ ਕਹਿ ਕੇ ਟੀਵੀ ਤੋੜ ਗਿਆ। ਨਹੀਂ ਉਸਤਾਦ ਜੀ ਸੱਚੀ ਮੁੱਚੀ ਜਜ਼ਬਾਤ ਆ। ਹੁਣ ਰਾਤੀ ਮੈਂ ਫਿਲਮ ਵੇਖ ਰਿਹਾ ਉਸਤਾਦ ਜੀ, ਇੱਕ ਮਹਿੰਦੀ। ਓਏ ਤੁਸੀਂ ਉਸਤਾਦ ਜੀ ਉਹ ਗਾਣਾ ਸੁਣਨਾ ਮੈਡਮ ਅੰਜਮਨ ਦਾ, ਵੇਖ ਮੈਂ ਮਹਿੰਦੀ ਹਾਏ। ਲੈ ਕੇ ਆ ਗਈ। ਉਸਤਾਦ ਜੀ ਬੰਦਾ ਰੋਣ ਲੱਗ ਪੈਂਦਾ ਆ। ਸਹੀ ਗੱਲ। ਉਸਤਾਦ ਜੀ ਮੈਂ ਮੇਰੀਆਂ ਅੱਖਾਂ ਨਾਲ ਨਮ ਹੋ ਗਈਆਂ। ਇਹ ਮੈਨੂੰ ਸਮਝ ਨਹੀਂ ਲੱਗੀ ਮੇਰੀਆਂ ਅੱਖਾਂ ਕਿਉਂ ਨਮ ਹੋਈਆਂ ਉਸਤਾਦ ਜੀ। ਹਾਏ ਹਾਏ। ਹਾਏ ਨਾ ਮੈਡਮ ਅੰਜਮਨ ਨਾਲ ਮੇਰਾ ਕੋਈ ਰਿਲੇਸ਼ਨ, ਨਾ ਅਫਜ਼ਾਲ ਸਾਹਿਬ ਨਾਲ ਕੋਈ ਰਿਸ਼ਤਾ, ਨਾ ਮੈਡਮ ਦੂਸਰੇ ਸੰਗੀਤਾ ਦੇ ਨਾਲ। ਲੇਕਿਨ ਮੈਂ ਬੜਾ ਇਮੋਸ਼ਨਲ ਹੋ ਗਿਆ ਉਸਤਾਦ ਜੀ। ਫੀਲਿੰਗ ਹੁੰਦੀ ਭਾਈ ਫੈਸਲ, ਫੀਲਿੰਗ। ਫੀਲਿੰਗ ਨਹੀਂ, ਬੇਸਿਕਲੀ ਇਹ ਸਾਲ ਪਹਿਲੇ ਖੁਸਰੇ ਸੀ। ਇਹਨਾਂ ਨੇ ਕਿਹਾ ਯਾਰ ਇਹ ਪ੍ਰੋਗਰਾਮ ਮੇਰੇ ਹੱਥੋਂ ਨਿਕਲ ਗਿਆ, ਉਹ ਤਾਂ ਕਰਕੇ ਰੋਣ ਲੱਗ ਗਏ। ਨਹੀਂ ਉਸਤਾਦ ਜੀ ਮੈਂ ਬੜਾ ਮੁਤਾਸਰ ਹਾਂ ਫਿਲਮ ਇੰਡਸਟਰੀ ਤੋਂ। ਮੈਂ ਹੁਣ ਇੱਕ ਜਗ੍ਹਾ ਤੇ ਪੜ੍ਹਨ ਡਿਆ ਕਿ ਪੁਰਾਣੇ ਦੌਰ ਦੇ ਵਿੱਚ ਉਸਤਾਦ ਜੀ ਤੁਸੀਂ ਬਲੈਕ ਐਂਡ ਵਾਈਟ ਫਿਲਮਾਂ ਵੇਖ ਲਓ। ਹੀਰੋਇਨ ਦੇ ਘਰ ਪਿਆਨੋ ਮੇ
ਤੇ ਵਜਾਣਾ ਗਰੀਬ ਜਿਹੜਾ ਹੀਰੋ ਹੈ ਨਾ ਉਹਨੂੰ ਵਜਾਣਾ ਆਉਂਦਾ ਹੈ। ਓਏ ਸੱਚੀ ਮੁੱਚੀ ਉਸਤਾਦ ਜੀ, ਇਹ ਬੜੀ ਵੱਡੀ ਲੌਜਿਕ ਹੈ। ਹਾਂ ਸਸਪੈਂਸ ਹੈਗਾ ਉਸ ਫਿਲਮ ਦਾ, ਸਹੀ ਗੱਲ। ਬੜੀ ਖੂਬਸੂਰਤ ਗੱਲਾਂ ਸੀਗੀਆਂ ਉਸਤਾਦ ਜੀ ਫਿਲਮ ਇੰਡਸਟਰੀ ਦੀਆਂ। ਤਾਜੀ ਬਈ ਫੈਸਲ ਡਰਾਉਣੀ ਫਿਲਮ ਵੇਖਣ ਦਿਆ ਤੇ ਨਾਲ ਖੀਰ ਖਾਣ ਦਿਆ। ਆਹ ਮਿੱਠਾ ਵੀ ਡਰਾਉਣੀ ਫਿਲਮ ਵੇਖਣ ਡਿਆ, ਨਾਲ ਤਸਵੀਰ ਵੀ ਕਰਨ ਡਿਆ, ਪੜ੍ਹਾਈ ਵੀ ਕਰੀ ਜਾਂਦੇ ਆ। ਭਾਈ ਫੈਸਲ ਸਲਤਾਰ ਦੀ ਫਿਲਮ ਦੇਖਣ ਦੇ ਸਲਤਾਰ ਹੀ ਸਾਨੇ ਕਿ ਓਏ ਡੇਰੇ ਤੇ ਆਣ ਲਗਾਈ ਤੇ ਉੱਠ ਕੇ ਤੁਰ ਪਏ, ਕਹਿੰਦੇ ਚਲੋ ਉੱਥੇ ਮਿਲਦੇ ਚੱਲ ਕੇ ਵੀ ਉਹਨੇ ਵੈਸੇ ਫਿਲਮ ਚ ਕਿਹਾ ਵਿਚਾਰੇ ਨੇ ਚੱਲ ਫਿਲਮ 'ਚ ਗਿਆ, ਫਿਰ ਇੰਜ ਮੈਂ ਵੀ ਕਰ ਲਾਂਗਾ, ਇਹਨੂੰ ਵੀ ਕਿਹਾ ਡੇਰੇ ਤੇ ਆ, ਕਹਿੰਦਾ ਮੈਂ ਨਹੀਂ ਆਣਾ, ਮੇਰੇ ਅੱਬੂ ਕਹਿੰਦੇ ਸੀ ਸਿੱਧਾ ਘਰ ਆਈ। ਨਹੀਂ ਵੇਦਾ ਤੇ ਕਾਲੂ ਫਿਲਮ ਦੇਖਣਾ ਸਦਾਈ ਸਾਨੇ ਕਿ ਓਏ ਮੈਂ ਆ ਰਿਹਾ ਹੀ ਤੇ ਘਰ ਫੋਨ ਕਰਕੇ ਬੇਨ ਕਹਿੰਦੇ ਕੁੰਡਾ ਲਾ ਲਾ ਇੱਧਰ ਆਉਣ ਡਏ ਆ। ਯਾਰ ਮੈਨੂੰ ਅੱਛਾ ਨਹੀਂ ਤੇ ਉਹ ਹਾਥੀ ਮੁੱਕ ਗਿਆ। ਹਾਂਜੀ ਸਾਹ ਜੀ, ਉਹ ਹੁਣ ਛੋਟਾ ਜਿਹਾ ਰਹਿ ਗਿਆ, ਬਸ ਪਿੱਛੇ ਕੀ ਰਹਿ ਗਿਆ ਹੁਣ। ਤੁਹਾਨੂੰ ਪਤਾ ਉਸਤਾਦ ਜੀ ਸਾਰੇ ਨਵੀਆਂ ਹੀ ਕਰਦੇ ਨੇ। ਤਾਜੀ ਮਿੱਠੇ ਨੂੰ ਭਾਈ ਉਹਨਾਂ ਨੇ ਪੈਰ ਖਿਲਾ ਰਿਆ ਤੇ ਉਹਨਾਂ ਨੂੰ ਕਹਿ ਦਿਆ ਨਹੀਂ ਉਹ ਲੈਗਮ ਪੈਰ ਖਤਮ ਕਰੋ, ਤੁਹਾਨੂੰ ਮੇਰੇ ਤੇ ਨਹੀਂ ਯਕੀਨ। ਓਏ ਨਹੀਂ ਉਹ ਕਹਿੰਦਾ ਮਿੱਠੇ, ਉਹ ਬੜਾ ਮਜ਼ੇਦਾਰ ਸੀ ਕਿ ਅੰਪਾਇਰ ਨਾਲ ਮੁੰਡਾ ਵੀ ਚੁੱਕਿਆ ਤੇ ਵਾਈਟ ਹੋਇਆ ਤੇ ਮੁੰਡੇ ਨੂੰ ਕਹਿ ਰਿਹਾ ਉੱਤੇ ਜੋ ਵਾਈਟ ਦੇ ਦਿਓ, ਵਾਈਟ ਦੇ ਦਿਓ, ਵਾਈਟ ਦੇ ਦਿਓ, ਵਾਈਟ ਦੇ ਦਿਓ। ਤਾਜੀ ਉਧਰੋਂ ਬੋਲਰ ਨੇ ਇੰਜ ਕਰਕੇ ਗੇਂਦ ਕਰਾਈ ਆ ਤੇ ਉਹ ਕਹਿੰਦੇ ਆਊਟ ਏ ਤੇ ਮੁੰਡੇ ਨੂੰ ਮੈਂ ਤੋਤਾ ਲਾ ਕੇ ਦਿੰਦਾ, ਮੈਂ ਤੋਤਾ ਮੈਂ ਉਹ ਆਊਟ ਦੇਣੀ ਨਹੀਂ ਡਿਆ ਦੱਸ। ਓਏ ਹੋਏ ਬੱਚੇ ਵੀ ਮੁਤਾਸਰ ਉਸਤਾਦ ਜੀ, ਬੱਚੇ ਮੁਤਾਸਰ ਕਰੀਦੇ ਨੇ ਨਾ। ਦੇਖੋ ਅੰਕਲ ਆਏ ਪੋਇਮ ਸੁਣਾਓ, ਪੋਇਮ, ਉਹ ਬੱਚਾ ਪੋਇਮ ਸੁਣਾਉਂਦਾ, ਉਹ ਅੰਕਲ 500-700 ਦੇ ਦਿੰਦੇ। ਤੇ ਮਿੱਠਾ ਹਮੇਸ਼ਾ ਕੋਈ ਵੀ ਯਾਰ ਸੱਜਣ ਗਿਆ ਤੇ ਕਹਿੰਦਾ ਆ ਵੇਖੀ ਮੇਰਾ ਮੁੰਡਾ ਗਾਲ ਕੱਢਦਾ, ਓਏ ਕੱਢੀ ਗਾਲ ਜਿਹੜੀ ਕੱਲ ਮੈਨੂੰ ਕੱਢੀ ਸੀਗੀ, ਕੱਢੀ ਤਰ੍ਹਾਂ ਗਾਲ, ਉਹ ਕੋ ਵੱਡੀ ਗਾਲ ਆ ਵੇਖਿਆ। ਅੱਛਾ ਸਾਜੀ ਅਮੀਰਾਂ ਦੇ ਬੱਚੇ ਹੋਣਗੇ ਨਾ, ਅਮੀਰਾਂ ਦੇ ਬੱਚੇ ਉਹ ਹਰ ਸ਼ੈ ਆਪਣੇ ਬੱਚੇ ਨੂੰ ਲੈ ਕੇ ਦੇਣਗੇ, ਇਹ ਦੇਖੋ ਟॉयज लेके आया हूं तुम्हारे लिए, ये लेके आया ਤੇ ਭਾਈ ਫੈਸਲ ਦਾ ਬੱਚਾ ਕਹੇ ਨਾ ਤੂੰ ਕੁਲਫੀ ਲੈਣੀ ਹੈ ਤੇ ਕਹੂਗਾ ਓਏ ਆ ਛੇੜ ਕਿਨੇ ਪਾਈ ਆ, ਆ ਛੇੜ ਕਿਨੇ ਪਾਈ ਆ। ਹਮੇਸ਼ਾ ਹਰ ਬੰਦੇ ਦੀ ਖੁਆਇਸ਼ ਹੁੰਦੀ ਕਿ ਬੱਚਾ ਪੜ੍ਹ ਲਿਖ ਕੇ ਡਾਕਟਰ ਬਣੇ, ਇੰਜੀਨੀਅਰ ਬਣੇ। ਮਿੱਠੇ ਨੇ ਹੁਣ ਤੁਸੀਂ ਸੋਚਿਆ ਮੁੰਡੇ ਨੂੰ ਮੈਂ ਚਿੰਕੀ ਲੈ ਕੇ ਦੇਣਾ, ਇਹ ਜਾਮਾ ਪੜ੍ਹਾ ਲਿਖਾ। ਅੱਛਾ ਉਸਤਾਦ ਜੀ ਅਮੀਰਾਂ ਦੇ ਬੱਚੇ ਨਾ ਹਮੇਸ਼ਾ अच्छे तरीके ਨਾਲ ਡਾਂਟਣਗੇ, ਓਏ ਨਹੀਂ ਕਰੋ ਬੇਟਾ ਬੈਡ ਹੈਬਿਟਸ। ਤਾਂ ਭਾਈ ਫੈਸਲ ਵਰਗਾ ਸਵੇਰੇ ਉੱਠ ਕੇ ਕਹੋ ਫਸਲ ਦਿਆ ਆ ਕਰਦੀ। ਸਹੀ ਗੱਲ। ਤਾਜੀ ਮਿੱਠੇ ਅਮੀਰਾਂ ਦੇ ਬੱਚੇ ਰੋਣ ਨਾ ਤੇ ਉਹ ਬੜੇ ਖੂਬਸੂਰਤ, ਮਾਮਾ ਮੁਝੇ ਚੋਕਲੇਟ ਲੈ ਕੇ ਦੇ, ਮਾਮਾ ਮੁਝੇ ਉਹ। ਤੇ ਮਿੱਠਾ ਹੀ ਕਹਿੰਦਾ ਆ ਕੰਜਰ ਮੇਰਾ ਹੈ ਹੀ ਨਹੀਂ, ਇਹ ਮੇਰਾ ਹੈ ਹੀ ਨਹੀਂ, ਇਹ ਮੇਰੇ ਤੇ ਗਿਆ ਹੀ ਨਹੀਂ। ਅਮੀਰਾਂ ਦੇ ਬੱਚੇ ਹੋਣਗੇ ਨਾ ਰੋਣ ਕੇ ਕਹਿਣਗੇ ਮਮਾ ਅੱਜ ਫਨ ਦੁਨੀਆ ਜਾਣਾ, ਅੱਜ ਟ੍ਰਿਪ ਜਾਣਾ ਕਾਲਜ ਕੇ, ਮੈਨੂੰ ਸਾਥ ਜਾਣਾ। ਤੇ ਭਾਈ ਫੈਸਲ ਦੇ ਬੱਚੇ ਫੁੱਫੂ ਦਾ ਪੋਤਾ ਲੈਣਾ, ਫੁੱਫੂ ਦਾ ਪੋਤਾ। ਤਾਜੀ ਅਮੀਰਾਂ ਦੇ ਬੱਚੇ ਬੜੀ ਅੱਛੀ ਪੋਇਮ, ਟਵਿੰਕਲ ਟਵਿੰਕਲ ਲਿਟਲ ਸਟਾਰ ਹੋ ਆਈ ਵੰਡਰ ਵਾਟ ਯੂ ਆਰ। ਤੇ ਮਿੱਠੇ ਦਾ ਬੱਚਾ ਚੁੜੀਏ ਚੁੜੀਏ ਫੱਟੀ ਸੁਕਾ ਨਹੀਂ, ਪੂਰਾ ਮਹੱਲਾ ਹੀ ਕਾਬਲ ਕੀਤਾ ਹੋਇਆ। ਅਮੀਰਾਂ ਦੇ ਬੱਚੇ ਦਾ ਇੱਕ ਮਿੰਟ ਹੋਏ, ਅਮੀਰਾਂ ਦੇ ਬੱਚੇ ਨਾ ਪੁੱਛੋ ਕੀ ਹੋਇਆ ਵਾ, ਆਪ ਹੀ ਉਸकी ਤਬੀयत खराब ਸੀ, ਉਸਨੇ ਨਾ ਬਦਤਮੀਜ਼ੀ ਨਾਲ ਸਟਿੰਗ ਪੀ ਲਈ, ਥੋੜਾ ਸ਼ਾਰਟ ਸਰਕਟ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਤੇ ਭਾਈ ਫੈਸਲੇ ਪੁੱਛਣਾ ਫਿਰ ਬੱਚੇ ਨੂੰ ਕੀ ਹੋਇਆ, ਭਾਜੀ ਆ ਗਾਇਸਾ ਤਾਂ ਨਾਂਗੀ ਕਰੇ। ਤਾਜੀ ਅਮੀਰਾਂ ਦੇ ਬੱਚੇ ਉਸਤਾਦ ਜੀ ਬੜੇ ਪਿਆਰ ਮੁਹੱਬਤ ਨਾਲ ਆ ਕੇ ਆਪਣੀ ਮਾਮਾ ਨੂੰ ਕਹਿੰਦੇ ਮਾਮਾ ਪਾਪਾ ਬੋਲ ਰਹੇ ਆ, ਪਤਾ ਨਹੀਂ ਕੀ ਹੋ ਗਿਆ। ਤੇ ਮਿੱਠੇ ਦਾ ਬੱਚਾ ਅੰਮੀ ਆਪਾਂ ਭੌਂਕੀ ਜਾਂਦੇ ਆ, ਪਤਾ ਨਹੀਂ ਕੀ ਹੋ ਗਿਆ। अच्छा उस्ताद जी अमीरा के बच्चे है ना कुटते होंगे ना, अमीर पूछो क्या हुआ, इतना बदतमीज है, शोरो गुल कर रहा है, घर में गेस्ट आए हुए हैं, इसको तमीज नहीं है। तो भाई फैसले बच्चे पूछे ना क्यों क्यों कुटन रहे हो, मैं वाशरूम बैठा बाहर कुंडी ला गया चौड़िया। ਤਾਜੀ ਮਿੱਠੇ ਦੇ ਅੱਬੂ ਨੇ ਇਹਦੇ ਕੰਨ 'ਚ ਗੱਲ ਕੀਤੀ ਤੇ ਪਰਾਂ ਜਾ ਕੇ ਕਹਿੰਦੇ ਆ ਗੰਦੀ ਬਾਤ, ਗੰਦੀ ਗੰਦੀ ਗੰਦੀ। ये उसके मेरे में जाओगे ਅੱਛਾ ਬਈ ਆਵਾਜ਼ यार क्यों ऐसी क्या बात बात है? करते, ऐसी अपनी बात नहीं करते। ਰੋਟੀ ਦੀ ਖਾਤਰ ਅਗਲੇ ਦਾ ये ਬੱਕਰਾ साडा भी फ्लो मारता है। ਤਾਜੀ ਮਿੱਠੇ ਹੋਣੀ ਸਾਰੇ ਭਰਾ ਐਪਰਲ ਪਾ ਕੇ ਡਾਈਨਿੰਗ ਟੇਬਲ ਤੇ ਤਾਜੀ ਅੰਗਰੇਜ਼ਾਂ ਵਾਂਗੂ ਐ ਬੈਗ ਰੋਟੀ ਖਾਣ ਲੱਗੇ ਤੇ ਬਾਹਰੋਂ ਵੰਡੀ ਦੇ ਚੋਰ ਲਿਆ। ਲੈ ਐਪਰਲ ਪਾ ਕੇ ਹਰ ਚੀਜ਼ ਕਰਕੇ ਹੱਥ 'ਚ ਛੁਰੀ ਕਾਂਡੇ ਫੜ ਕੇ ਵੰਡੀ ਤੇ ਚੌਲਾਂ ਵਾਲੀ ਲਾਈਨ 'ਚ ਲੱਗੇ। उस्ताद जी ये कालू नाइसी का वकील बन गया, इंज करके हैं? तो नाइसी का कालू उस्ताद जी वकील बन गया। ਇਹਦੇ ਕੋਈ ਕੇਸ ਹੈ ਤੇ ਆਪਣੇ ਮੁਨਸ਼ੀ ਨੂੰ ਕਹਿੰਦੇ ਪਾਣੀ ਲਾਓ ਭਾਈ ਨੂੰ, ਚੱਲਾ ਇਧਰ ਪਾਣੀ ਲਾਓ। ਨਾਈਸੀ ਤੇ ਵਕੀਲ ਬਣ ਗਿਆ, ਬੈਠੇ ਜਾ ਕੇ ਤੌਲੀਆ ਪਾਤਾ ਵੀ ਤੂੰ ਫਿਟੇ ਨਹੀਂ ਇਹਦੇ ਕੋਲ ਇੱਕ ਆਇਆ ਬੰਦਾ ਕਲਾਇੰਟ, ਉਹਨੇ ਕਿਹਾ ਯਾਰ ਮੈਨੂੰ ਮੇਰੇ ਕੋਲੋਂ ਨਾ ਕਤਲ ਹੋ ਗਿਆ। ਤੇ ਮੁੰਡੇ ਨੂੰ ਕਹਿੰਦਾ ਓਏ ਆ ਭਾਜੀ ਨੂੰ ਕਪੜਾ ਬੰਨ ਤੇ ਮੈਂ ਆਇਆ ਹੁਣ ਚਾਹ ਦਾ ਕਹਿ ਕੇ। ਨਹੀਂ ਵਕੀਲ ਸੀ ਨਾਈ ਬਣ ਕੇ ਚੰਗਾ ਭਲਾ ਕੇਸ ਜਿੱਤ ਕੇ ਤੇ ਮੋਕਲ ਕਹਿੰਦਾ ਪੈਸੇ ਪੂ ਦੇਣਗੇ, ਕਹਿੰਦਾ ਫਿਟੇ ਕੋ ਮਰ ਗਏ। ਤਾਜੀ ਨਾਈ ਹੁੰਦਾ ਸੀ ਵਕੀਲ ਬਣ ਗਿਆ ਤੇ ਐ ਕਰਕੇ ਚੈਨਲ 'ਚ ਕਲਾਇੰਟ ਆਇਆ ਤੇ ਉਹਨੂੰ ਸ਼ਰੀਵਾਂ ਦੀ ਕਾਪੀ ਦੇ ਦਿੰਦੇ ਆ।
उस्ताद जी नाई ਸੀਗਾ ਤੇ ਵਕੀਲ ਬਣ ਗਿਆ ਆਪਣੇ ਦਫ਼ਤਰ 'ਚ ਲਿਖਿਆ ਜਹਾਂ पे बगले और नाखून नहीं उतारे जाते ਨਹੀਂ ਨਾਈ ਸੀ ਤੇ ਵਕੀਲ ਬਣ ਗਿਆ ਤੇ ਇੱਕ ਕਲਾਇੰਟ ਆਇਆ ਉਹਦੇ ਨਾਲ ਇੱਕ ਬੱਚਾ ਵੀ ਸੀ ਕਲਾਇੰਟ ਨੂੰ ਕੁਰਸੀ ਤੇ ਬਿਠਾਇਆ ਬੱਚੇ ਨੂੰ ਫੱਟੀ ਰੱਖ ਕੇ ਉੱਤੇ ਬਿਠਾਇਆ ਸਾਜੀ ਭਾਈ ਫੈਸਲ ਵੀ ਨਾਈ ਸੀ ਵਕੀਲ ਬਣ ਗਿਆ ਤੇ ਐ ਕਰਕੇ ਕਲਾਇੰਟ ਭਾਈ ਕੇਸ ਕਰਕੇ ਗਿਆ ਤੇ ਵਾਪਸੀ ਉਹਦੇ ਕਾਲਰ ਨਾਲ ਟਿਸ਼ੂ ਲਾਇਆ ਅਬ ਨਾਈ ਉਸਤਾਦ ਜੀ ਕਾਲੂ ਨਾਈ ਸੀ ਵਕੀਲ ਬਣ ਗਿਆ ਤੇ ਚਾਂਦ ਰਾਤ ਤੇ ਅਦਾਲਤ ਖਲਾਈ ਹੋਈ ਲੈ ਨਹੀਂ ਅਬਾਸ ਉਸਤਾਦ ਜੀ ਨਾਈ ਸੀ ਵਕੀਲ ਬਣ ਗਿਆ ਤੇ ਮੌਕੇ ਨੂੰ ਪੁੱਛੜਿਆ ਭਾਈ ਤੁਸੀਂ ਕੀ ਉਹਦਾ ਕੇਸ ਲੜਨਾ ਕਿ ਸੈਮਸੋਲ ਦਾ ਸਾਜੀ ਮਿੱਠੇ ਕੋ ਵੀ ਇੱਕ ਕਲਾਇੰਟ ਆਇਆ ਭਾਈ ਉਹਨੂੰ ਕਹਿੰਦਾ ਜਾ ਪਹਿਲੇ ਆ ਬਲੇਟਾਂ ਦੀ ਡੱਬੀ ਲੈ ਗਿਆ ਭਾਈ ਫੈਸਲ ਉਸਤਾਦ ਜੀ ਪਰੇਸ਼ਾਨ ਹੋ ਗਏ ਆ ਕੀ ਹੋਇਆ ਭਾਈ ਫੈਸਲ ਉਹ ਨਹੀਂ ਮੈਂ ਤੇ ਆਪਣੀ ਕਿਸੇ ਗੱਲ ਤੋਂ ਹੋਇਆ ਉਸਤਾਦ ਜੀ ਮੈਂ ਫੀਲਿੰਗ ਤੋਂ ਮੈਂ ਵੇਖ ਰਿਹਾ ਵਾਂ ਕਿ ਇੰਨੀ ਕੁ ਖੂਬਸੂਰਤ ਫੀਲਿੰਗ ਹੋ ਜਾਂਦੀ ਇਨਸਾਨ ਦੀ ਕੋਈ ਵੀ ਚੀਜ਼ ਫਿਲਮ ਵੇਖੇ ਫੀਲਿੰਗ ਹੋਰ ਫੇਸਬੁੱਕ ਤੇ ਕੋਈ ਖਬਰ ਵੇਖੇ ਫੀਲਿੰਗ ਹੋਰ ਕੋਈ ਹਾਦਸਾਤੀ ਖਬਰ ਵੇਖੇ ਫੀਲਿੰਗ ਹੋਰ ਉਸਤਾਦ ਜੀ ਤੁਸੀਂ ਫਿਲਮ ਵੇਖ ਕੇ ਕਹਿੰਦੇ ਰੋਏ ਹੋ ਬਹੁਤ ਦਫਾ ਕਿਹੜੀ ਫਿਲਮ ਵੇਖੀ ਜਿਹਦੇ ਤੇ ਤੁਹਾਨੂੰ ਬੜਾ ਰੋਣਾ ਆਇਆ ਆਪਣੇ ਵਿਆਹ ਵਾਲੀ ਬੇਟੇ ਚਵਲ ਨਾ ਮਾਰ ਆਦਮੀ ਫਿਲਮ ਦਲੀਪ ਸਾਹਿਬ ਦੀ ਉਹ ਉਸਤਾਦ ਜੀ ਉਹਦੇ ਚ ਕਿਹੜਾ ਐਸਾ ਸੀਨ ਸੀਗਾ ਜਿਹੜਾ ਵੇਖ ਕੇ ਤੁਹਾਨੂੰ ਰੋਣਾ ਆ ਗਿਆ ਉਹਦੇ 'ਚ ਇੱਕ ਐਡਾ ਇਮੋਸ਼ਨਲ ਸੀਨ ਆ ਦਲੀਪ ਸਾਹਿਬ ਦੀਆਂ ਦੋਵੇਂ ਲੱਤਾਂ ਟੁੱਟ ਜਾਂਦੀਆਂ ਨੇ ਤੇ ਕੁਰਸੀ ਤੇ ਬੈਠੇ ਹੁੰਦੇ ਨੇ ਹਾਂ ਤੇ ਦਲੀਪ ਸਾਹਿਬ ਦੀ ਜਿਹੜੀ ਵਾਈਫ ਹੁੰਦੀ ਨਾ ਦਲੀਪ ਸਾਹਿਬ ਦੀ ਵਾਈਫ ਨਾਲ ਦਲੀਪ ਸਾਹਿਬ ਦਾ ਇੱਕ ਦੋਸਤ ਹੁੰਦਾ ਦਲੀਪ ਸਾਹਿਬ ਨੂੰ ਇਹ ਸ਼ੱਕ ਪੈ ਜਾਂਦਾ ਹੈ ਕਿ ਇਹਨਾਂ ਦਾ ਆਪਸ 'ਚ ਕੋਈ ਚੱਕਰ ਆ ਇਹ ਪਹਿਲੇ ਸ਼ਾਦੀ ਤੋਂ ਪਹਿਲੇ ਇਹ ਆਪਸ 'ਚ ਪਿਆਰ ਕਰਦੇ ਸੀ ਸਹੀ ਲੇਕਿਨ ਇਹ ਬਾਅਦ 'ਚ ਵੀ ਨਾ ਇਹ ਹਟ ਨਹੀਂ ਰਹੇ ਯਾਨੀ ਦਲੀਪ ਸਾਹਿਬ ਦੇ ਘਰ ਦੇ ਵਿੱਚ ਦਲੀਪ ਸਾਹਿਬ ਨੂੰ ਇਹ ਲੱਗ ਜਾਂਦਾ ਕਿ ਮੇਰੀ ਵਾਈਫ ਦਾ ਇਹਦੇ ਨਾਲ ਕੋਈ ਰੌਲਾ ਵਾ ਚੱਕਰ ਆ ਮੇਰੀ ਵਾਈਫ ਦਾ ਤੇ ਇਹਦਾ ਆਪਸ ਦੇ ਵਿੱਚ ਹਾਲੇ ਤੱਕ ਨਿਜ਼ਾਮ ਚੱਲ ਰਿਹਾ ਤੇ ਦਲੀਪ ਸਾਹਿਬ ਦੱਸਦੇ ਨਹੀਂ ਕਿਸੇ ਨੂੰ ਉਹਨਾਂ ਨੂੰ ਦੋਵਾਂ ਨੂੰ ਨਹੀਂ ਦੱਸਦੇ ਬਸ ਚੁੱਪ ਰਹਿੰਦੇ ਤੇ ਉਹ ਲੱਤਾਂ ਦਲੀਪ ਸਾਹਿਬ ਦੀਆਂ ਟੁੱਟ ਜਾਂਦੀਆਂ ਨੇ ਤੇ ਦਲੀਪ ਸਾਹਿਬ ਕੁਰਸੀ ਤੇ ਬੈਠੇ ਨੇ ਤੇ ਉਹ ਕੁੜੀ ਆ ਕੇ ਕੁਝ ਪੁੱਛਦੀ ਹੈ ਉਹ ਜਿਹੜੀ ਬੀਵੀ ਤੇ ਉੱਥੇ ਦਲੀਪ ਸਾਹਿਬ ਨਾ ਆਪਣੇ ਹੱਥ ਦੋਵੇਂ ਆਪਣੇ ਪੱਟਾਂ ਤੇ ਮਾਰਦੇ ਨੇ ਕਿ ਘਿਨ ਆਤੀ ਹੈ ਮੁਝੇ ਇਨ ਹਾਥੋਂ ਸੇ ਓਏ ਹੋਏ ਹੋਏ ਉਹ ਸ਼ਾਟ ਫਾਈਨਲ ਸ਼ਾਟ ਆ ਯਾਰ ਉਫ ਤੇ ਭਾਈ ਫੈਸਲ ਤੁਹਾਨੂੰ ਕਿਹੜੀ ਫਿਲਮ ਦੇਖ ਕੇ ਰੋਣਾ ਆਇਆ ਉਸਤਾਦ ਜੀ ਮੈਂ ਫਿਲਮ ਵੇਖਣ ਡਿਆ ਸੀ ਤੇਰੀ ਮਿਹਰਬਾਨੀ ਬੜੀਆਂ ਫਿਲਮਾਂ ਵੇਖ ਕੇ ਬੰਦਾ ਇਮੋਸ਼ਨਲ ਹੋ ਜਾਂਦਾ ਉਸਤਾਦ ਜੀ ਤੇਰੀ ਮਿਹਰਬਾਨੀ ਹੈ ਫਿਲਮ ਵੇਖਣ ਡਿਆ ਮੈਂ ਉਹ ਕੁੱਤੇ ਵਾਲੀ ਬੜਾ ਮੈਂ ਸੱਚੀ ਮੁੱਚੀ ਮੈਂ ਬਹੁਤ ਰੋਇਆ ਉਸਤਾਦ ਜੀ ਬੜਾ ਇਮੋਸ਼ਨਲ ਯਾਰ ਕਾਲੂ ਰੋਂਦਾ ਘਰੋਂ ਬਾਹਰ ਆਇਆ ਅਥਰੂ ਨਾਲ ਮੈਂ ਕਿਹਾ ਕਾਲੂ ਕੀ ਹੋਇਆ ਕਹਿੰਦਾ ਸਾਹ ਜੀ ਪਿੰਕ ਪੈਂਥਰ ਦੇਖ ਲੈ ਕਹਿੰਦਾ ਇਮੋਸ਼ਨਲ ਹੋ ਗਏ ਠੀਕ ਹੈ ਉਸਤਾਦ ਜੀ ਉਹ ਮੈਨੂੰ ਉਹ ਤੇਰੀ ਮਿਹਰਬਾਨੀ ਹੈ ਫਿਲਮ ਨਹੀਂ ਉਹ ਕੁੱਤੇ ਵਾਲੀ ਉਹ ਵੇਖ ਕੇ ਰੋਣਾ ਆਇਆ ਫਿਰ ਉਸ ਤੋਂ ਬਾਅਦ ਮੈਂ ਸਵਰਗ ਫਿਲਮ ਵੇਖੀ ਫਿਰ ਵੀ ਮੈਂ ਬਹੁਤ ਰੋਇਆ ਫਿਰ ਬਸ਼ੀਰਾ ਫਿਲਮ ਵੇਖੀ ਓਏ ਮੈਂ ਬਹੁਤ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਂ ਇੱਕ ਐਸੇ ਬੰਦੇ ਨੂੰ ਜਾਣਦਾ ਵਾਂ ਮਤਲਬ ਮੈਂ ਦੱਸਣਾ ਨਹੀਂ ਉਹਨਾਂ ਦਾ ਇੱਕ ਵੱਡਾ ਆਦਮੀ ਹਾਂ ਭਾਰ ਨਿਜ਼ਾਮ ਲੜਾਈਆਂ ਝਗੜੇ ਕੇਸ ਭੁਗਤਨੇ ਵੀ ਤੌਬਾ ਦਾ ਮੁਕਾਮ ਭਾਰ ਹੀ ਕੋਈ ਨਹੀਂ ਕਿਸੇ ਦਾ ਤੇ ਜੈਨਵਨ ਰਾਤ ਨੂੰ ਅੱਧਾ ਘੰਟਾ ਬਿੱਲੀ ਚੂਹੇ ਵਾਲੇ ਕਾਰਟੂਨ ਨਾਲ ਵੇਖੇ ਤੇ ਸੌਂਦਾ ਨਹੀਂ ਹਾਂਜੀ ਜੀ ਉਹ ਕੌਣ ਅੱਛਾ ਉਸਤਾਦ ਜੀ ਮੈਂ ਇੱਕ ਦਿਨ ਬਹੁਤ ਰੋਇਆ ਜੰਮਣ ਵਾਲਿਆਂ ਨੂੰ ਉਹ ਸੌਰੀ ਹੈਲੋ ਸੌਰੀ ਸਾਜੀ ਲਾਫਟਰ ਵਾਲਾ ਸੀਨ ਵੇਖ ਕੇ ਭਾਈ ਫੈਸਲ ਹੋਈ ਜਾਵੇ ਮੈਂ ਕਿਹਾ ਕੀ ਹੋਇਆ ਕਹਿੰਦਾ ਮੇਰਾ ਤੇ ਪੈਕੇਜ ਮੁੱਕ ਗਿਆ ਯਾਰ ਉਸਤਾਦ ਜੀ ਮਨ ਫਿਲਮ ਵੇਖਣਾ ਤੁਸੀਂ ਮਨ ਵੇਖੀ ਹੈ ਨਹੀਂ ਮਨ ਪਸੰਦ ਵੇਖੀ ਬਹੁਤ ਅੱਛੀ ਹੈ ਬੜੀ ਵਾਲੀ ਖਾਸ ਮਨ ਫਿਲਮ ਦੇ ਵਿੱਚ ਇੱਕ ਸੀਨ ਹੈਗਾ ਉਸਤਾਦ ਜੀ ਉਸ ਸੀਨ ਨੇ ਬੜਾ ਰੋਇਆ ਉਹ ਉਹ ਜਦੋਂ ਮਨੀਸ਼ਾ ਕੁਰਾਲਾ ਦੀਆਂ ਲੱਤਾਂ ਤੋਂ ਵੀ ਹਾਂਜੀ। ਟੁੱਟ ਜਾਂਦੀਆਂ ਨੇ ਤੇ ਸਾਜੀ ਉਹ ਸੀਨ ਸਾਜੀ ਮੇਰੇ ਫਿਲਮ ਕੋਲ ਦੱਸਿਆ ਤੁਸੀਂ ਹੀ ਨਹੀਂ ਜਾ ਫੈਸਲ ਰਿਹਾ ਸਾਹਿਬ ਦੋ ਬਦਨ ਫਿਲਮ ਦੇਖਣਾ ਦੋ ਬਦਨ ओए हाय हाय लो आ गई उनकी याद वो नहीं आए हाँ जी रहा गर्दिशों में हरदम मेरे इश्क का सतारा हाय 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 ਉਹ ਜਦੋਂ ਜੀ ਉਹਦੀਆਂ ਵੀ ਜਦੋਂ ਅੱਖਾਂ ਚਲੀਆਂ ਜਾਂਦੀਆਂ ਨਾ ਹਾਏ ਤੇ ਉਹਦੀਆਂ ਅੱਖਾਂ ਚਲੀਆਂ ਜਾਂਦੀਆਂ ਤੇ ਉਹ ਨਰਸ ਦੇ ਘਰ ਹੁੰਦੇ ਨੇ ਹੀਰੋ ਸਾਹਿਬ ਮਨੋਜ ਕੁਮਾਰ ਸਾਹਿਬ ਤੇ ਉਹ ਜਾਣ ਕੇ ਨਾ ਬਗੈਰ ਉਧਰੋਂ ਹੀਰੋਇਨ ਦੀ ਸ਼ਾਦੀ ਕਿਤੇ ਹੋਰ ਹੋ ਜਾਂਦੀ ਹੈ ਜਾਂ ਪਤਾ ਨਹੀਂ ਹੋਣੀ ਹੁੰਦੀ ਹੈ ਤੇ ਉਹ ਸਮਝਦੀ ਕਿ ਮਰ ਗਿਆ ਐਕਸੀਡੈਂਟ ਦੇ ਵਿੱਚ ਲੇਕਿਨ ਉਹ ਬਚ ਜਾਂਦੇ ਨੇ ਉਹਨਾਂ ਦੀਆਂ ਅੱਖਾਂ ਜ਼ਾਇਆ ਹੋ ਜਾਂਦੀਆਂ ਨੇ ਅੰਨੇ ਹੋ ਜਾਂਦੇ ਨੇ ਤੇ ਹੁਣ ਉਹਨੂੰ ਪਤਾ ਲੱਗਦਾ ਕਿ ਨਹੀਂ ਉਹ ਜਿਹੜੀ ਹੁੰਦੀ ਨਾ ਨਰਸ ਉਹ ਬਹਾਨੇ ਨਾਲ ਪੁੱਛਦੀ ਕਿ ਕੀ ਗੱਲ ਆ ਤੂੰ ਆਪਣੀ ਅੱਖਾਂ ਦਾ ਇਲਾਜ ਕਿਉਂ ਨਹੀਂ ਕਰਾਉਣਾ ਤੇ ਇਹ ਉਹ ਫਲਾਂਡਿੰਗ ਤੇ ਉਹ ਆਪਣੀ ਸਟੋਰੀ ਸੁਣਾਉਂਦੇ ਤੇ ਉਹ ਉਹਨੂੰ ਰਾਬਤਾ ਕਰਦੀ ਆ ਇਹਨੂੰ ਦੱਸਿਓ ਬਗੈਰ ਹੀਰੋ ਨੂੰ
ਕਿ ਇਹ ਬੰਦਾ ਜਿਹੜਾ ਨਾ ਬਚ ਗਿਆ ਵਾ, ਇਹਦੀਆਂ ਅੱਖਾਂ ਫਾਰਗ ਹੋ ਗਈਆਂ ਨੇ ਤੇ ਤੂੰ ਆ। ਉਹ ਆਉਂਦੀ ਨਾ ਤੇ ਹੁਣ ਉਹ ਕਮਰੇ 'ਚ ਕੁਰਸੀ ਤੇ ਬੈਠਾ ਹੈ ਹੀਰੋ, ਨਾਲ ਨਰਸ ਖੜੀ ਆ, ਤੇ ਹੀਰੋ ਨੂੰ ਨਹੀਂ ਪਤਾ ਕਿ ਮੇਰੀ ਜਿਹੜੀ ਮਤਲਬ ਹੀਰੋਇਨ ਆ ਉਹ ਬਿਲਕੁਲ ਮੇਰੇ ਸਾਹਮਣੇ ਕੁਰਸੀ ਤੇ ਬੈਠੀ ਹੈ। ਓਏ ਹੋਏ। ਤੇ ਉਹ ਨਰਸ ਕਹਿੰਦੀ ਹੈ ਕਿ ਤੂੰ ਆਪਣਾ ਇਲਾਜ ਕਿਉਂ ਨਹੀਂ ਕਰਾਉਂਦਾ। ਉੱਥੇ ਫਿਰ ਜਿਹੜਾ ਉਸਤਾਦ ਜੀ ਉਹ ਗੱਲ ਕਰਦਾ, ਸਾਹਮਣੇ ਬੈਠੀ ਹੁੰਦੀ, ਕਹਿੰਦਾ ਮੈਂ ਇਲਾਜ ਕਰਾ ਲਿਆ ਨਾ, ਮੇਰਾ ਫੇਰ ਉਹਨੂੰ ਵੇਖਣ ਨੂੰ ਦਿਲ ਕਰੇਗਾ। ਓਏ। ਇਹ ਕਹਿੰਦਾ ਇਹ ਅੱਖਾਂ ਫੇਰ ਉਹਨੂੰ ਲੱਭਣਗੀਆਂ, ਇਹ ਅੱਖਾਂ ਫੇਰ ਉਹਨੂੰ ਵੇਖਣ ਨੂੰ ਦਿਲ ਕਰਨਗੀਆਂ, ਇਹ ਅੱਖਾਂ ਫੇਰ ਇੱਦਾਂ ਦੀਆਂ ਗੱਲਾਂ ਕਰਦਾ ਤੇ ਉਹ ਸਾਹਮਣੇ ਬੈਠੀ ਹੁੰਦੀ ਹੈ। ਓਏ ਹੋਏ 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 ਉਸਤਾਦ ਜੀ ਬੜਾ ਸੀਨ। ਆ ਬਾਤ ਆਪਣੇ ਅੱਬੇ ਨੇ ਵੇਖ ਕੇ ਰੋਈ ਜਾਵੇ। ਮੈਂ ਕੀ ਆ, ਕਹਿੰਦਾ ਇਹ ਵੀ ਫਿਲਮ ਹੀ ਆ। ਉਸਤਾਦ ਜੀ ਤੁਸੀਂ ਫਿਲਮ ਵੇਖਣਾ ਮੋਲਾ ਤੇ ਮੁਖੋ, ਓਏ ਸਾਹਿਬ ਦੀ ਮੈਡਮ ਅੰਜਮਨ ਦੀ। ਅੱਛਾ ਉਸਤਾਦ ਜੀ ਇੱਕ ਉਹ ਸੀਨ ਦਲੀਪ ਸਾਹਿਬ ਵਾਲਾ, ਜਦੋਂ ਦਲੀਪ ਸਾਹਿਬ ਆਪਣੇ ਦੋਵੇਂ ਹੱਥਾਂ ਦੇ ਮਾਰਦੇ, ਘਿਨ ਆਤੀ ਹੈ ਮੁਝੇ ਇਨ ਹਾਥੋਂ ਸੇ, ਘਿਨ ਆਤੀ, ਤੇ ਉਹਦੇ ਮੁਕਾਬਲੇ ਤੇ ਸੇਮ ਉੱਦਾਂ ਦਾ ਸੀਨ ਜਦੋਂ ਬਿੱਲੀ ਨੱਸੀ ਜਾਂਦੀ ਪਹਾੜ ਤੇ, ਕੋਈ ਪਹਾੜ ਮੁੱਕ ਜਾਂਦਾ ਤੇ ਖਲੋ ਕੇ ਦੇਖਦੀ ਕਿ ਹੈ ਕੀ, ਤੇ ਥੱਲੇ ਵੇਖ ਕੇ ਰੱਟਿਓ। ਇਹ ਦੋਵੇਂ ਬਿਲਕੁਲ ਇੱਕ ਜੈਸੇ ਮੈਨੂੰ ਇਮੋਸ਼ਨਲ ਹੁੰਦੇ। ਹਾਏ ਹਾਏ ਉਸਤਾਦ ਜੀ ਜਿਹਦੇ ਵਿੱਚ ਦਲੀਪ ਸਾਹਿਬ ਨੱਸ ਕੇ ਆ ਕੇ ਰਿਕਾਰਡਿੰਗ ਕੀਤੀ ਸੀਗੀ, ਜਦੋਂ ਕਹਿੰਦੇ ਸੀਗੇ ਕਿ ਉਹ ਗੱਡੀ ਲੈ ਗਏ ਨਾ ਡਰਾਈਵਰ ਦੇ ਨਾਲ, ਤੇ ਉਹ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਸੀਨ ਸੀ, ਮਿਲ ਦੇ ਵਿੱਚ ਅੱਗ ਲੱਗ ਗਈ, ਤੇ ਉਹ ਡਾਇਰੈਕਟਰ ਨੂੰ ਕਹਿਣ ਦੇ ਸੀ ਕਿ ਮੈਂ ਜਦੋਂ ਇੱਥੇ ਆਵਾਂ ਤੇ ਕੈਮਰਾ ਔਨ ਕਰ ਦੇਣਾ, ਸ਼ਾਟ ਰੈਡੀ ਹੋਏਗਾ। ਤੇ ਉਹ ਕਾਫੀ ਦੂਰ ਗਏ ਨੇ ਡਰਾਈਵਰ ਦੇ ਨਾਲ, ਉੱਥੋਂ ਨੱਸੇ ਆਏ, ਹੱਪੇ ਆਏ, ਤੇ ਆ ਕੇ ਉੱਥੇ ਕੈਮਰਾ ਯਾਨੀ ਕਿ ਉਹ ਕਹਿੰਦੇ ਜੀ ਇੰਨੀ ਦੂਰ ਕਿਉਂ, ਕਹਿੰਦੇ ਦਲੀਪ ਸਾਹਿਬ ਦਾ ਮਸ਼ਲ ਫਿਲਮ ਵਾਲਾ ਸੀਨ ਵੀ ਬਹੁਤ ਮਸ਼ਹੂਰ ਹੈ। ਹਾਂਜੀ ਹਾਂਜੀ ਕਹਿੰਦੇ ਭਾਈ ये मेरी बीवी को हॉस्पिटल पहुंचा दो भाई। ਸਾਜੀ ਭਾਈ ਉਸਤਾਦ ਜੀ ਉਹ ਮੈਂ ਸੁਣਿਆ ਹੈ ਕਿ ਉਹ ਜਿਹੜੇ ਮੈਡਮ, ਉਹ ਕੀ ਨਾਮ ਸੀ ਉਹਨਾਂ ਦਾ ਜਿਹੜੇ ਹੀਰੋਇਨ ਸਨ ਉੱਤੇ ਦਲੀਪ ਸਾਹਿਬ ਦੇ ਨਾਲ, ਉਹ ਕੀ ਨਾਮ ਸੀ ਉਹਨਾਂ ਦਾ, ਰਜੇਸ਼। ਉਹ ਜਦੋਂ ਦਲੀਪ ਸਾਹਿਬ ਐਕਟਿੰਗ ਕਰਨ ਦੇ ਸੀਗੇ ਤੇ ਉਹ ਮੈਡਮ ਕਹਿੰਦੇ ਮੈਂ ਲੇਟੀ ਹੋਈ ਸੀਗੀ ਉੱਥੇ, ਮੈਨੂੰ ਹਸਪਤਾਲ ਪਹੁੰਚਾਉਣਾ ਬੇਹੋਸ਼ ਸੀ ਨਾ, ਨਹੀਂ ਲੇਟੀ ਨਹੀਂ ਸੀ, ਥੋੜੇ ਥੋੜੇ ਹੋਏ ਸੀ, ਲੇਕਿਨ ਕਹਿੰਦੀ ਮੈਂ ਰੋਣ ਲੱਗ ਪਈ ਸੀ ਕਿ ਯਾਰ ਇਹ ਬੰਦਾ ਕੀ ਕਰਦਾ ਪਿਆ। ਕਹਿੰਦੀ ਮੈਂ ਰੋਣ ਲੱਗ ਪਈ, ਸੱਚੀ ਮੁੱਚੀ ਰੋਣ ਲੱਗ ਪਈ ਯਾਰ। ਉਸਤਾਦ ਜੀ ਭਾਨ ਫੈਸਲ ਨੇ ਬਸ਼ੀਰਾ ਫਿਲਮ ਦੇਖੀ ਹੈ ਸੁਲਤਾਨ ਅਲੀ ਸਾਹਿਬ ਦੀ, ਓਏ ਹੋਏ ਇੰਨਾ ਰੋਇਆ ਸੁਲਤਾਨ ਅਲੀ ਸਾਹਿਬ ਨੇ ਫਿਲਮ ਦੀ ਸ਼ੂਟਿੰਗ ਰੋਤੀ ਦੇ, ਕਹਿੰਦੇ ਦੇਖੋ ਯਾਰ ਕਾਕੇ ਨੂੰ ਕੀ ਰੌਲਾ, ਕੀ ਮਸਲਾ, ਕੀ ਬੱਚੇ ਦੇਖੋ ਨਾ ਕੀ ਰੌਲਾ ਹੋਇਆ ਯਾਰ। ਸਾਜੀ ਭਾਈ ਫੈਸਲ ਉਹ ਅੰਗਰੇਜ਼ ਨਹੀਂ ਸੌਣ ਲੱਗੇ ਕੋਟ ਜਿਹਾ ਪਾਉਂਦੇ ਲੰਬਾ ਜਿਹਾ, ਹਾਂ ਆਹੋ ਆਹੋ ਉਹ ਪਾ ਕੇ ਇੱਕ ਫਿਲਮਾਂ ਵਾਲੇ ਹੋਟਲ ਤੇ ਬੈਠਾ। ਯਾਰ ਇਹਦੇ ਚ ਕੀ ਅਰਜਾ, ਇਹਦੇ ਚ ਕੀ ਅਰਜਾ। ਤਾਂ ਜੋ ਮੀਮ ਨਹੀਂ ਇੱਕ ਬੜੀ ਫੇਮਸ ਹੋਈ ਸੀ, ਉਹ ਕਾਲੇ ਜਿਹੇ ਇੱਕ ਵੀਡੀਓ ਦੇਖਦੇ ਤੇ ਨੱਸ ਜਾਂਦੇ ਆ। ਆਹੋ ਆਹੋ ਭਾਈ ਫੈਸਲ ਉਹ ਵੇਖ ਕੇ ਰੋਈ ਜਾਂਦੇ ਲੈ। ਸਾਜੀ ਅਨਾਦਰ ਸਿਨੇਮੇ 'ਚ ਫਿਲਮ ਵੇਖਣ ਗਿਆ, ਅੱਧੀ ਫਿਲਮ ਵੇਖ ਕੇ ਉਹਨਾਂ ਨੂੰ ਕਹਿੰਦਾ ਭਾਜੀ ਅੱਧੀ ਅਗਲੀ ਵਿਖਾ ਦਿਓ, ਇਹ ਨਹੀਂ ਮੈਨੂੰ ਏਡੀ ਸਹੀ ਲੱਗੀ। ਨਹੀਂ ਉਸਤਾਦ ਜੀ ਭਾਨ ਫੈਸਲ ਨੇ ਬਸ਼ੀਰਾ ਫਿਲਮ ਦੇਖੀ, ਇੰਨਾ ਰੋਏ, ਜੈਨੂਨ ਗੱਲ ਆ, ਇੰਨਾ ਰੋਏ। ਮਦਰ ਸ਼ਾਹ ਸਾਹਿਬ ਨੇ ਫਿਲਮ ਡੱਕਦੀ, ਕਹਿੰਦਾ ਯਾਰ ਨੈਸ਼ੀ ਪਕਾਓ ਪਹਿਲੇ, ਇਹੀ ਕੋ ਕਹਿੰਦਾ ਨੈਸ਼ੀ ਪਾਈ ਜਾਣਦੇ ਆ, ਸਾਡੇ ਕੋਲ ਕੰਮ ਨਹੀਂ ਹੋਣ ਡਿਆ। ਸਿਨੇਮੇ 'ਚ ਬੈਠਾ ਫੈਸਲ, ਸਿਨੇਮੇ 'ਚ ਬੈਠਾ ਤੇ ਫੋਨ ਆ ਗਿਆ, ਤੇ ਫੋਨ ਬੰਦ ਕਰਕੇ ਨੱਸ ਕੇ ਜਿੱਥੋਂ ਫਿਲਮ ਪਿੱਛੋਂ ਪਲੇ ਕਰਦੇ ਉੱਥੇ ਜਾ ਕੇ ਕਹਿੰਦਾ ਭਾਜੀ ਥੋੜੀ ਜਿਹੀ ਪਿੱਛੇ ਕਰਨਾ, ਅਸਲ 'ਚ ਮੈਨੂੰ ਕਾਲ ਆ ਗਈ। ਉਸਤਾਦ ਜੀ ਭਾਈ ਫੈਸਲ ਸਿਨੇਮੇ 'ਚ ਬੈਠੇ ਆ, ਫਿਲਮ ਦੇਖ ਰਿਹਾ, ਇੰਜ ਕਰਕੇ ਗਾਣਾ ਆ, ਤੇ ਉੱਥੇ ਚਲੇ ਗਏ ਕੈਬਨ 'ਚ, ਕਹਿੰਦੇ ਯਾਰ ਗਾਣਾ ਲਗਾ ਦੇ, ਕਹਿੰਦੇ ਜਾ ਭਾਈ ਕੰਮ ਕਰ ਜਾ। ਸਾਜੀ ਸਾਰੀ ਫਿਲਮ 'ਚ ਤੇਰੇ ਭਾਈ ਫੈਸਲ ਬਾਅਦ ਚੋਂ ਨਾਲ ਦੇ ਨੂੰ ਕਹਿੰਦੇ ਯਾਰ ਉਠਾ ਹੀ ਦੇਣਾ ਮਤ। ਆਹੋ ਉਸਤਾਦ ਜੀ ਸੱਚੀ ਮੁੱਚੀ ਯਾਰ ਐਟਮਾ ਨਾ ਕਰਿਆ ਕਰੋ ਯਾਰ। सोचो हम कितने मजबूर थे, मेरी जिंदगी ना तलक, कितने मजबूर थे, ਹਾਏ जो ना सोचा था वो कर गए। ਸਾਜੀ ਇਹ ਤਾਂ ਮੇਰੀ ਜ਼ਿੰਦਗੀ ਦਾ ਤਲਕ ਹੈ ਨਾ ਉਸਤਾਦ ਜੀ, ਤੁਸੀਂ ਤੇ ਜਾਣਦੇ ਹੋ। ਸੋਚੋ ਹਮ ਕਿਤਨੇ ਮਜਬੂਰ ਥੇ, ਜੋ ਨਾ ਸੋਚਾ ਥਾ ਉਹ ਕਰ ਗਏ। ਇਹ ਕਿਧਰ ਇਸ਼ਾਰਾ ਭਲਾ ਤੁਹਾਨੂੰ ਪਤਾ? ਹਾਂਜੀ ਮਨਰਵਾਲ। ਉਸਤਾਦ ਜੀ ਕੋਈ ਐਸਾ ਗਾਣਾ ਨਹੀਂ ਜਿਹੜਾ ਤੁਹਾਡੇ ਤੇ ਆਵੇ, ਮੈਂ ਡੱਬੇ ਖਾਂ ਦਾ ਕਹਿਣਾ ਸੀਗਾ। ਉਸਤਾਦ ਜੀ ਕਿਹੜਾ ਉਸਤਾਦ ਜੀ ਮਹਿੰਦੀ ਫਿਲਮ ਦੇਖ ਕੇ ਭਾਈ ਫੈਸਲ ਬਹੁਤ ਰੋਇਆ, ਇੰਨਾ ਰੋਇਆ ਤੁਸੀਂ ਯਕੀਨ ਮੰਨੋ। ਜਦ ਮੈਡਮ ਸੰਗੀਤਾ ਮਹਿੰਦੀ ਲੈ ਕੇ ਆਉਂਦੇ ਨੇ, ਮੈਡਮ ਅੰਜਮਨ ਦੀ, ਭਾਈ ਫੈਸਲ ਬਹੁਤ ਰੋਏ। ਉਹ ਅਫਜ਼ਾਲ ਖਾਨ ਸਾਹਿਬ ਫਿਲਮ ਚੋਂ ਕਹਿੰਦਾ ਯਾਰ ਲਾਈਟਾਂ ਬੰਦ ਕਰਕੇ ਮਹਿੰਦੀ ਲੈ ਕੇ ਆ, ਫੈਸਲ ਬਹੁਤ ਰੋਂਦਾ ਵਾ। ਉਹ ਵਿਚਾਰੀ ਹਨੇਰੇ 'ਚ ਮਹਿੰਦੀ ਲੈ ਕੇ ਆਈਆਂ, ਚੋਰੀ ਲੈ ਕੇ ਆ ਰਹੇ ਫੈਸਲ ਨੂੰ ਨਾ ਪਤਾ ਲੱਗੇ। ਸਹੀ ਗੱਲ। ਮਿੱਠਾ ਆਪਣੇ ਛੋਟੇ ਭਰਾ ਨੂੰ ਕਹਿੰਦਾ ਯਾਰ ਫਿਲਮਾਂ ਤਰ੍ਹਾਂ ਵਿਛੜੀਏ, 25 ਸਾਲ ਬਾਅਦ ਮਿਲਾਂਗੇ। ਕਹਿੰਦਾ ਲੈ, ਕਹਿੰਦਾ ਓਏ ਫਿਲਮਾਂ ਵਾਂਗੂ ਵਿਛੜੀਏ, 25 ਸਾਲ ਬਾਅਦ ਮਿਲਾਂਗੇ।
ਮੁੜ ਕੇ ਮਿਲਿਆ ਕਿੱਥੇ? ਉਹਨੂੰ ਇੱਕ ਡੇਰੇ ਤੇ ਮਿਲਿਆ 25 ਸਾਲ ਬਾਅਦ। ਇਹਨਾਂ ਦਾ ਇੱਕ ਉਹਨੇ ਮੁੰਡਾ ਪਛਾਣਨ ਕਾਬੂ ਤੋਂ ਇਨਕਾਰ ਸੀਗਾ, ਕਰਤਾ। ਨਹੀਂ ਨਿਸ਼ਾਨੀਆਂ ਦੇਖ ਰਿਹਾ, ਕਹਿੰਦਾ ਚੱਲ ਪਿੱਛੋਂ ਕਮੀਜ਼ ਚੁੱਕ ਕੇ ਦਿਖਾ, ਤੇਰੇ ਕੋਲ ਮੌਕਾ ਹੈਗਾ। ਤੇ 25 ਸਾਲ ਬਾਅਦ ਮਿਲ ਕੇ ਕਹਿ ਰਹੇ ਕੈਸਾ ਮਜ਼ਾ ਆਇਆ ਨਾ। ਭਾਈ ਫੈਸਲ ਦਾ ਇੱਕ ਮੁੰਡਾ ਕਾਬੂ ਸੀਗਾ, ਉਹਦਾ ਕਾਦਰੀ ਸੀ ਵਾਦਾ, ਕਹਿੰਦੇ ਆ ਤੈਨੂੰ ਫਿਲਮਾਂ ਤੇਰਾ ਚੱਕਾ ਘੁਮਾ ਕੇ ਵੱਡਾ ਕਰਾਂ, ਉਹਨੇ ਚੱਕਾ ਘੁਮਾ ਉਹ ਉੱਤੇ ਹੀ ਵੱਡਾ ਹੋ ਗਿਆ। ਆ ਰੌਂਗ ਟਰਨ ਦੇ ਵਿੱਚ ਬੰਦੇ ਨਹੀਂ ਵੜਦੇ ਸਾਹ ਜੀ ਇੰਗਲਿਸ਼ ਮੂਵੀ 'ਚ। ਆਹੋ ਫੈਸਲ ਭਾਈ ਇਹਨੂੰ ਫੋਨ ਕਰਕੇ ਕਹਿੰਦੇ ਆ ਅਸੀਂ ਬੱਕਰਾ ਕਰਨਾ ਤੇ ਆਈ ਹਾਲਾਤ ਪਤੀ ਕੀ ਕਰਦੇ ਆ। ਵੱਡੀ ਇੱਥੇ ਕੁਰਬਾਨੀ ਕਰਨੀ ਸੀ, ਰੌਂਗ ਟਰਨ ਵਾਲੇ ਵਿਲਨ ਨੂੰ ਲੱਭ ਰਿਹਾ। ਉਸਤਾਦ ਜੀ ਜਿਹੜੀ ਉਹ ਬਲਾ ਫਿਲਮਾਂ 'ਚ ਫੋਨ ਨਹੀਂ ਚੂਸਦੀ, ਹਾਂ ਆਵਾਜ਼ ਉਹਨੂੰ ਫੋਨ ਕਰਕੇ ਕਹਿੰਦਾ ਉਹ ਨੈਕਟਰ ਦੀ ਬੋਤਲ ਭੇਜਣੀ ਭਰਾ। ਭਰਾ ਨੂੰ। ਤਾਂ ਜੀ ਫਿਲਮ 'ਚ ਉਹ ਟੀ ਬ੍ਰੇਕ ਨਹੀਂ ਆਂਦਾ, ਆਹੋ ਮਿੱਠਾ ਫਿਲਮ ਵੇਖਣ ਗਿਆ, ਉਹ ਆਇਆ ਤੇ ਘਰੋਂ ਰੋਟੀ ਲੈਣ ਆ ਗਿਆ, ਬਾਅਦ 'ਚ ਜਦੋਂ ਗਿਆ ਅਗਲੀ ਫਿਲਮ ਲੱਗੀ। ਅਬਾਸ ਨੇ ਸਾਜੀ ਘਰੋਂ ਜਾਲੇ ਲੈ ਤੇ ਸਪਾਈਡਰਮੈਨ ਦਾ ਨੰਬਰ ਲੱਭਦਾ ਹੋਵੇ, ਕਹਿੰਦਾ ਉਹਨੇ ਵੇਚਣੇ ਆ। ਉਸਤਾਦ ਜੀ ਆਵਾਜ਼ ਜੈਨੂਨ ਬੈਠਾ ਸਿਨੇਮੇ ਦੀ ਫਿਲਮ ਦੇਖਣ ਡਿਆ ਵਾ, ਤੇ ਸਿਨੇਮੇ ਦੀ ਨਾ ਥੱਲੋਂ ਦੀ ਉਹ ਕਪੜਾ ਚੁੱਕ ਕੇ ਥੱਲੇ ਦੇਖਣ ਡਿਆ। ਬੰਦੇ ਕਹਿੰਦੇ ਕੀ ਵੇਖਣ ਡਿਆ? ਕਹਿੰਦਾ ਮੈਂ ਵੇਖਣ ਡਿਆ ਸ਼ਾਹਰੁਖ ਖਾਨ ਦੇ ਗਿੱਟੇ ਥੱਲੋਂ ਨਜ਼ਰ ਆਉਂਦਾ ਹੈ। ਇਹਦੇ ਜ਼ੇਨ 'ਚ ਕਿ ਪਿੱਛੇ ਖਲੋਤੇ ਸਾਰੇ। ਉਸਤਾਦ ਜੀ ਉਹ ਫਿਲਮ ਨਹੀਂ ਜਿਹੜੀ ਉਹ 6 ਸੈਂਸ, ਉਹ ਕੀ ਨਾਮ ਉਹਦਾ? ਫਾਈਨਲ ਡਿਸੀਜਨ। ਫਾਈਨਲ ਡਿਸੀਜਨ। ਉਹ ਨਹੀਂ ਯਾਰ, ਉਹ ਜਿਹਦੇ ਚ ਉਹਨੂੰ ਪਹਿਲੇ ਪਤਾ ਲੱਗ ਜਾਂਦਾ ਕਿ ਕੀ ਹੋਣ ਵਾਲਾ ਹੈ। ਆਹੋ ਹਾਂ ਅਬਾਸ ਵੀ ਉਹ ਫਿਲਮ ਵੇਖ ਕੇ ਉਹ ਮੁੰਡੇ ਕੋਲ ਚਲਾ ਗਿਆ, ਉਹਨੂੰ ਜਾ ਕੇ ਪੁੱਛਦਾ ਦੱਸ ਮੇਰਾ ਅੱਬਾ ਮੇਰੇ ਨਾਲ ਮੁਖਲਸ ਆ। ਉਹ ਅੱਗੋਂ ਕਹਿੰਦਾ ਅਬਾਸ ਇੱਕ ਨਜੂਮੀ ਕੋ ਗਿਆ, ਉਹਨੂੰ 10,000 ਰੁਪਏ ਦੇ ਕੇ ਉਹਨੂੰ ਪੁੱਛ ਰਿਹਾ ਦੱਸ ਮੇਰਾ ਅੱਬਾ ਮੇਰੇ ਨਾਲ ਮੁਖਲਸ ਹੈ। ਇਹਦਾ ਯਾਰ ਨਾਲ ਖੜਾ ਸੀ, ਕਹਿੰਦਾ ਬੇਵਕੂਫਾ 200 ਮੈਨੂੰ ਤੇ ਮੈਂ ਦੱਸ ਦਿੰਦਾ ਤੈਨੂੰ। ਬਾਅਦ ਦਾ ਆਪਾਂ ਮਾੜਾ ਜਿਹਾ ਬਿਮਾਰ ਆ ਤੇ ਫਾਈਨਲ ਡਿਸੀਜਨ ਵਾਲੇ ਨੂੰ ਫੋਨ ਕਰਦਾ, ਕਹਿੰਦਾ ਦੱਸ ਕਿਦੋਂ ਮਰਨਾ ਹੈ। ਅਬਾਸ ਆਪਣੇ ਅੱਬੇ ਨੂੰ ਨਾਲ ਲੈ ਕੇ ਗਿਆ, ਨਜੂਮੀ ਕੋ ਹੱਥ ਫੜਿਆ ਤੇ ਜਾਣ ਕੇ ਉਹਨੂੰ ਚੈੱਕ ਕਰ ਰਿਹਾ ਨਜੂਮੀ ਨੂੰ, ਕਹਿੰਦਾ ਅੱਬਾ ਦੇਖੀ ਮੈਂ ਦੇਖਦਾ ਵਾਂ ਕਿ ਵੀ ਇਹ ਨਜੂਮੀ ਸਹੀ ਆ ਕਿ ਐਵੇਂ ਗੇੜਾ ਹੀ। ਕਹਿੰਦਾ ਦੱਸੋ ਜੀ ਇਸ ਟਾਈਮ ਮੇਰਾ ਅੱਬਾ ਕਿੱਥੇ ਆ? ਨਜੂਮੀ ਨੇ ਸਾਰਾ ਹਿਸਾਬ ਲਾ ਕੇ ਉਹਨੇ ਕਿਹਾ ਝਾਲ ਤੇ ਫਿਰ ਰਿਹਾ। ਤਾਂ ਜੀ ਕਾਲੂ ਵੀ ਗਿਆ ਨਜੂਮੀ ਕੋਲ, ਉਹ ਨਜੂਮੀ ਹੱਥ ਫੜ ਕੇ ਕਹਿੰਦਾ ਅੱਖਾਂ ਬੰਦ ਕਰਕੇ ਆਪਣੇ ਅੱਬੂ ਦੀ ਸ਼ਕਲ ਦੇਣ ਚ ਲਿਆ, ਤੇ ਤਾਜੀ ਨੂੰ ਇਦਾਂ ਲੱਗੇ ਜਿੱਦਾਂ ਮੈਂ ਜਲਸੇ ਤੇ ਫਿਰਨੇ ਆ। ਇੰਨੀਆਂ ਸ਼ਕਲਾਂ। ਨਹੀਂ ਕਾਲੂ ਨੂੰ ਨਜੂਮੀ ਨੇ ਕਿ ਅੱਖਾਂ ਬੰਦ ਕਰ, ਤੇਰਾ ਅੱਬਾ ਤੇਰੇ ਸਾਹਮਣੇ ਹੋਏਗਾ। ਇੰਜ ਕਰਕੇ ਇਹਨੇ ਅੱਖਾਂ ਬੰਦ ਕੀਤੀਆਂ, ਜਦੋਂ ਅੱਖਾਂ ਖੋਲੀਆਂ ਤਾਂ ਦਫ਼ਤਰ ਸਾਰਾ ਨਜੂਮੀ ਦਾ ਬੰਦਿਆਂ ਦਾ ਭਰਿਆ। ਤੇ ਅਸਲੀ ਅੱਬਾ ਫੇਰ ਹਲੇ ਕੰਮ ਤੇ, ਅਸੀਂ ਉਹਨੇ ਛੁੱਟੀ ਨਹੀਂ ਕੀਤੀ ਵਿਚਾਰੇ ਨੇ। ਮਿੱਠਾ ਵੀ ਗਿਆ ਉਸਤਾਦ ਜੀ, ਨਜੂਮੀ ਇਹਨੂੰ ਕਹਿੰਦਾ ਅੱਖਾਂ ਬੰਦ ਕਰ, ਮਿੱਠੇ ਨੇ ਅੱਖਾਂ ਬੰਦ ਕੀਤੀਆਂ, ਉਹ ਚੁੰਮੀ ਲੈ ਕੇ ਨੱਸ ਗਿਆ। ਤਾਂ ਜੀ ਮੈਂ ਤੁਹਾਡਾ ਮੈਂ ਮੇਰਾ ਦਿਲ ਕਰਦਾ ਮੈਂ ਕਰਾਂ ਚੰਗੀਆਂ ਗੱਲਾਂ ਕਰਾਂ ਮੈਨੂੰ। ਭਾਈ ਫੈਸਲ ਨਜੂਮੀ ਕੋ ਗਏ, ਨਜੂਮੀ ਨੂੰ ਕਹਿੰਦਾ ਅੱਖਾਂ ਬੰਦ ਕਰ, ਇਹਨੇ ਅੱਖਾਂ ਬੰਦ ਕੀਤੀਆਂ। ਨਜੂਮੀ ਨੂੰ ਕਹਿੰਦੇ ਅੱਬਾ ਮੇਰਾ ਲੱਭਿਆ, ਕਹਿੰਦਾ ਨਹੀਂ ਅੱਬੇ ਦੀ ਗੱਲ ਨਹੀਂ, ਮੈਂ ਤਾਂ ਕੱਪੜੇ ਬਦਲਣ ਡਿਆ ਵਾਂ। ਤੈਨੂੰ ਕੀ ਅੱਖਾਂ ਬੰਦ ਕਰਨਾ ਦੱਸ। ਯਾਰ ਅਬਾਸ ਵੀ ਗਿਆ ਸਾਜੀ ਨਜੂਮੀ ਕੋ, ਉਹਨੇ ਕਿਹਾ ਅੱਖਾਂ ਬੰਦ ਕਰ, ਇਹ ਕਹਿੰਦਾ ਲੁਕ ਗਏ। ਅਬਾਸ ਮੋਟਰਸਾਈਕਲ ਤੇ ਜਾ ਰਿਹਾ ਤੇ ਫੁੱਟਪਾਥ ਤੇ ਇੱਕ ਨਜੂਮੀ ਬੈਠਾ, ਤਾਂ ਕੱਪੜਾ ਜਿਹਾ ਵਿਛਾ ਕੇ ਨਾ ਵੀ 500-700 ਦੀਆਂ ਚੀਜ਼ਾਂ ਲਾ ਕੇ ਇਹਨੇ ਕਿਹਾ ਲੈ ਵੀ ਹਿਸਾਬ ਲਾਉਣੇ, ਇਹਦੇ ਕੋਲ ਪੁੱਛਦੇ ਆ। ਇਹਨੇ ਬਾਬਾ ਜੀ ਮੋਟਰਸਾਈਕਲ ਖਿਲਾਰ ਕੇ ਜਨਾਬ ਜੀ ਉਹਨੂੰ ਕਹਿੰਦਾ ਬਾਬਾ ਜੀ ਦੱਸੋ ਹਾਂ ਮੇਰੀ ਜ਼ਿੰਦਗੀ ਦੇ ਕੀ ਹਾਲਾਤ ਨੇ, ਮੇਰੇ ਦੌਲਤ ਕਿੰਨੀ ਮੇਰੇ ਮੁਕੱਦਰਾਂ 'ਚ ਆ, ਮੇਰਾ ਵਿਆਹ ਕਦੋਂ ਹੋਣਾ? ਉਹਨੇ ਕਿਹਾ ਪੁੱਤਰ ਅੱਖਾਂ ਬੰਦ ਕਰ। ਇਹਨੇ ਅੱਖਾਂ ਬੰਦ ਕੀਤੀਆਂ, ਉਹਨੇ ਕਿਹਾ ਜਦੋਂ ਅੱਖਾਂ ਖੋਲੀਆਂ ਨਾ ਤੇ ਇਹ ਹਿਸਾਬ ਸਹੀ ਨਹੀਂ ਲੱਗਣਾ। ਕਹਿੰਦਾ ਠੀਕ ਆ। ਇਹਨੇ ਅੱਖਾਂ ਬੰਦ ਕੀਤੀਆਂ, ਆਰਾਮ ਨਾਲ ਉੱਠਿਆ, ਪਿੱਛੋਂ ਮੋਟਰਸਾਈਕਲ ਲਈ ਤੇ ਨਿਕਲ ਗਿਆ। ਉਹਨੇ ਆਪਣਾ ਹਿਸਾਬ ਲਾ ਲਿਆ। ਇਹਨੇ ਬਾਅਦ 'ਚ ਨਾ ਕਿੰਨੀ ਦੇਰ ਬਾਅਦ ਪੁੱਛਦਾ ਬਾਬਾ ਜੀ ਬਾਬਾ ਜੀ ਬਾਬਾ ਜੀ। ਅਬਾਸ ਇੱਕ ਨਜੂਮੀ ਨੂੰ ਉਸਤਾਦ ਜੀ 100 ਰੁਪਏ ਦੇ, ਕਹਿੰਦਾ ਮੇਰੇ ਅੱਬੇ ਦਾ ਦੱਸੋ ਜੀ। ਉਹ ਕਹਿੰਦਾ ਪੁੱਤਰ 100 ਰੁਪਏ ਕਿਸੇ ਮਸਦਾ ਪੁੱਛ ਲਾ, ਅੱਬੇ ਦਾ ਨਹੀਂ ਪਤਾ ਲੱਗਣਾ। ਨਹੀਂ ਅਬਾਸ ਗਿਆ, ਅਬਾਸ ਨੇ 1000 ਰੁਪਇਆ ਦਿੱਤਾ, ਇਹਨੇ ਕਿਹਾ ਜੀ ਮੇਰੇ ਅੱਬੇ ਦਾ ਦੱਸੋ। ਉਹਨੇ 980 ਰੁਪਏ ਵਾਪਸ ਕਰਕੇ ਨਾ 20 ਰੁਪਏ ਰੱਖ ਕੇ ਉਹਨੇ ਕਿਹਾ ਉਹ ਬਰਫ਼ ਵਾਲਾ ਹੀ ਸਾਹਮਣੇ ਜਿਹੜਾ ਬੈਠਾ। ਨਾਲੇ ਤੇਰੀ ਬਰਫ ਲੈ ਆਈ ਉਹਦੇ ਕੋਲ। ਉਸਤਾਦ ਜੀ ਮੈਨੂੰ ਪਤਾ ਲੱਗਾ ਜਿਹੜੇ ਬੰਦੇ ਫਿਲਮਾਂ ਦੇਖ ਕੇ, ਡਰਾਮੇ ਦੇਖ ਕੇ, ਇਮੋਸ਼ਨਲ ਸੀਨ ਦੇਖ ਕੇ ਰੋਂਦੇ ਆ ਨਾ, ਉਹ ਬੜੇ ਨਰਮ ਦਿਲ ਹੁੰਦੇ ਆ, ਤੇ ਡਿਪਰੈਸ਼ਨ, ਐਂਜ਼ਾਇਟੀ ਉਸ ਜ਼ਮਾਨੇ ਨਾਲ ਲੈਦਾ ਹੁੰਦੇ ਆ। ਇਹ ਗੱਲ ਸੱਚੀ ਹੈ ਉਸਤਾਦ ਜੀ? ਏਦਾਂ ਹੀ। ਉਹ ਯਾਰ ਐਡੀ ਕਿਹੜੀ ਸੱਚੀ ਹੈ? ਹਰ ਇਨਸਾਨ ਯਾਰ, ਇਹ 'ਚ ਕਿਹੜੀ ਗੱਲ ਆ? ਹਰ ਇਨਸਾਨ ਇਮੋਸ਼ਨਲ ਹੋ ਜਾਂਦਾ ਵਾ ਸੁਣ ਕੇ। ਹਾਂ ਲੇਕਿਨ ਅੱਛਾ ਇਨਸਾਨ ਹੋਵੇ ਨਾ, ਜਿਹੜਾ ਅੰਦਰ ਸਾਫ਼ ਹੁੰਦਾ। ਉਸਤਾਦ ਜੀ ਗੱਲ ਇਹ ਆ, ਦੇਖੋ ਮੇਰੀ ਗੱਲ ਸੁਣੋ, ਜਿਹੜਾ ਬੰਦਾ
ਜਿਹੜੇ ਬੰਦੇ 'ਚ ਅਹਿਸਾਸ ਨਹੀਂ ਹੈਗਾ, ਕਿਸੇ ਨਾਲ ਜ਼ਿਆਦਤੀ ਕਰਦੇ ਆ, ਕਿਸੇ ਦਾ ਮਾਲ ਖਾ ਕੇ, ਕਿਸੇ ਦੇ ਨਾਲ ਮੂੰਹ ਤੇ ਕੁਛ ਕਰਕੇ ਉਹਨੇ ਕੀ ਰੋਣਾ? ਉਹਦੇ ਅੰਦਰ ਜ਼ਮੀਰ ਹੀ ਨਹੀਂ ਹੈਗਾ, ਉਹਨੂੰ ਅਹਿਸਾਸ ਹੀ ਨਹੀਂ ਹੈਗਾ। ਜਿਹੜਾ ਬੰਦਾ ਫਿਲਮ ਦੇ ਵਿੱਚ ਇਮੋਸ਼ਨਲ ਸੀਨਸ ਦੇਖ ਕੇ ਰੋ ਪਿਆ, ਉਹ ਲਾਈਫ ਦੇ ਵਿੱਚ ਵੀ ਕਿਸੇ ਦੇ ਨਾਲ ਵਾਧਾ ਘਾਟਾ ਕਰਨ ਲੱਗਿਆ, ਉਹਨੂੰ ਇਹ ਹੋ ਗਿਆ ਨਹੀਂ ਯਾਰ ਮੈਂ ਨਹੀਂ ਯਾਰ ਇੱਦਾਂ ਕਰਨਾ। ਇਦਾਂ ਹੀ ਹੈ। ਇਸ ਤਰ੍ਹਾਂ ਹੀ ਉਸਤਾਦ ਜੀ। ਹੁਣ ਉਸਤਾਦ ਜੀ ਤੁਸੀਂ ਗਾਣਾ ਸੁਣਿਆ, ਮੇਰੀ ਵਫਾਏਂ ਯਾਦ ਕਰੋਗੇ, ਇਹ ਮੇਰੇ ਤੇ ਵੇ ਗਾਣਾ ਸਾਰਾ। ਹਾਂ ਹਾਂ, ਮੈਂ ਵੀ ਸੁਣ ਕੇ ਰੋਣ ਲੱਗ ਪੈਣਾ। ਤਾਜੀ ਭਾਈ ਫੈਸਲ ਕਿਸੇ ਦਾ ਹੱਕ ਖਾ ਰਿਹਾ ਤੇ ਉਹ ਉਹਨਾਂ ਨੂੰ ਕਹਿ ਰਿਹਾ ਰਾਇਤਾ ਤੇ ਦੋ ਨਾਲ ਟਿਸ਼ੂ। ਅੱਛਾ, ਕਿਸੇ ਦਾ ਹੱਕ ਖਾਂਦਿਆ ਵੀ ਕਹਿੰਦਾ ਰਾਇਤਾ ਤੇ ਦਿਓ ਨਾਲ। ਉਸਤਾਦ ਜੀ ਭਾਈ ਫੈਸਲ ਨੇ ਕਿਸੇ ਦਾ ਹੱਕ ਖਾਣਾ ਸੀ ਤੇ ਉਹਨੂੰ ਪੁੱਛਣ ਦਿਆ ਡੀਲ ਵੀ ਨਹੀਂ ਆਇਆ ਕੋਈ। ਉਸਤਾਦ ਜੀ ਗੱਡੀ ਵੇਚ ਰਿਹਾ ਮੈਂ ਆਪਣੀ ਸੈਂਟਰੋ। ਹਲੋ ਜੀ, ਕਿੰਨੇ ਦੀ? 7 ਲੱਖ ਰੁਪਏ ਦੀ, ਸਿਰਫ ਤੁਹਾਡੀ ਦਾਦ ਵਾਸਤੇ। ਉਹ ਜਾਨ ਤੋਂ ਜੀਤੋ ਪਾਕਿਸਤਾਨ ਚ ਲਿਆਂਦੀ ਤੁਸੀਂ ਲੈ 7 ਲੱਖ ਦੀ। ਉਸਤਾਦ ਜੀ ਫੈਸਲ 16 ਨੇ ਇੰਜਣ ਜੇ। 16 ਮੇਰੀ ਗੱਲ ਦਾ। ਸੁਣੋ, ਹਾਂਜੀ ਉਸਤਾਦ ਜੀ 16 ਨੇ ਇੰਜਣ। ਤੁਹਾਡੇ ਵਾਲੀ ਗੱਡੀ ਕੋ ਨਾਲ ਰੁਪਈਆ 10,000 ਲੈ ਕੇ ਵੀ ਲੈ ਲਵੇ ਨਾ ਤੇ ਓਕੇ ਕਰ ਕੀ ਲਓ। ਗੱਲ ਆ? ਉਸਤਾਦ ਜੀ 16 ਮਾਡਲ ਮਿਲ ਰਹੀ ਜੇ ਮੈਨੂੰ, ਮੈਂ ਹੈਰਾਨ ਇਹ ਦੇਖ ਹਾਂ ਕੇ। ਠੀਕ ਆ, ਲੈ ਲਾ। ਮੈਂ ਨਹੀਂ ਲੈਣੀ, ਉਹ ਬਹੁਤ ਛੋਟੀ ਹੈ। ਤਾਜੀ ਭਾਈ ਫੈਸਲ ਦੀ ਗੱਡੀ ਚੁੱਕੀ ਗਈ, ਇਹਨਾਂ ਨੇ ਭਾਈ ਟਰੇਸ ਕੇ ਫੁੱਲ ਉੱਥੇ ਤੱਕ ਪਹੁੰਚ ਗਏ ਤੇ ਕੱਲਾ ਉਹ ਟਰੇਸਰ ਨਾਲ ਹੀ ਲੱਭਿਆ, ਗੱਡੀ ਹੈ ਹੀ ਨਹੀਂ ਨਾਲ। ਟਰੇਕਰ ਉਹ ਹੀ ਲੱਭਾ ਕੱਲਾ। ਅਬਾਸ ਕੁਆਲਿਟੀ ਪੁਰਾਣੀ ਗੱਡੀ ਸੀ, ਉਹ ਵੀ ਚੁੱਕੀ ਗਈ ਤੇ ਇਹਨੇ ਬੰਦੇ ਟਰੇਸ ਲਏ ਤੇ ਉਹਨਾਂ ਨੂੰ ਕਹਿੰਦਾ ਭਾਈ ਮੈਂ ਪੈਸੇ ਹੀ ਲੈਣੇ ਆ। ਉਹ ਕਹਿੰਦੇ ਗੱਡੀ ਸਾਹਮਣੇ ਖਲੋਤੀ, ਕਹਿੰਦਾ ਨਹੀਂ ਪੈਸੇ ਹੀ ਲੈਣੇ। ਉਹ ਕਹਿੰਦੇ ਯਾਰ ਗੱਡੀ ਸਾਹਮਣੇ ਖਲੋਤੀ ਲੈ ਜਾ, ਕਹਿੰਦੇ ਨਹੀਂ ਮੈਂ ਪੈਸੇ ਹੀ ਲੈਣੇ। ਪਰ ਫੈਸਲ ਦੀ ਗੱਡੀ ਚੋਰੀ ਹੋ ਗਈ ਉਸਤਾਦ ਜੀ। ਇੰਜ ਕਰਕੇ ਰਿਪੋਰਟ ਲਿਖਾ ਕੇ ਗੱਡੀ ਕੋ ਪਹੁੰਚੇ ਆ, ਸੋਹਣੀ ਵਿੱਚੋਂ ਡਾਟਾ ਕੇਬਲ ਕੱਢ ਕੇ ਘਰ ਆ ਗਏ, ਕਹਿੰਦੇ ਬਸ ਆਹੀ ਲੈਣੀ ਸੀ। ਉਹ ਨਹੀਂ ਉਸਤਾਦ ਜੀ ਲੈਣੀ ਤੇ ਦੱਸੋ ਉਸਤਾਦ ਜੀ। ਇੰਜਣ 16 ਨੇ ਜੇ, ਵੀਲ ਬੈਲੈਂਸਿੰਗ ਕਰਾਇਆ ਮੈਂ, ਠੀਕ ਹੈ, ਅਲਾਈਨਮੈਂਟ ਵੀ ਕਰਾਈ ਹੈ ਓਕੇ, ਇੰਜਣ ਵੀ 16 ਨੇ, A to Z ਝਰੀਟ ਤੱਕ ਨਹੀਂ ਹੈ ਉਸਤਾਦ ਜੀ। ਉਸਤਾਦ ਜੀ ਭਾਈ ਫੈਸਲ ਦੀ ਗੱਡੀ ਚੋਰ ਲੈ ਗਏ ਆ, ਹਫਤੇ ਬਾਅਦ ਸੋਹਣਾ ਕੰਮ ਕਰਾ ਕੇ ਪੂਕੇ ਖਿਲਾ ਕੇ ਕਹਿੰਦੇ ਉਹ ਫੈਸਲ ਗੱਡੀ ਅੰਦਰ ਕਰ ਲੈ ਵੀਰੇ। ਤਾਜੀ ਭਾਈ ਫੈਸਲ ਦੀ ਗੱਡੀ ਇੰਨੀ ਠੱਕੀ ਆ, ਉਹ ਮੋਰੋ ਨਾ ਥੋੜਾ ਹੈਂਡਲ ਵੀ ਇਦਾਂ ਚੱਲ ਜਾਂਦਾ ਪਰ। ਉਸਤਾਦ ਜੀ ਮੈਂ ਚੇਂਜ ਕਰਨੀ ਹੈ ਗੱਡੀ। ਨਹੀਂ ਭਾਈ ਫੈਸਲ ਇੰਜ ਕਰਕੇ ਗੱਡੀ ਚ ਮੋੜਦੇ ਸੀ ਨਾ, ਆ ਬਾਹਰ ਉਹਨਾਂ ਦੀ ਗੱਡੀ ਸੋਹਣੀ ਮੋੜ ਰਹੀ ਸੀ ਇੰਜ ਕਰਕੇ, ਆ ਬਾਹਰ ਬੈਠੇ। ਅਚਾਨਕ ਫੈਸਲ ਸੱਚੀ ਦੱਸ ਕਿੰਨੇ ਪੈਸੇ ਲੈਣੇ ਆ? 7 ਲੱਖ ਰੁਪਏ ਉਸਤਾਦ ਜੀ। ਉਸਤਾਦ ਜੀ ਮੈਨੂੰ ਨਹੀਂ ਲੈ ਦਿਓ। ਫੈਸਲ 7 ਲੱਖ। ਮਾਡਲ ਕਿਹੜਾ ਵਾ? 2000 ਨਹੀਂ ਸੈਂਟਰੋ ਆ। ਸੈਂਟਰੋ ਹੁੰਡਾਈ ਸੈਂਟਰੋ AC ਚਿਲ। ਹਾਂ ਚਿਲ। AC ਚਿਲ। ਡੈਸ਼ਬੋਰਡ ਤੇ ਬਰਫ਼ ਟੁਕੜੇ ਕਰਕੇ ਰੱਖ ਲੈਂਦੇ ਆ, ਉਹ ਅੱਗੇ ਹਵਾ ਪੈਂਦੀ, ਉਹ ਏਸੀ ਪਾ ਬਣ ਜਾਂਦਾ। ਨਹੀਂ ਫੈਸਲ ਤਾਂ 7 ਲੱਖ ਰੁਪਏ ਬਹੁਤ ਜ਼ਿਆਦਾ। 3.5 ਦੀ ਲੈ ਕੇ 7 ਦੀ ਤੇ ਨਹੀਂ ਨਾ ਵਿਕਣੀ। ਉਹ ਨਹੀਂ ਉਸਤਾਦ ਜੀ ਕੋਈ ਗੱਲ ਕਰਨ ਵਾਲੀ ਕਰਿਆ ਕਰੋ ਉਸਤਾਦ ਜੀ। 5.5 ਦੀ ਮੈਂ ਲਈ ਏ, 1.5-2 ਲੱਖ ਰੁਪਏ ਮੈਂ ਉੱਤੇ ਲਾਤਾ ਇਹਦੇ। ਉਸਤਾਦ ਜੀ ਹਾਂ ਤੇ 3.5-4 ਲੱਖ ਦੀ ਮੈਨੂੰ ਲੈ ਦਿਓ, ਮੈਂ ਤੁਹਾਨੂੰ ਪੈਸੇ ਲਾਈ ਜਾਵਾਂਗਾ। ਨਹੀਂ ਬੇਟਾ, ਤੂੰ ਮੈਨੂੰ ਲਾਏਗਾ ਕਿ ਉਹਦੇ ਉੱਤੇ ਲਾਏਗਾ? ਤਾਜੀ ਰੰਗ ਕਰਾਇਆ। ਉਸਤਾਦ ਜੀ ਗੱਡੀ ਦੀ ਜਿਹੜਾ ਗੱਡੀ ਲਏਗਾ 3 ਮਹੀਨੇ ਦੀ ਗਾਰੰਟੀ ਉਸਤਾਦ ਜੀ ਮੈਂ ਦਾਂਗਾ। 3 ਮਹੀਨੇ ਦੀ ਕਿਸ ਚੀਜ਼ ਗਾਰੰਟੀ। ਦੀ? ਕਿਸ ਚੀਜ਼ ਦੀ? ਅਗਰ ਖੁਦਾ ਨਾ ਖਾਸਾ ਇਹਦਾ ਇੰਜਣ ਦਾ ਕੰਮ ਹੋਣ ਵਾਲਾ ਹੋਇਆ, ਅਗਰ ਕੋਈ ਮਸਲਾ ਹੋਇਆ, ਵੱਜ ਕਿਤੇ ਗਈ, ਖੁਦਾ ਨਾ ਖਾਸਤਾ ਕੋਈ ਗੱਲਬਾਤ ਹੋ ਗਈ ਤੇ ਮੈਂ ਜ਼ਿੰਮੇਦਾਰ। ਭਾਈਜਾਨ 2000 ਮਾਡਲ ਆ, 24 ਸਾਲ ਪੁਰਾਣੀ ਗੱਡੀ ਆ, ਠੀਕ ਆ ਨਾ? ਉਹਦਾ ਇੰਜਨ ਦਾ ਕੰਮ ਹੋਣ ਵਾਲਾ ਹੋਣਾ ਹੀ ਨਹੀਂ। ਹੁਣ ਤੂੰ ਜਿਹਦੇ ਕੋਲ ਜਾਣਾ ਉਹਨੇ ਕਹਿਣਾ ਭਾਜੀ ਨਹੀਂ ਇਹਦਾ ਹੁਣ ਨਹੀਂ ਕੰਮ ਹੋਦਾ ਹੋਣਾ। ਅੱਛੀ ਬਾਤ। ਉਹਨੇ ਕਿਹਾ ਨਹੀਂ ਭਾਈ ਇਹਦਾ ਨਹੀਂ ਉਸਤਾਦ ਜੀ ਮੈਂ ਇੰਜਣ 16 ਨੇ ਕਰਾਇਆ, ਅੱਛੀ 20,000 ਰੁਪਏ ਲੱਗਾ ਪਿਛਲੇ ਦਿਨਾਂ 'ਚ। ਫੈਸਲ ਤਾਂ ਕਿੰਨੀ ਚੱਲੀ ਆ? ਤਾਜੀ ਉਹ ਚੱਲੀ ਆ। ਉਹ ਡੇਲੀ ਚੱਲਦੀ ਉਸਤਾਦ ਜੀ, ਤਕਰੀਬਨ 45 ਕਿਲੋਮੀਟਰ ਉਸਤਾਦ ਜੀ ਡੇਲੀ ਚੱਲਦੀ ਹੈ। ਨਹੀਂ ਟੋਟਲ ਹੁਣ ਤੱਕ ਕਿੰਨਾ ਚੱਲੀ ਹੈ? 13 ਲੱਖ। 3 ਲੱਖ? 13 ਲੱਖ ਨਹੀਂ, 13 ਲੱਖ ਨਹੀਂ ਚੱਲੀ ਹੋਣੀ, ਇੰਨੀ ਨਹੀਂ ਚੱਲਦੀ ਉਸਤਾਦ ਜੀ। ਨਹੀਂ 1,96,230। ਤਿੰਨ ਪੈਸੇ। ਆਹੋ 2 ਲੱਖ ਮੀਟਰ ਚੱਲ 2 ਲੱਖ ਕਿਲੋਮੀਟਰ ਚੱਲ ਗਈ ਹੋਏਗੀ। ਆਹੋ ਤੇ 2 ਲੱਖ ਕਿਲੋਮੀਟਰ ਤੋਂ ਬਾਅਦ ਕੀ ਹੁਣ ਉਹਦੇ ਪੱਲੇ ਰਹਿ ਜਾਣਾ ਯਾਰ? ਫਾਇਦਾ ਜਾਣਦੇ ਯਾਰ ਫੈਸਲ। ਅੱਛਾ ਫਿਰ ਮੁਫਤ ਲੈ ਲਓ ਫਿਰ ਤੁਸੀਂ, ਫਿਰ ਠੀਕ ਹੈ। ਨਹੀਂ ਯਾਰ ਤੂੰ ਜਿੰਨੇ ਦੀ ਹਮੇਸ਼ਾ ਮੇਰੀ ਗੱਲ ਸੁਣ, ਇਦਾਂ ਦੀ ਜਿਹੜੀ ਗੱਡੀ ਹੁੰਦੀ ਨਾ, ਇਹਦੇ ਉੱਤੇ ਜਿਹੜੇ ਤੁਸੀਂ ਉੱਤੇ ਲਾਉਂਦੇ ਹੁੰਦੇ ਨਾ, ਉਹ ਤੁਹਾਨੂੰ ਕਦੀ ਵਾਪਸ ਨਹੀਂ ਮਿਲਦੇ। ਹਾਂਜੀ, ਯਾਨੀ ਤੂੰ 5.5 ਤੇ ਲਈ ਹੈ ਨਾ, 5.5 ਦੀ ਵੇਚਦੇ, ਤੂੰ ਸਮਝ ਮੇਰੀ ਜਾਨ ਛੁੱਟੀ, ਲੱਖੋਂ ਪਾਏ। ਕਿਉਂਕਿ ਜਿਹਨੇ ਤੇਰੇ ਕੋਲ 5.5 ਦੀ ਲੈਣੀ ਨਾ, ਉਹਨੇ ਵੀ ਅੱਗੋਂ ਲਾਉਣਾ ਇੱਥੇ। ਨਹੀਂ ਮਿਸਤਰੀ ਮੈਨੂੰ ਕਹਿਣ ਡਿਆ, ਕਹਿੰਦਾ ਫੈਸਲ ਸਾਹਿਬ ਹੁਣ ਵੇਚਣੇ ਦਾ ਕਹਿੰਦਾ ਕੀ ਫਾਇਦਾ, ਹੁਣ ਸਾਰਾ ਕੁਝ ਤੇ ਤੂੰ ਕਰਾ ਲਿਆ ਵਾ, ਇੰਜਣ ਵੀ ਤੇ ਨਵਾਂ ਨਾ ਕਰਾਇਆ, AC ਵੀ ਸਾਰਾ ਕੁਝ। ਕਹਿੰਦਾ
ਹਾਂ ਤੇ ਮਿਸਤਰੀ ਨੇ ਤੈਨੂੰ ਇਹ ਵੀ ਕਹਿਣਾ ਵੀ ਹੁਣ ਕੀ ਫਾਇਦਾ ਫੈਸਲ ਸਾਹਿਬ, ਹੁਣ 15-20 ਦਿਨ ਓਕੇ ਆ, ਬਿਲਕੁਲ ਚਲਾਓ ਇਹਨੂੰ ਜਿੱਦਾਂ ਮਰਜ਼ੀ, 20-25 ਦਿਨ ਬਾਅਦ ਵੇਚ ਦੇਣਾ ਜਦੋਂ ਦੁਬਾਰਾ ਪੈਸੇ ਲੱਗਣ ਵਾਲੇ ਹੋ ਜਾਣਗੇ। ਲੈ 15 ਨਹੀਂ ਪੈਸੇ ਨਹੀਂ ਲੱਗਦੇ ਉਸਤਾਦ ਜੀ ਇਹਦੇ ਤੇ। ਮੈਂ ਤੁਹਾਨੂੰ ਕਿਹਾ ਮੈਂ 3 ਮਹੀਨੇ ਦੀ ਗਾਰੰਟੀ ਦਾਂਗਾ। ਤਾਜੀ ਉਹ ਗੱਡੀ ਇੰਨਾ ਤੰਗ ਕਰਦੀ ਹੈ, ਪਾਣੀ ਬਦਲਣ ਲਈ ਇਹਨਾਂ ਨੇ ਪਿੱਛੇ ਕੂਲਰ ਭਰ ਕੇ ਰੱਖਿਆ। ਗੱਡੀ ਬੜਾ ਇਦਾਂ ਦੇ ਗੱਡੀਆਂ ਦੇ ਬੜੇ ਮੈਨੂਅਲ ਸੈਟਿੰਗ ਬੰਦੇ ਨੇ ਕੀਤੀ ਹੁੰਦੀ, ਤਾਰਾਂ ਦੇ ਟੋਟੇ ਰੱਖੇ ਹੁੰਦੇ ਨੇ, ਪਾਣੀ ਦੀਆਂ ਬੋਤਲਾਂ ਲਾਜ਼ਮੀ ਪਿੱਛੇ ਰੱਖੀਆਂ ਹੁੰਦੀਆਂ ਨੇ। ਇਦਾਂ ਦੀ ਗੱਡੀ ਦੇ ਵਿੱਚ, ਇਦਾਂ ਦੀ ਗੱਡੀ ਜਿਹਨੇ ਰੱਖੀ ਹੁੰਦੀ ਹੈ ਨਾ, ਮੈਨੂੰ ਪਤਾ ਨਾ ਉਹਨੇ ਨਾਲ ਕਿੰਨਾ ਕੁਝ ਰੱਖਿਆ ਹੁੰਦਾ ਹੈ। ਉਸਤਾਦ ਜੀ ਇਦਾਂ ਦੀ ਗੱਡੀ 'ਚ ਘਾਹ ਵੀ ਉੱਗ ਪੈਂਦਾ ਥੱਲੇ ਜਿਹੜਾ ਟਾਇਰ। ਇੱਕ ਦਿਨ ਬਾਹਰ ਖਿਲਾਰ ਕੇ ਤਰਪਾਲ ਪਾ ਕੇ ਇੰਜ ਕਰਕੇ ਆਲੇ ਦੁਆਲੇ ਰੱਸੀ ਨਹੀਂ ਬੈਠੀ ਹੈ ਤੇ ਇੰਨੇ ਨੇ ਬੂਹੇ ਵਿੱਚ ਚਲੇ ਗਏ ਰੱਸੀ ਨਾਲ। ਲਾਸ਼ਾਂ ਪਈਆਂ ਗੱਡੀ ਦੇ। ਉਹ ਨਹੀਂ ਉਸਤਾਦ ਜੀ, ਕੋਈ ਰਲਦੀ ਮਿਲਦੀ ਗੱਲ ਕਰੋ। ਮੈਂ ਮੀਰਾ ਲੈਣੀ ਹੈ। ਹੈ ਜਾਣ ਤੋਂ ਭਾਜੀ ਉਹਨੂੰ ਇੰਗਲਿਸ਼ ਨਹੀਂ ਬੋਲਣੀ ਹੁੰਦੀ। ਉਹ ਨਹੀਂ, ਉਹ ਗੱਡੀ ਜਿਹੜੀ ਮੀਰਾ ਮੀਰਾ ਰਹਿਣ ਤੇ ਰੁਪਈਆ ਲੱਖ ਪਾ ਕੇ ਸਾਊਥ ਲੈ ਲਓ। 660 ਸੀਸੀ ਲੈਣੀ ਉਸਤਾਦ ਜੀ ਮੈਂ ਗੱਡੀ। 660 ਸੀ ਮੀਰਾ 30 ਲੱਖ ਰੁਪਏ ਦੀ ਮਿਲਣੀ ਤੈਨੂੰ ਕਮ ਸੇ ਕਮ 20 ਕੀ ਮਾਡਲ। ਤੇ ਉਸਤਾਦ ਜੀ ਤੁਹਾਡੇ ਰੈਫਰੈਂਸ ਨਾਲ ਲਵਾਂ ਅਗਰ ਫੇਰ ਭਾਈ ਨਹੀਂ ਤੁਸੀਂ ਫੈਸਲ ਸਾਹਿਬ ਗੱਡੀ ਕੋਰੇ ਲਵੋ ਜਾਂ ਮੈਂ ਇਹੀ ਕਿਹਾ ਮਹਿਰਾਨ, ਉਸਤਾਦ ਜੀ ਉਸਤਾਦ ਜੀ ਜਾਂ ਕੋਰੇ ਮਹਿਰਾਨ ਜਾਂ ਕੋਰੇ। ਇਸਲਾਮਾਬਾਦ ਤੇ ਚੱਲੀ ਹੋਵੇ। ਉਸਤਾਦ ਜੀ ਮਹਿਰਾਨ ਤੇ ਛੋਟੀ ਹੈਗੀ ਹੈ ਨਾ, ਕੋਰੇ ਉਸ ਤੋਂ ਵੀ ਛੋਟੀ ਹੈ, ਤੇ ਮੈਂ ਉਹੀ ਕਹਿ ਰਿਹਾ ਲੇਕਿਨ ਮਜ਼ਬੂਤ ਨੇ। ਕੋਰੇ ਗੱਡੀ ਮਜ਼ਬੂਤ ਆ, ਕੰਮ ਨਹੀਂ ਕੱਢਦੀ ਜਲਦੀ। ਇਹ ਜਿਹੜੀ ਤੂੰ ਗੱਡੀ ਲਈ ਹੈ ਨਾ, ਇਹ ਮਾੜੀ ਜੀ ਟੋਏ 'ਚ ਵੱਜੀ ਤੇ ਮਸਲਾ ਫਲਾਣ। ਕੋਰੇ ਨੂੰ ਜਿੱਥੇ ਮਰਜ਼ੀ ਲਈ ਫਿਰ। ਮੈਨੂੰ ਕੋਰੇ ਬਹੁਤ ਪਸੰਦ ਆ ਉਸਤਾਦ ਜੀ। ਤਾਜੀ ਕੋਰੇ ਗੱਡੀ ਲੈ ਕੇ ਜਾਂਦੇ ਤੇ ਪਿੱਛੋਂ ਕੋਰੇ ਪੈਂਦੇ। ਨਹੀਂ ਕੋਰੇ ਗੱਡੀ ਲੈ ਕੇ ਤੇ ਹਰ ਬੰਦੇ ਨਾਲ ਕੋਰੇ ਹੋ ਕੇ ਮਿਲਣ ਦੇ। ਚਲੋ ਅੱਲਾ ਖੈਰ ਕਰੇਗਾ ਉਸਤਾਦ ਜੀ। ਮੈਂ ਤੋਂ ਲਾਨਾ ਹਿਸਾਬ ਕਿਤਾਬ। ਬਾਹਰ ਇਹਨੂੰ ਵੇਚ ਦੇ ਸੋਹਣਿਆ। ਤਾਜੀ ਇਹ ਜਿਹੜੀ ਹੁਣ ਬਾਈ ਫੈਸਲ ਕੋ ਗੱਡੀ ਨੂੰ ਰੰਗ ਕਰਾਇਆ ਇਹਨਾਂ ਨੇ ਇੰਨੇ ਪੈਸੇ ਮੰਗ ਲਏ, ਇਹਨਾਂ ਦਾ ਖੱਟਾ ਰੰਗ ਨਿਕਲਿਆ। ਚਲੋ ਠੀਕ ਇਹਦੇ ਹੈ ਆਪਣੇ ਰੰਗ ਉੱਡ ਗਏ। ਉਸਤਾਦ ਜੀ ਮੈਨੂੰ ਲੈ ਦਿਓ ਗੱਡੀ ਭਾਈ ਫੈਸਲ ਵਾਲੀ। ਉਹ ਜਾ ਯਾਰ, 20,000 ਮਹੀਨਾ ਦੇਈ ਜਾਊਂਗਾ ਯਾਰ। ਚੱਲ ਜਾ ਕੰਮ ਕਰ। ਮੈਨੂੰ ਉਸਤਾਦ ਜੀ ਕੋਰੇ ਪਸੰਦ ਵਾ, ਮੈਂ ਕੋਰੇ ਲੈਣੀ ਆ ਇਨਸ਼ਾਅੱਲਾ। ਅੱਲਾ ਦੇ ਬੰਦੇ ਵੀ ਤੁਸੀਂ ਇਹ ਗੱਡੀ ਲੈ ਕੇ ਤੇ ਇਹ ਨਾ ਸੋਚੋ ਕਿ 20,000 ਰੁਪਏ ਮਹੀਨਾ ਸੀ ਇਹਦੀ ਅਸਲ ਮਲਕੀਅਤ ਲਾਵਾਂਗੇ। ਤੁਸੀਂ 10-15,000 ਇਹਦੇ ਉੱਤੇ ਵੀ ਲਾਉਣਾ ਮਹੀਨੇ ਦਾ। ਅੱਛਾ ਜੀ, ਹਾਂਜੀ ਚਲੋ ਫਿਰ ਰਹਿਣ ਦਿੰਦੇ ਫਿਰ। ਰੋਡ ਪ੍ਰਿੰਸ ਹੀ ਠੀਕ ਆ ਜੀ। ਹਾਂ ਚਲੋ ਠੀਕ ਹੋ ਗਿਆ ਉਸਤਾਦ ਜੀ, ਮੈਂ ਨਹੀਂ ਲੈਣੀ, ਵੇਚਣੀ ਨਹੀਂ ਗੱਡੀ। ਮੈਂ ਆਪੀ ਬਾਹਰ ਕਿਤੇ ਵੇਚ ਕੇ ਨਾ ਕੋਈ 2-3 ਲੱਖ ਰੁਪਈਆ ਨਾਲ ਦੇ ਕੇ ਤੇ ਕੋਈ ਹੋਰ ਲੈ ਲੈਣਾ ਵੈਗਨਾਰ ਟਾਈਪ ਜਾਂ ਬਾਹਰ ਕਿਤੇ ਕੋਈ ਜੰਗਲਾਂ 'ਚ ਵੇਚੋ ਯਾਰ ਫੈਸਲ ਸਾਹਿਬ ਮੇਰੀ ਗੱਲ ਸੁਣੋ ਨਾ। ਮੇਰੀ ਗੱਲ ਸੁਣੋ। ਤੁਸੀਂ ਗੱਡੀ ਵੇਚੋ 5.5-6 ਦੀ ਜਿਹੜੀ ਵੇਚੋ, ਬਾਕੀ ਮੈਂ ਅੱਲਾ ਖੈਰ ਕਰਕੇ ਮੈਂ ਪਾ ਦਾਂਗਾ ਵਿੱਚ, ਤੁਹਾਨੂੰ ਗੱਡੀ ਚੰਗੀ ਲੈ ਦਿੰਦੇ। ਚਲੋ ਉਸਤਾਦ ਜੀ, ਮੈਂ 5 ਲੱਖ ਰੁਪਏ ਤੁਹਾਨੂੰ ਦੇਣਾ। ਕਿਹੜੀ ਗੱਡੀ ਲੈ ਕੇ ਦਿੰਦੇ ਹੋ? ਯਾ ਅੱਲਾ। ਤੂੰ 5 ਲੱਖ ਰੁਪਏ ਮੈਨੂੰ ਦੇ ਨਾ ਹਾਂਜੀ ਤੇ ਬਸ ਅੱਲਾ ਖੈਰ। ਉਸਤਾਦ ਜੀ ਉਹ ਲੈ ਲਓ, ਸਿੰਧ ਬਾਹਰ ਨਹੀਂ ਚੱਲਦੀ ਉਹ ਕਰੰਟ ਨਾਲ, ਉਹ ਲੈ ਲਓ। ਅੱਛਾ ਹੁਣੇ ਤੂੰ 7 ਦੀ ਵੇਚਣ ਆ, ਸਾਹਮਣੇ ਮੈਨੂੰ 5 ਦੇਣਾ। ਮੈਂ ਤੁਹਾਨੂੰ 6 ਦੇ ਮੈਨੂੰ, 6 ਦੇ 6। ਚਲੋ 6 ਲੱਖ ਰੁਪਈਆ ਉਸਤਾਦ। ਮੇਰੀ ਗੱਲ ਸੁਣੋ ਉਸਤਾਦ ਜੀ, ਗੱਡੀ ਕਿਹੜੀ ਦਿੰਦੇ ਹੋ ਉਸਤਾਦ ਜੀ ਮੈਨੂੰ? ਗੱਡੀ ਚੰਗੀ ਲੈ ਕੇ ਦਵਾਂਗਾ। ਕੋਰੇ ਚੰਗੀ ਕਿਹੜੀ ਉਸਤਾਦ ਜੀ? ਤੁਸੀਂ ਮੈਨੂੰ ਖੈਬਰ ਲੈ ਦਵੋ ਤੇ ਚੰਗੀ ਆ, ਇਹ ਚੰਗੀ ਹੋ ਜਾਣੀ ਹੈ। ਯਾਰ ਕੋਰੇ ਲੈ ਦਾਂਗਾ ਫੈਸਲ, ਕੋਰੇ। ਹਾਂ। ਨਹੀਂ ਕੋਰੇ ਨਹੀਂ ਉਸਤਾਦ ਜੀ, ਕੋਰੇ ਮੈਂ ਲੈਣੀ, ਕੋਰੇ ਮੈਨੂੰ ਬਹੁਤ ਪਸੰਦ ਵਾ। ਕੋਰੇ ਮਿੱਠੇ ਨੂੰ ਲੈ ਕੇ ਦਿਓ ਮਹਿਰਾਨ ਲੈ ਲਈ, ਮਹਿਰਾਨ। ਉਸਤਾਦ ਜੀ। ਮੈਂ ਉਹ ਤੇ ਇਹ ਤੇ ਮੇਰੀ ਪਹੁੰਚ ਦੇ ਵਿੱਚ ਨੇ, ਮਹਿਰਾਨ ਵੀ ਕੋਰੇ ਵੀ। ਇਹ ਮੇਰੀ ਨਹੀਂ, ਤੇਰੀ ਪਹੁੰਚ। ਪਹੁੰਚ ਦੇ ਵਿੱਚ ਮਾਡਲ ਵੀ ਨੇ। ਤੇਰੀ ਪਹੁੰਚ ਦੇ ਵਿੱਚ 2000 ਆ। ਤੂੰ 2010 ਮਾਡਲ ਲੈਣਾ, ਤੇਰੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ। 2015 ਮਾਡਲ ਲੈ, ਤੇਰੀ ਪਹੁੰਚ ਤੋਂ ਬਾਹਰ ਹੋ ਜਾਣੀ। ਪਹੁੰਚ ਦੇ ਵਿੱਚ ਨੇ ਮੇਰੀ ਚ ਉਸਤਾਦ ਮਾਡਲ ਜੀ, ਦਾ ਵੀ ਰੌਲਾ ਵਾ। ਮੈਂ ਪਹੁੰਚ ਦੇ ਵਿੱਚ ਤੇ 2000 ਓਏ ਪਹੁੰਚ ਦੇ ਵਿੱਚ ਤੇ ਫਿਰ ਤੇਰੇ ਮਰਸੀਡੀਜ਼ ਵੀ ਆ 1980 ਮਾਡਲ। ਹਾਂ ਗੱਲ ਪਹੁੰਚ ਦੀ ਨਹੀਂ ਹੁੰਦੀ, ਗੱਲ ਮਾਡਲ ਦੀ ਆ। ਉਸਤਾਦ ਜੀ ਮਾਡਲ ਮੈਂ ਲਵਾਂਗਾ 2000 ਦੇ ਕੋਲ ਠੀਕ ਹੈ। ਨਹੀਂ 2000 ਨਹੀਂ, 2010 ਤੋਂ ਉੱਤੇ ਵਾਲਾ ਮਾਡਲ ਲੈਣਾ ਫੈਸਲ ਸਾਹਿਬ। ਹਾਂਜੀ ਇਹ ਫਿਰ ਕੋਲੀ ਤਾਂ ਖੋਏ ਹੀ ਜੇ। ਨਹੀਂ 2020 ਦੇ ਕੋਲ ਮੈਂ ਕਹਿਣ ਡਿਆ, 10 ਤੋਂ ਉੱਤੇ ਕਹਿਣ ਡਿਆ ਤੁਸੀਂ। ਮੈਂ 20 ਦਾ ਹਾਂ ਕਹਿਣ ਡਿਆ। 2020 ਦੇ ਕੋਲ ਜਿਹੜੀ ਨਾ ਤੁਹਾਨੂੰ 25 ਲੱਖ ਰੁਪਏ 24 ਲੱਖ ਰੁਪਏ ਤੋਂ ਘੱਟ ਥੱਲੇ ਗੱਡੀ ਨਹੀਂ ਲੱਭਣੀ। ਚਲੋ ਠੀਕ ਹੋ ਗਿਆ ਉਸਤਾਦ ਜੀ। ਤੁਹਾਡੀ ਗੱਡੀ ਸਾਡੀ ਨਹੀਂ ਆਉਂ। ਯਾਰ ਤੇਰੀ ਮਿਸਾਲ ਸਾਡਾ ਸਹੀ ਹੈ। ਆਓ ਦੂਸਰੇ ਦੀ ਗੱਡੀ ਨਹੀਂ ਹੈ, ਤੁਹਾਡੀ ਗੱਡੀ ਕਿਸ਼ਤਾਂ ਤੇ ਲੈ ਲਾ, ਕਿਸ਼ਤਾਂ ਤੇ ਲੈ ਲਾ ਗੱਡੀ, ਚੰਗੀ ਲੈ ਲਾ, ਕਿਸ਼ਤਾਂ ਤੇ ਲੈ ਲਾ। ਮੈਂ ਉਸਤਾਦ ਜੀ ਕਿਸ਼ਤਾਂ ਤੇ ਨਹੀਂ ਲੈਣੀ ਕਦੀ। ਮੈਂ ਨਕਦਾਂ 'ਚ ਗੱਡੀ ਲੈਣੀ ਜੇ ਤੇ ਮੈਂ ਲੈ ਕੇ ਵਿਖਾਊਂਗਾ ਤੁਹਾਨੂੰ ਉਸਤਾਦ ਜੀ। ਤੇ ਮੇਰੇ ਕੋਲ ਕੋਈ ਮੰਗੇ ਨਾ ਗੱਡੀ, ਠੀਕ ਹੈ ਨਾ? ਤੁਸੀਂ ਆਪਣੀ ਖਿਲਾ ਦਿੰਦੇ ਹੋ ਤੇ ਮੇਰੀ ਲੈ ਕੇ ਫਿਰਦੇ ਰਹਿੰਦੇ ਹੋ। ਉਦੋਂ ਮੇਰੀ ਗੱਡੀ ਸਹੀ ਹੈ। ਚਲੋ ਜੀ, ਓਕੇ ਜੀ ਭਾਜੀ, ਓਕੇ। ਚਲੋ ਠੀਕ ਹੈ। ਮੋਬਾਈਲ ਲਿਆਉਣਾ ਓਕੇ, ਯਾਦ ਅੱਲਾ। ਆ ਉਸਤਾਦ ਜੀ। ਤਾਜੀ ਬਾਈ ਫੈਸਲ ਓਕੇ, ਅੱਲਾ ਹਾਫਿਜ਼ ਜੀ ਭਾਜੀ, ਨਾਜ਼ਰੀਨ। ਓਕੇ, ਅੱਲਾ ਹਾਫਿਜ਼ ਜੀ। ਤਾਜੀ ਉਸਤਾਦ ਜੀ ਮੈਨੂੰ ਮੋਬਾਈਲ ਤੇ ਲੈ ਕੇ ਦਿਓ। ਤੁਸੀਂ ਮੋਬਾਈਲ ਦਾ ਕਹਿ ਉਹ ਰਹੇ ਭਰਾਵਾ ਸੀ। ਮੇਰਾ ਤਾਂ ਲੈਣ ਦੇ। ਤਾਜੀ ਬਾਈ ਆਈਫੋਨ ਤੇ ਲੈ ਕੇ ਦਿਓ ਨਾ ਤੁਸੀਂ। ਬਾਈ ਫੈਸਲ ਉਹ ਅੱਛਾ। ਟਰਾਈ ਦੇਣ ਗਏ, ਉਹ ਗੱਡੀਆਂ ਦੀ ਨਹੀਂ ਦਿੰਦੇ ਤਾਜੀ। ਹਾਂ
ਉਹ ਦੇਣਗੇ ਉਹਨਾਂ ਦਾ ਭਾਈ ਇੱਕ ਵਾਰਨਿੰਗ ਵਾਲਾ ਮਾਰ ਕੇ ਉਹਨਾਂ ਨੂੰ ਕਹੀ ਯਾਰ ਮੈਨੂੰ ਦੱਸੋ ਤੇ ਸਹੀ ਮੈਂ ਨਵਾਲਾ ਵਾਰਨਿੰਗ ਵਾਲਾ ਨਹੀਂ ਭਾਈ ਫੈਸਲੇ ਵਾਢੀ ਤੋਂ ਗੱਲ ਬੰਦਾ ਆ। ਆਇਆ ਗੱਡੀ ਲੈਣ ਉਹਨੇ ਕਿਹਾ ਯਾਰ ਟਰਾਈ ਲੈਣੀ ਹੈ, ਨਾਲ ਬੈਠੇ ਟਰਾਈ ਦੇ ਰਹੇ, ਉਹ ਬੰਦਾ ਜੀਟੀਐਸ ਤੋਂ ਬੱਸ ਤੇ ਬਹਿ ਕੇ ਚਲਾ ਗਿਆ। ਕਹਿੰਦਾ ਭਾਈ ਇਹਦਾ ਤਰੀਕੇ ਹਰਕਤ ਨੂੰ ਵੇਚਦੇ। ਚਲੋ ਭਾਜੀ, ਅੱਲਾ ਖੈਰ ਕਰੇ ਭਾਜੀ। ਨਾਜ਼ਰੀਨ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਇਨਸ਼ਾਅੱਲਾ ਤਾਲਾ। ਆਪਣਾ ਖਿਆਲ ਰੱਖੋ। ਇੱਕ ਮੈਨੂੰ ਕਮੈਂਟ ਆਇਆ ਸੀ ਅੱਜ ਬਹੁਤ ਬਕਵਾਸ ਟਾਈਪ ਮਤਲਬ ਤੇ, ਲੇਕਿਨ ਉਹ ਜਿਹੜਾ ਉਹਨਾਂ ਨੇ ਕੱਲ੍ਹ ਵਾਲੇ ਸ਼ੋਅ ਦੇ ਵਿੱਚ, ਤੇ ਬਸ ਬਾਕੀਆਂ ਨੂੰ ਪਤਾ ਲੱਗ ਗਿਆ ਹੁਣ। ਬਾਰ-ਬਾਰ ਸਹੀ ਕਹਿੰਦੇ ਹੋ ਤੁਸੀਂ ਕਿ ਯਾਰ ਤੁਸੀਂ ਇੱਕ ਦੋ ਬੰਦਿਆਂ ਦਾ ਕੀ ਐਵੇਂ ਟੈਨਸ਼ਨ ਲੈਂਦੇ ਹੋ ਕਿ ਟੀ ਟਾਈਮ ਦੇ ਵਿੱਚ ਕੱਲ ਜਿਹੜਾ ਕੱਲ ਸ਼ੋਅ ਚੱਲਿਆ ਨਾ, ਕੱਲ ਕਿ ਪਰਸੋਂ ਚੱਲਿਆ ਆਨਲਾਈਨ ਟੀ ਟਾਈਮ ਜਿਹੜਾ, ਹਾਂਜੀ ਉਹ ਜ਼ਰਾ ਮਤਲਬ ਨਾਰਮਲ ਜਿਹਾ ਸੀ, ਉਹਦੇ 'ਚ ਨਹੀਂ ਸੀ ਇੰਨਾ ਕੁਛ ਹੈਗਾ। ਤੇ ਉਸ ਤੋਂ ਪਹਿਲੇ 2-3 ਸ਼ੋਅ ਕਿੱਡੇ ਵੱਡੇ ਚੱਲੇ ਨੇ, ਕਿੱਡੇ ਅੱਛੇ ਚੱਲੇ ਨੇ। ਇੰਝ ਹੀ ਉੱਪਰ ਥੱਲੇ ਹੁੰਦਾ ਰਹਿੰਦਾ ਸ਼ੋਅ। ਅੱਜ ਵਾਲਾ ਸ਼ੋਅ ਵੀ ਮਾਸ਼ਾਅੱਲਾ ਬੜਾ ਅੱਛਾ ਸੀ। ਉਸਤਾਦ ਜੀ ਮਾਜ਼ਰਤ ਨਾਲ ਗੱਲ ਕਰਨਾ ਚਾਹਾਂਗਾ। ਇੰਡੀਆ ਪੰਜਾਬ ਤੋਂ ਇੱਕ ਭਰਾ ਪੈਰੀ ਮੈਣੀ ਵਾਲਾ, ਤੁਹਾਡਾ ਜਿਹੜਾ ਪਰਸੋਂ ਸ਼ੋਅ ਅਪਲੋਡ ਹੋਇਆ ਨਾ ਜੀ, ਤੁਸੀਂ ਰੀਅਲ ਸਟੋਰੀਆਂ ਦੱਸੀਆਂ ਬਾਖੁਦਾ। ਉਹਨੇ ਮੈਨੂੰ ਆਪਣੇ ਰੋਂਦੇ ਦੇ ਵੀਡੀਓ ਸੈਂਡ ਕੀਤੀ। ਕਹਿੰਦਾ ਯਾਰ ਜਾਨੀ ਸਾਹਿਬ ਕੀ ਆਦਮੀ ਨੇ, ਕਹਿੰਦਾ ਕਦੀ ਅਸੀਂ ਉਹਨੂੰ ਵੇਖ ਕੇ ਹੱਸਦੇ ਆ, ਕਦੀ ਵੇਖ ਕੇ ਰੋਂਦੇ ਆ। ਕਹਿੰਦਾ ਯਾਰ ਕਮਾਲ ਕਰਤੀ ਉਹਨੇ। ਮੈਂ ਕਿਹਾ ਦੇਖ ਲਓ ਸਾਰੀ ਰੀਅਲ ਲਾਈਫ ਦੱਸੀ ਉਹਨੇ ਆਪਣੀ। ਉਹਦੇ 'ਚ ਰੋਣ ਵਾਲਾ ਕੀ ਸੀ ਐਸਾ? ਔਰ ਜਿਹੜਾ ਤੁਸੀਂ ਦੱਸਿਆ ਆਪਣਾ ਜ਼ਿੰਦਗੀ ਦੇ ਬਾਰੇ ਕਿ ਮੈਂ ਆਪਣੇ ਅੱਬੂ ਜੀ ਦੇ ਨਾਲ ਗੱਡੀ 'ਚ ਬੈਠਾ ਸੀ, ਉਹ ਗੱਡੀ ਸਾਰੀ ਰੋਣ ਵਾਲੀ ਸੀ ਉਸਤਾਦ ਜੀ। ਓਏ ਨਹੀਂ ਉਸਤਾਦ ਜੀ, ਉਹਦੀ ਆਦਤ ਹੈਗੀ ਉਸਤਾਦ ਜੀ, ਉਹਨੂੰ ਛੋਟੀ ਜੀ ਕੋਈ ਵੀ ਕਹਿੰਦਾ ਗੱਲ ਕਰ ਗੱਡੀ ਸਾਰੀ ਰੋਣ ਵਾਲੀ ਸੀ। ਰੋਣ ਲੱਗ ਪੈਂਦਾ ਉਹ। ਤੁਸੀਂ ਪੈਰੀ ਮੈਣੀ ਤੁਸੀਂ ਵਾਲਾ ਉਸਤਾਦ ਜੀ ਦੱਸਿਆ ਨਹੀਂ, ਨਾਲ ਵਾਲਦ ਸਾਹਿਬ ਬੈਠੇ ਰੋਂਦੇ ਹੀ ਆਏ ਹੋਣੇ ਆ, ਕਿਉਂਕਿ ਗੱਡੀ ਹੈ ਹੀ ਐਸੀ ਸੀ। ਆਹੋ, ਉਹ ਇਹੀ ਹਿਸਾਬ ਹੀ ਸੀ। 2000 ਮਾਡਲ ਵਾਲਾ ਨਹੀਂ ਜਿਹੜਾ ਕਈਆਂ ਬੰਦਿਆਂ ਦੇ ਕੋਲ ਹੁੰਦੀ। ਆਪਣਾ ਖਿਆਲ ਰੱਖੋ ਯਾਰ ਨਾਜ਼ਰੀਨ, ਖਿਆਲ ਰੱਖਿਆ ਕਰੋ ਆਪਣਾ, ਠੀਕ ਆ? ਓਕੇ ਆਪਣਾ ਖਿਆਲ ਰੱਖੋ। ਲਵ ਯੂ। ਇਨਸ਼ਾਅੱਲਾ ਤਾਲਾ ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ।